ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਇੰਡੋਜ਼ ਟੀਵੀ ਆਸਟ੍ਰੇਲੀਆ। ਮੈਂ ਦੇਵ ਸਿੱਧੂ ਇੱਕ ਵਾਰ ਫਿਰ ਹਾਜ਼ਰ ਹੋ ਚੁੱਕਾ ਜੀ ਲੈ ਕੇ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ। ਦੋਸਤੋ, ਤੁਸੀਂ ਜਾਣਦੇ ਹੋ ਕਿ ਪ੍ਰੋਗਰਾਮ ਹਰ ਬੁੱਧਵਾਰ ਹਰ ਐਤਵਾਰ ਸ਼ਾਮ ਨੂੰ 7 ਵਜੇ ਬਿਲਕੁਲ ਲਾਈਵ ਲੈ ਕੇ ਹਾਜ਼ਰ ਹੁੰਦੇ ਹਾਂ। ਸੋ ਅੱਜ ਵੀ ਬਹੁਤ ਸਾਰੇ ਐਸੇ ਮਸਲੇ ਨੇ, ਬਹੁਤ ਸਾਰੇ ਐਸੇ ਮੁੱਦੇ ਨੇ ਜਿਨ੍ਹਾਂ ਉੱਪਰ ਹੋਵੇਗੀ ਖੁੱਲ੍ਹੀ ਵਿਚਾਰ ਚਰਚਾ, ਤੇ ਨਾਲ ਦੀ ਨਾਲ ਸਾਨੂੰ ਹਮੇਸ਼ਾ ਦੀ ਤਰ੍ਹਾਂ ਇੰਤਜ਼ਾਰ ਰਹੇਗਾ ਤੁਹਾਡੀਆਂ ਟਿੱਪਣੀਆਂ ਦਾ, ਤੁਹਾਡੇ ਸਵਾਲਾਂ ਦਾ। ਸੋ ਅੱਜ ਵੀ ਤੁਸੀਂ ਆਪਣੇ ਸਵਾਲਾਂ ਨਾਲ, ਆਪਣੀਆਂ ਟਿੱਪਣੀਆਂ ਨਾਲ ਇਸ ਪ੍ਰੋਗਰਾਮ ਦਾ ਹਿੱਸਾ ਜ਼ਰੂਰ ਬਣਿਓ, ਪ੍ਰੋਗਰਾਮ 'ਚ ਸ਼ਿਰਕਤ ਜ਼ਰੂਰ ਕਰਿਓ। ਪਰ ਉਸ ਤੋਂ ਪਹਿਲਾਂ ਆਓ ਸਵਾਗਤ ਕਰੀਏ ਦਲਜੀਤ ਸਿੰਘ ਉਹਨਾਂ ਦਾ, ਫਿਰ ਕਰਦੇ ਹਾਂ ਅਗਲੀ ਗੱਲਬਾਤ। ਦਲਜੀਤ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਸਵਾਗਤ ਜੀ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਜੀ ਦੇਵ ਸਿੱਧੂ ਸਾਹਿਬ, ਤੇ ਸਤਿ ਸ਼੍ਰੀ ਅਕਾਲ ਸਾਰੇ ਇੰਡੋਜ਼ ਟੀਵੀ ਦੇਖ ਰਹੇ ਦਰਸ਼ਕਾਂ ਨੂੰ। ਤੇ ਆਸ ਕਰਦਾ ਕਿ ਤੁਸੀਂ ਤੰਦਰੁਸਤ ਹੋਵੋਗੇ, ਖੁਸ਼ ਹੋਵੋਗੇ ਜੀ। ਦਲਜੀਤ ਜੀ, ਬਹੁਤ ਕੁਛ ਐਸਾ ਵਾਪਰ ਰਿਹਾ ਭਾਰਤ ਦੀ ਰਾਜਨੀਤੀ, ਪੰਜਾਬ ਦੀ ਰਾਜਨੀਤੀ 'ਚ ਬਹੁਤ ਸਾਰੇ ਮੁੱਦੇ ਜਿਨ੍ਹਾਂ ਉੱਪਰ ਅੱਜ ਗੱਲਬਾਤ ਕਰਨੀ ਆ। ਸੋ ਆਪਾਂ ਸਿੱਧਾ ਖਬਰਾਂ ਵੱਲ ਚੱਲਦੇ ਹਾਂ। ਮੌਨਸੂਨ ਸੈਸ਼ਨ ਚੱਲਿਆ ਤੇ ਮੌਨਸੂਨ ਸੈਸ਼ਨ ਦੇ ਵਿੱਚ ਉਹ ਜਿਹੜੇ 3 ਆਰਡੀਨੈਂਸ ਜਿਨ੍ਹਾਂ ਨੂੰ ਕਿਸਾਨੀ ਮਾਰੂ ਆਰਡੀਨੈਂਸ ਕਿਹਾ ਜਾਂਦਾ, ਉਹ ਪੇਸ਼ ਕੀਤੇ ਗਏ। ਤੇ ਜਿਹੜੇ ਕਿਸਾਨਾਂ ਦੇ ਭਾਰੀ ਰੋਸ ਪ੍ਰਦਰਸ਼ਨ ਦੇ ਬਾਵਜੂਦ ਇੱਕ ਆਰਡੀਨੈਂਸ ਨੂੰ ਬਿੱਲ ਪਾਸ ਕੀਤਾ ਗਿਆ। ਕਿੱਦਾਂ ਦੇਖਦੇ ਹੋ? ਜਿਹੜਾ ਕੱਲ ਬਿੱਲ ਪਾਸ ਹੋਇਆ, ਇਹਨੂੰ ਲੋੜੀਂਦਾ ਵਾਸਤੂ ਬਿੱਲ ਆਪਾਂ ਕਹਿ ਸਕਦੇ ਹਾਂ। ਅਸਲ ਦੇ ਵਿੱਚ ਬਿੱਲ 1955 ਦਾ ਹੈਗਾ ਜੀ। ਐਸੈਂਸ਼ੀਅਲ ਕਮੋਡਿਟੀਜ਼ 1955 ਦਾ ਐਕਟ ਆ, ਉਹਦੇ ਵਿੱਚ ਇਹ ਸੋਧ ਕੀਤੀ ਗਈ ਆ ਜੀ। ਸੋਧ ਦੇ ਵਿੱਚ ਕੀ ਸੀ, ਉਹ ਐਕਟ ਕੀ ਸੀ? ਇਹ ਅਸਲ ਦੇ ਵਿੱਚ ਕੀ ਆ ਕਿ ਅਸੀਂ ਦੇਖ ਰਹੇ ਹਾਂ ਕਿ ਕਿਸਾਨਾਂ ਨੇ ਬਹੁਤ ਜ਼ਿਆਦਾ ਵਿਰੋਧ ਕੀਤਾ ਹੋਇਆ ਜੀ। ਪੰਜਾਬ ਦੇ ਵਿੱਚ ਤੇ ਹਰਿਆਣਾ ਦੇ ਵਿੱਚ ਖਾਸ ਤੌਰ ਤੇ ਵਿਰੋਧ ਹੋ ਰਿਹਾ। ਉਹਦਾ ਕਾਰਨ ਇਹ ਆ ਕਿ ਪੰਜਾਬ ਤੇ ਹਰਿਆਣਾ ਦੀ, ਜੇ ਆਪਾਂ ਬੈਕਬੋਨ ਕਹੀਏ, ਰੀੜ੍ਹ ਦੀ ਹੱਡੀ ਕਹਿ ਲਈਏ, ਕਿ ਉਹ ਖੇਤੀਬਾੜੀ ਆ। ਹੋਰ ਸਾਨੂੰ ਐਡਾ ਕੋਈ ਪ੍ਰੋਫਿਟ ਜਿਹੜਾ ਆ ਉਹ ਕਿਸੇ ਹੋਰ, ਚਾਹੇ ਉਹ ਇੰਡਸਟਰੀ ਦੇ ਵਿੱਚੋਂ ਆਪਾਂ ਰੱਖ ਲਈਏ, ਭਾਵੇਂ ਹਰਿਆਣੇ ਨੂੰ ਹੋਰ ਵੀ ਬਹੁਤ ਚੀਜ਼ਾਂ ਹੈਗੀਆਂ ਜੀ, ਪਰ ਸਾਡੇ ਇੱਧਰ ਨਹੀਂ ਹੋ ਪਾ ਰਿਹਾ ਇਸ ਗੱਲ ਦੇ ਵਿੱਚ। ਤੇ ਇਹ ਜਿਹੜਾ ਬਿੱਲ ਸੀ 1955 ਦਾ, ਇਹਦੇ ਵਿੱਚ ਕੀ ਕਿਹਾ ਗਿਆ ਕਿ ਕੁਛ ਚੀਜ਼ਾਂ ਜਿਹੜੀਆਂ ਕਿ ਬੜੀਆਂ ਲੋੜੀਂਦੀਆਂ ਹੁੰਦੀਆਂ, ਸਾਨੂੰ ਬੜੀਆਂ ਜ਼ਰੂਰੀ ਹੁੰਦੀਆਂ, ਉਹ ਚੀਜ਼ਾਂ ਦੇ ਉੱਤੇ ਇੱਕ ਰੈਗੂਲੇਸ਼ਨ ਕੀਤੀ ਜਾਵੇ, ਉਹਦੀ ਸਪਲਾਈ ਡਿਮਾਂਡ ਜਿਹੜੀ ਆ ਉਹ ਅੱਗੇ ਤੋਂ ਅੱਗੇ ਚਲਾਈ ਜਾਵੇ ਜੀ। ਹੁਣ ਉਹਦੇ ਵਿੱਚ ਕੀ ਹੁੰਦਾ ਸੀ ਕਿ 1955 ਦੀ ਜੇ ਆਪਾਂ ਗੱਲ ਕਰੀਏ, ਉਸ ਵੇਲੇ ਭਾਰਤ ਵਿੱਚ ਕੀ ਹੋਇਆ ਸੀ ਕਿ ਅਕਾਲ ਪੈਂਦੇ ਹੁੰਦੇ ਸੀ। ਲਾਲ ਬਹਾਦਰ ਸ਼ਾਸਤਰੀ ਦੇ ਵੇਲੇ ਦੀ ਆਪਾਂ ਗੱਲ ਕਰ ਲਈਏ ਜੀ, ਉਸ ਵੇਲੇ ਬਹੁਤ ਸਾਰੀਆਂ ਭੁੱਖਮਰੀ ਦੀਆਂ ਕਾਰਨ ਹੁੰਦੇ ਸੀ ਕਿ ਲਾਲ ਬਹਾਦਰ ਸ਼ਾਸਤਰੀ ਹੁਣਾਂ ਨੇ ਤਾਂ ਉਸ ਵੇਲੇ ਇਹ ਵੀ ਕਹਿ ਦਿੱਤਾ ਸੀ ਕਿ ਜਿਹੜਾ ਨਹੀਂ ਹੋ ਪਾ ਰਿਹਾ ਵੀ ਸਾਨੂੰ ਜਿਹੜਾ ਵਰਤਿਆ ਰੱਖਣੇ ਚਾਹੀਦੇ ਆ ਜੀ। ਤੇ ਇਸ ਤੋਂ ਬਾਅਦ ਜਿਹੜਾ 1955 ਵਾਲਾ ਐਕਟ ਆ, ਹੁਣ ਇਹ ਉਹਦੇ ਵਿੱਚ ਸੋਧ ਲਿਆਉਣ ਦੀ ਲੋੜ ਕਹੀ ਗਈ ਆ। ਉਹਦਾ ਕਾਰਨ ਇਹੀ ਆ ਕਿ ਜਿਹੜੀ ਸਾਡੀ ਲੋੜ ਸੀ, ਸਾਡੀ ਹੁਣ ਸਮਰੱਥਾ ਤੋਂ ਵੱਧ ਗਈ ਆ, ਇਹ ਸਰਕਾਰ ਕਹਿ ਰਹੀ ਆ ਜੀ ਕਿ ਸਾਡੀ ਜਿਹੜਾ ਪ੍ਰੋਡਕਸ਼ਨ ਆ ਉਹ ਬਹੁਤ ਜ਼ਿਆਦਾ ਵੱਧ ਗਈ ਆ। ਜਿਹੜੀ 1955 ਦੇ ਵਿੱਚ ਜੇ ਆਪਾਂ ਗੱਲ ਕਰੀਏ ਕਿ 10 ਮਿਲੀਅਨ ਦੇ ਕਰੀਬ ਆਪਣੇ ਕੋਲ ਪੈਦਾਵਾਰ ਹੁੰਦੀ ਸੀ, ਹੁਣ ਜਿਹੜੀ ਪੈਦਾਵਾਰ ਆ ਸਾਡੀ ਬਹੁਤ ਘਟ ਗਈ ਆ। ਹੁਣ ਪੈਦਾਵਾਰ ਵੱਧ ਗਈ ਆ ਪੈਦਾਵਾਰ ਜਿਹੜੀ ਆ, ਹੁਣ ਪੈਦਾਵਾਰ ਜਿਹੜੀ ਆ 10 ਗੁਣਾ ਦੇ ਕਰੀਬ ਵੱਧ ਗਈ ਆ। ਹੁਣ ਉਹਨਾਂ ਨੇ ਕਿਹਾ ਕਿ ਉਹ ਜਿਹੜਾ ਰੈਗੂਲੇਟ ਕਰਨਾ ਆ, ਹੁਣ ਉਹਦੇ ਉੱਤੇ ਸਟਾਕ ਦੀ ਪਹਿਲਾਂ ਲਿਮਿਟੇਸ਼ਨ ਸੀ ਕਿ ਤੁਹਾਨੂੰ ਇੰਨਾ ਸਟਾਕ ਜਿਹੜਾ ਆ ਉਹ ਰੱਖਣਾ ਪੈਣਾ, ਪਰ ਹੁਣ ਜਿਹੜਾ ਸਟਾਕ ਆ ਉਹ ਤੁਸੀਂ ਅਨਲਿਮਿਟਡ ਕਰ ਸਕਦੇ ਆ। ਇੱਕ ਤਰ੍ਹਾਂ ਦੇ ਨਾਲ ਕੋਆਪਰੇਟ ਨੂੰ ਸਿੱਧਾ ਹੁੰਗਾਰਾ ਦੇ ਦਿੱਤਾ ਗਿਆ ਜੀ। ਪਰ ਦਲਜੀਤ ਜੀ, ਇਸ ਖਬਰ ਦੇ ਬਹੁਤ ਸਾਰੇ ਪੱਖ ਆ, ਮੈਂ ਚਾਹੁੰਦਾ ਵੀ ਆਪਾਂ ਇੱਕ ਇੱਕ ਕਰਕੇ ਉਹ ਸਾਰੇ ਵਿਚਾਰੀਏ। ਸਭ ਤੋਂ ਪਹਿਲਾਂ ਮੈਂ ਗੱਲ ਕਰਨੀ ਚਾਹੂੰਗਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ। ਜਦੋਂ ਇਹ ਆਰਡੀਨੈਂਸ ਆਏ ਸੀ ਤਾਂ ਹਰ ਪਾਸੇ ਇਹਦਾ ਵਿਰੋਧ ਹੋ ਰਿਹਾ ਸੀ। ਕਿਸਾਨ ਪਿਛਲੇ 2-3 ਮਹੀਨਿਆਂ ਤੋਂ ਸੜਕਾਂ ਤੇ ਨੇ, ਰੋਸ ਪ੍ਰਦਰਸ਼ਨ ਹੋ ਰਹੇ ਨੇ। ਉਦੋਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਜਿਹੜੇ ਇਹ ਆਰਡੀਨੈਂਸ ਆ, ਇਹ ਕਾਨੂੰਨ ਆ, ਇਹ ਪੰਜਾਬ ਦੇ ਹੱਕ 'ਚ ਹੈ, ਕਿਸਾਨਾਂ ਦੇ ਹੱਕ 'ਚ ਆ। ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਚਿੱਠੀ ਵੀ ਪੇਸ਼ ਕੀਤੀ ਗਈ ਕਿ ਇਹ ਜਿਹੜੇ ਆ ਇਹ ਕਿਸਾਨਾਂ ਦੇ ਹੱਕ 'ਚ ਭੁਗਤਣਗੇ। ਇੱਥੋਂ ਤੱਕ ਕਿ ਬਾਪੂ ਬਾਦਲ ਵੀ ਲਾਈਵ ਆਏ ਫੇਸਬੁੱਕ ਤੇ, ਉਹਨਾਂ ਵੱਲੋਂ ਵੀ ਇਹੀ ਸਭ ਕੁਝ ਕਿਹਾ ਗਿਆ। ਪਰ ਜਿਸ ਤਰ੍ਹਾਂ ਹੁਣ ਪਹਿਲੇ ਦਿਨ ਤਾਂ ਬੀਬਾ ਬਾਦਲ ਤੇ ਸੁਖਬੀਰ ਬਾਦਲ ਹੁਣੀ ਗੈਰ ਹਾਜ਼ਰ ਰਹੇ, ਜਿਸ ਤੋਂ ਬਾਅਦ ਬਹੁਤ ਸਾਰਾ ਰੌਲਾ ਪਿਆ ਇਸ ਤੇ ਮੁੱਦੇ ਤੇ। ਪਰ ਜਿਸ ਤਰ੍ਹਾਂ ਅਗਲੇ ਦਿਨ ਆ ਕੇ ਸੁਖਬੀਰ ਬਾਦਲ ਵੱਲੋਂ ਇਸ ਚੀਜ਼ ਤੇ ਯੂ ਟਰਨ ਲਿਆ ਗਿਆ ਤੇ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਪਾਰਟੀ ਦਰਸਾਇਆ ਗਿਆ, ਇਸ ਨੂੰ ਕਿੱਦਾਂ ਦੇਖਦੇ ਹੋ ਤੁਸੀਂ? ਦੇਖੋ, ਇਹਦੇ ਵਿੱਚ ਵੀ ਆਪਾਂ ਜੇ ਗੱਲ ਕਰ ਲਈਏ 1992 ਤੋਂ ਪਹਿਲਾਂ ਦਾ ਜਿਹੜਾ ਅਕਾਲੀ ਦਲ ਆ ਤੇ ਅੱਜ ਦਾ ਅਕਾਲੀ ਦਲ ਆ, ਉਹਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਚੁੱਕਾ ਜੀ। 57 ਮਹੀਨਿਆਂ ਦਾ ਰਾਸ਼ਟਰਪਤੀ ਰਾਜ ਲਾਗੂ ਰਿਹਾ 1992 ਤੱਕ, ਤੇ ਫਿਰ ਇਲੈਕਸ਼ਨਸ ਦੇ ਵਿੱਚ ਇਹਨਾਂ ਨੇ ਬਾਈਕਾਟ ਕਰ ਦਿੱਤਾ ਤੇ ਸਰਕਾਰ ਕਾਂਗਰਸ ਦੀ ਬਣ ਗਈ। ਈਵਨ ਕਿ ਵਿਰੋਧੀ ਧਿਰ ਦੇ ਵਿੱਚ ਵੀ ਉਸ ਵੇਲੇ ਨਹੀਂ ਸੀਗੇ ਜੀ। ਹੁਣ ਉਸ ਤੋਂ ਬਾਅਦ 1992 'ਚ ਜਦੋਂ ਸਰਕਾਰ ਬਣਦੀ ਆ ਤੇ ਉਸ ਤੋਂ ਬਾਅਦ
ਜਿਹੜਾ 1997 ਚ ਇਹਨਾਂ ਨੇ ਬੀਜੇਪੀ ਦੇ ਨਾਲ ਸਮਝੌਤਾ ਕਰ ਲਿਆ, ਜਿਹੜੀ ਸਰਕਾਰ ਪਹਿਲੀ ਵਾਰ ਇਹਨਾਂ ਦੀ ਮੈਜੋਰਟੀ ਦੇ ਵਿੱਚ ਆਈ ਆ ਜੀ। ਪ੍ਰਕਾਸ਼ ਸਿੰਘ ਬਾਦਲ ਉਸ ਵੇਲੇ ਚੀਫ ਮਿਨਿਸਟਰ ਬਣੇ, ਉਸ ਵੇਲੇ ਇਹਨਾਂ ਦਾ ਸਮਝੌਤਾ ਭਾਜਪਾ ਦੇ ਨਾਲ ਹੋਇਆ। ਹੁਣ ਸੋਚਣ ਵਾਲੀ ਗੱਲ ਇਹ ਸੀ ਕਿ ਅਕਾਲੀ ਦਲ ਦੀਆਂ ਜਿਹੜੀਆਂ ਮੇਨ ਏਜੰਡਾ ਸੀ ਉਹ ਮੀਰੀ ਤੇ ਪੀਰੀ ਵਾਲਾ ਏਜੰਡਾ ਆ ਜੀ। ਸਿੱਖਾਂ ਨੂੰ ਇਕਨੋਮਿਕਲੀ ਆਪਾਂ ਜਾਂ ਸੋਸ਼ਲੀ ਹਰ ਤਰ੍ਹਾਂ ਦੇ ਨਾਲ ਗੱਲ ਕਰ ਲਈਏ ਕਿ ਇਹਨਾਂ ਨੂੰ ਡਿਵੈਲਪ ਕਰਨਾ ਸੀ ਜੀ। ਹੁਣ ਦੂਜੇ ਪਾਸੇ ਭਾਜਪਾ ਦਾ ਜਿਹੜਾ ਏਜੰਡਾ ਸੀ ਉਹ ਹਿੰਦੂਆਂ ਪਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਮੀਰੀ ਤੇ ਪੀਰੀ ਵਾਲਾ ਏਜੰਡਾ, ਤੁਹਾਨੂੰ ਲੱਗਦਾ ਕਿ ਇਸ ਵਕਤ ਉਹ ਆਪਣੇ ਏਜੰਡੇ ਤੇ ਖੜੀ ਆ? ਜੋ ਕੁਝ ਵੀ ਪਿਛਲੇ ਕਈ ਸਾਲਾਂ 'ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤਾ ਗਿਆ, ਜਿਸ ਤਰ੍ਹਾਂ ਦੀ ਰਾਜਨੀਤੀ ਕੀਤੀ ਗਈ, ਇਹ ਲੱਗਦਾ ਕਿ ਉਸ ਏਜੰਡੇ ਤੇ ਅਜੇ ਵੀ ਖੜੇ ਹੋ? ਨਹੀਂ, ਦੇਖੋ ਮੈਂ ਇਹੀ ਕਹਿ ਰਿਹਾ ਕਿ 1992 ਦਾ ਜਿਹੜਾ ਪਹਿਲਾਂ ਦਾ ਤੱਕ ਦਾ ਏਜੰਡਾ ਉਹ ਮੀਰੀ ਤੇ ਪੀਰੀ ਦਾ ਹੀ ਜੀ। ਪਰ 1997 ਦੇ ਵਿੱਚ ਜਦੋਂ ਇਹਨਾਂ ਦਾ ਸਮਝੌਤਾ ਹੋ ਜਾਂਦਾ ਆ ਭਾਜਪਾ ਦੇ ਨਾਲ, ਉਸ ਵੇਲੇ ਇਹਨਾਂ ਨੇ ਮਿਨੀਮਮ ਇੱਕ ਕਾਮਨ ਪ੍ਰੋਗਰਾਮ ਰੱਖਿਆ ਗਿਆ। ਹੁਣ ਤੁਸੀਂ ਦੇਖੋ ਕਿ ਸਾਡਾ ਸਿੱਖਾਂ ਦੇ ਨਾਲ ਅਕਾਲੀ ਦਲ ਦਾ ਜਿਹੜਾ ਸਿੱਧਾ ਸੰਬੰਧ ਸੀ, ਦੂਜੇ ਪਾਸੇ ਬੀਜੇਪੀ ਦਾ ਹਿੰਦੂਆਂ ਦੇ ਉਹੀ ਬਿਲਕੁਲ ਸੋਸ਼ਲੀ ਇਕਨੋਮੀ ਉਹਨਾਂ ਨੂੰ ਡਿਵੈਲਪ ਕਰਨਾ ਸੀ। ਬਿਲਕੁਲ। ਹੁਣ ਅਸੀਂ ਜੰਮੂ ਕਸ਼ਮੀਰ ਦੀ ਲੈ ਲੈਂਦੇ ਹਾਂ ਉਦਾਹਰਨ, ਉਹਦੇ ਵਿੱਚ ਵੀ ਇਹਨਾਂ ਨੇ ਸਮਝੌਤਾ ਕੀਤਾ ਸੀ ਜੀ। ਉੱਥੇ ਵੀ ਜਿਹੜਾ ਬਿਲਕੁਲ ਉਹ ਇੱਕ ਮੁਸਲਿਮ ਪਾਰਟੀ ਸੀ ਤੇ ਦੂਜੇ ਪਾਸੇ ਇਹ ਸੀਗੇ ਇਹਨਾਂ ਦਾ ਇੱਕ ਮੁਸਲਿਮ ਤੇ ਵੈਸੇ ਉਹਦਾ ਐਂਟੀ ਆ, ਪਰ ਫਿਰ ਵੀ ਇੱਕ ਕਾਮਨ ਜਿਹਨੂੰ ਆਪਾਂ ਸੂਤਰੀ ਪ੍ਰੋਗਰਾਮ ਕਹਿ ਦਿੰਦੇ ਆ ਜੀ, ਉਹ ਪ੍ਰੋਗਰਾਮ ਬਣਾਇਆ ਜਾਂਦਾ। ਉਹਦੇ ਵਿੱਚ ਕੀ ਕਿਹਾ ਜਾਂਦਾ ਕਿ ਜਿਹੜੀ ਚੀਜ਼ ਦੇ ਉੱਤੇ ਸਾਡੇ ਕੰਟਰਾਸਟ ਆ, ਸਾਡੀ ਹੋ ਸਕਦਾ ਵੀ ਸਾਡੇ ਇਹਦੇ ਉੱਤੇ ਵਿਚਾਰ ਨਹੀਂ ਰਲਣਗੇ, ਅਸੀਂ ਉਹਦੇ ਉੱਤੇ ਗੱਲ ਨਹੀਂ ਕਰਨੀ ਜੀ। ਅਸੀਂ ਇੱਕ ਕਾਮਨ ਪ੍ਰੋਗਰਾਮ ਰੱਖ ਲਈਏ ਕਿ ਜਿਹਦੇ ਵਿੱਚ ਸਾਡੇ ਦੋਨਾਂ ਦਾ ਹੀ ਸਰੋਕਾਰ ਹੋਵੇ, ਜੀ, ਸਾਡੀ ਲੜਾਈ ਨਾ ਹੋਵੇ, ਹੁਣ ਤਾਂ ਹੀ ਸਮਝੌਤਾ ਹੋਊਗਾ। ਬਿਲਕੁਲ। ਹੁਣ ਉਹਦੇ ਵਿੱਚ ਸਰੋਕਾਰ ਕੀ ਰੱਖ ਲਿਆ? ਵਿਕਾਸ, ਡਿਵੈਲਪਮੈਂਟ। ਜੀ। 1997 ਤੋਂ ਤੁਸੀਂ ਗੱਲ ਕਰੋ, ਉਦੋਂ ਪਹਿਲਾਂ ਦੀਆਂ ਜਿੰਨੀਆਂ ਵੀ ਗੱਲਾਂ ਹੁੰਦੀਆਂ ਸੀ, ਉਸ ਵੇਲੇ ਗੱਲ ਹੁੰਦੀ ਸੀ ਪੰਥ ਦੀ। ਜੀ। ਪੰਥ ਤੋਂ ਬਾਅਦ 1997 ਦੇ ਵਿੱਚ ਦੋ ਗੱਲਾਂ ਜੋੜੀਆਂ ਗਈਆਂ, ਇੱਕ ਜੋੜੀ ਗਈ ਪੰਜਾਬ ਦੀ ਤੇ ਨਾਲ ਪੰਜਾਬੀਅਤ। ਜੀ। ਉਹ ਦੋ ਚੀਜ਼ਾਂ ਜੋੜ ਦਿੱਤੀਆਂ ਗਈਆਂ। ਹੁਣ ਜਦੋਂ ਪੰਜਾਬ ਤੇ ਪੰਜਾਬੀਅਤ ਦੀ ਗੱਲ ਹੁੰਦੀ ਆ ਤੇ ਉਹਦੇ ਨਾਲ ਕੀ ਹੁੰਦਾ ਕਿ ਤੁਸੀਂ ਜਿਹੜਾ ਸਾਰਿਆਂ ਨੂੰ, ਹੁਣ ਉਹਦੇ ਵਿੱਚ ਹਿੰਦੂ ਵੀ ਤੁਸੀਂ ਕਵਰ ਅਪ ਕਰਦੇ ਜੀ। ਜੀ। ਹੁਣ ਉਹ ਤੋਂ ਸਮਝੌਤੇ ਤੋਂ ਬਾਅਦ ਹੀ ਇਹ ਹੋ ਜਾਂਦੀ ਆ ਕਿ ਅੱਜ ਤੱਕ ਜਿਹੜਾ ਅਕਾਲੀ ਦਲ ਦਾ ਜੋ ਵੀ ਚੱਲ ਰਿਹਾ ਆ ਉਹਦਾ ਸਿੱਧਾ ਫਰਕ ਜਿਹੜਾ ਆ ਹੁਣ ਤੱਕ ਪਿਆ ਆ ਕਿ ਉਸੇ ਕਾਮਨ ਪ੍ਰੋਗਰਾਮ ਨੂੰ ਸੰਭਾਲਣ ਦੇ ਕਰਕੇ ਅਕਾਲੀ ਦਲ ਦੁਚਿੱਤੀਆਂ ਦੇ ਵਿੱਚ ਆ। ਇਸੇ ਕਰਕੇ ਉਹ ਸਿੱਧਾ ਵਿਰੋਧ ਵੀ ਨਹੀਂ ਕਰ ਪਾ ਰਿਹਾ ਕਿ ਸਾਡਾ ਜਿਹੜਾ ਉਹ ਸਮਝੌਤਾ ਆ ਕਾਮਨ ਸੂਤਰੀ ਪ੍ਰੋਗਰਾਮ ਦੇ ਵਿੱਚ ਤੇ ਸਾਡੇ ਕੋਲ ਮਿਨਿਸਟਰੀ ਆ ਤੇ ਉਹਦੇ ਨਾਲ ਸਾਡੇ ਉੱਤੇ ਅਸਰ ਪੈ ਸਕਦਾ। ਜੀ। ਦੂਜਾ ਇਹ ਆ, ਇਹਨਾਂ ਨੂੰ ਇਹ ਵੀ ਪਤਾ ਆ ਕਿ ਭਾਜਪਾ ਤੋਂ ਬਗੈਰ ਸ਼ਾਇਦ ਇਹ ਸਰਕਾਰ ਪੂਰੇ ਪ੍ਰੋਪਰ ਤਰੀਕੇ ਦੇ ਨਾਲ ਨਾ ਬਣਾ ਪਾਉਣ। ਦੂਜਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਆ। ਖੇਤਰੀ ਪਾਰਟੀ ਦੇ ਲਈ ਇੱਕ ਲੋੜ ਆ ਕਿ ਤੁਸੀਂ ਇੱਕ ਤੁਹਾਨੂੰ ਸਹਾਰਾ ਚਾਹੀਦਾ ਫੈਡਰਲ ਗਵਰਨਮੈਂਟ ਤੋਂ। ਜੀ। ਕਾਂਗਰਸ ਤੋਂ ਤੁਸੀਂ ਆਸਾਂ ਨਹੀਂ ਰੱਖ ਸਕਦੇ, ਕਾਂਗਰਸ ਦੇ ਤਾਂ ਸ਼ੁਰੂ ਤੋਂ ਵਿਰੋਧ ਆ। ਜੀ। ਕਾਂਗਰਸ ਨਾਲ ਤਾਂ ਆਪਣਾ ਸਮਝੌਤਾ ਹੋਣਾ ਹੀ ਨਹੀਂ। ਇਸ ਕਰਕੇ ਸਾਨੂੰ ਇੱਕ ਫੈਡਰਲ ਢਾਂਚੇ ਦੇ ਵਿੱਚ ਇੱਕ ਤਾਂ ਸਾਨੂੰ ਚੀਜ਼ ਚਾਹੀਦੀ ਆ ਜਿਹੜਾ ਕਿ ਸਾਨੂੰ ਸੈਂਟਰ ਦੇ ਵਿੱਚ ਸਪੋਰਟ ਕਰ ਪਾਵੇ। ਇਸ ਕਰਕੇ ਅਕਾਲੀ ਦਲ ਨੇ ਉਹ ਜਿਹੜਾ ਇੱਕ ਸਹਾਰਾ ਆ ਉਹ ਬੀਜੇਪੀ ਵੱਲ ਦੇਖਿਆ ਗਿਆ। ਪਰ ਜਿਸ ਤਰੀਕੇ ਨਾਲ ਹੁਣ ਵਿਰੋਧ ਹੋਇਆ ਤੇ ਕਿਸਾਨਾਂ ਦੀ ਜਿਹੜੀ ਮੇਨ, ਜੇ ਆਪਾਂ ਕਹੀਏ ਕਿ ਅਕਾਲੀ ਦਲ ਨੂੰ ਸਪੋਰਟ ਹੀ ਕਿਸਾਨਾਂ ਦੀ ਆ, ਕਿਸਾਨੀ ਦੀ ਆ, ਤੇ ਇਹਨਾਂ ਦੇ ਜੇ ਆਪਾਂ ਲੀਡਰਾਂ ਦੀ ਗੱਲ ਕਰ ਲਈਏ ਜਾਂ ਵਰਕਰਾਂ ਦੀ ਗੱਲ ਕਰ ਲਈਏ, ਮੋਸਟ ਆਫ ਦੈਮ ਜੇ ਉਹ ਸਾਰੇ ਕਿਸਾਨੀ ਦੇ ਨਾਲ ਸੰਬੰਧਿਤ ਹੈਗੇ। ਇਸ ਕਰਕੇ ਕਾਫੀ ਹੁਣ ਉਹ ਦੁਚਿੱਤੀ ਦੇ ਵਿੱਚ ਸੀਗੇ। ਪਰ ਕੱਲ ਸੁਖਬੀਰ ਬਾਦਲ ਹੋਣਾ ਦੀ ਮੈਂ ਸਪੀਚ ਵੀ ਵੈਸੇ ਸੁਣੀ ਆ, ਕਾਫੀ ਅਗਰੈਸਿਵ ਵੀ ਨਜ਼ਰ ਆਏ ਆ ਕਿ ਅਸੀਂ ਕਿਹਾ ਸੀ ਇਹਨਾਂ ਨੂੰ, ਭਾਵੇਂ ਪਹਿਲੇ ਦਿਨ ਬਾਈਕਾਟ ਜਦੋਂ ਹੋਇਆ ਉਹਦੇ ਨਾਲ ਮੀਡੀਆ ਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵ ਗਿਆ ਕਿ ਨਹੀਂ ਇਹਦਾ ਬਹੁਤ ਗਲਤ ਗਿਆ ਅਸਰ, ਕਿ ਕੈਪਟਨ ਸਾਹਿਬ ਨੇ ਵੀ ਕਿਹਾ ਵੀ ਦੇਖੋ ਜਾਣ ਕੇ ਨਹੀਂ ਗਿਆ ਉਸ ਵੇਲੇ। ਜੀ। ਤੇ ਖੈਰ ਭਾਵੇਂ ਉਹਨਾਂ ਕੋਲ ਮੈਜੋਰਟੀ ਹੈਗੀ ਆ ਪਰ ਇਹਦੇ ਪ੍ਰਭਾਵ ਹੁਣ ਆਉਣ ਵਾਲੀ ਰਾਜਨੀਤੀ। ਇੱਥੇ ਪਰਮਜੀਤ ਭੁੱਲਰ ਹੋਣਾ ਦਾ ਵੀ ਇਹ ਮੰਨਣਾ, ਉਹਨਾਂ ਨੇ ਟਿੱਪਣੀ ਕੀਤੀ ਕਿ ਉਹਨਾਂ ਨੂੰ ਪਤਾ ਬਾਦਲਾਂ ਨੂੰ ਕਿ ਜੇ ਅਸੀਂ ਵਿਰੋਧ ਨਹੀਂ ਕਰਦੇ, ਜੇ ਕਿਸਾਨਾਂ ਦੇ ਹੱਕ 'ਚ ਨਹੀਂ ਖੜਦੇ ਤਾਂ ਪੰਜਾਬ 'ਚ ਕਿਸੇ ਨਹੀਂ ਵੰਡ ਦੇਣਾ, ਕਿਉਂਕਿ 2022 ਦੀਆਂ ਵੋਟਾਂ ਵੀ ਆ ਰਹੀਆਂ, ਅੱਗੇ ਵੋਟਾਂ ਮੰਗਣ ਲੋਕਾਂ ਦੇ ਰੂਬਰੂ ਹੋਣਾ ਪੈਣਾ। ਸੋ ਉਹਨਾਂ ਦਾ ਮੰਨਣਾ ਮੇਰੇ ਖਿਆਲ ਜੋ ਕਿ ਕਾਫੀ ਹੱਦ ਤੱਕ ਸਹੀ ਵੀ ਆ, ਕਿਉਂਕਿ ਜਿਸ ਤਰੀਕੇ ਨਾਲ ਦਾ ਇਹ ਯੂ ਟਰਨ ਲਿਆ ਗਿਆ, ਬਿਲਕੁਲ ਹੀ ਪਹਿਲਾਂ ਕਿਹਾ ਗਿਆ ਕਿ ਇਹ ਆਰਡੀਨੈਂਸ ਪੰਜਾਬ ਦੇ ਹੱਕ 'ਚ ਆ, ਹੁਣ ਬਿਲਕੁਲ ਹੀ ਉਹਦੇ ਵਿੱਚ ਜਿਹੜੀ ਉਹਨਾਂ ਨੇ ਸਪੀਚ ਦਿੱਤੀ ਉਹਦੇ ਵਿੱਚ ਇਹ ਕਿਹਾ ਗਿਆ ਕਿ ਬੀਬਾ ਬਾਦਲ ਆ, ਇਹਨਾਂ ਨੇ ਮੀਟਿੰਗ 'ਚ ਵੀ ਉਸ ਚੀਜ਼ ਦਾ ਵਿਰੋਧ ਕੀਤਾ। ਅਸੀਂ ਸ਼ੁਰੂ ਤੋਂ ਇਹ ਕਹਿੰਦੇ ਆਏ ਕਿ ਆਰਡੀਨੈਂਸ ਨੂੰ ਬਿੱਲ ਨਹੀਂ ਲਿਆਉਣਾ ਚਾਹੀਦਾ, ਪਰ ਸਾਡੀ ਗੱਲ ਨਹੀਂ ਸੁਣੀ ਜਾ ਰਹੀ। ਉਹ ਬਿਲਕੁਲ ਹੀ ਜਿਹੜੀਆਂ ਪਹਿਲੀਆਂ ਗੱਲਾਂ ਸੀ ਉਹਨਾਂ ਤੋਂ ਬਿਲਕੁਲ ਵੱਖਰਾ ਸੀ। ਦੇਖੋ ਇਹਦੇ ਹਰ ਚੀਜ਼ ਦੇ ਦੋ ਪੱਖ ਹੁੰਦੇ ਆ। ਜੀ। ਜਦੋਂ ਇਹ ਜਿਹੜਾ ਬਿੱਲ ਲਿਆਂਦਾ ਗਿਆ ਉਹਦੇ ਵਿੱਚ ਇਹ ਹੋਣਾ ਕਿ ਦੇਖੋ ਅਸਲੀ ਜਿਹੜਾ ਸੈਂਟਰ ਸਰਕਾਰ ਦਾ ਉਹ ਹੈਗਾ 5 ਟ੍ਰਿਲੀਅਨ ਇਕਨੋਮੀ ਬਣਾਉਣੀ। ਜੀ। ਅਸੀਂ ਹੋਰ ਥੋੜ੍ਹਾ ਜਿਹਾ ਪਿੱਛੇ ਚੱਲਦੇ ਹਾਂ। 1991 ਦੇ ਵਿੱਚ ਮਨਮੋਹਨ ਸਿੰਘ ਜਦੋਂ ਫਾਈਨੈਂਸ ਮਿਨਿਸਟਰ ਸੀਗੇ, ਅਸਲ ਦੇ ਵਿੱਚ ਤਾਂ ਇਹ ਸਟਾਰਟਿੰਗ ਉਸ ਵੇਲੇ ਹੋ ਚੁੱਕੀ ਸੀ। ਅੱਜ ਅਸੀਂ ਕਹਿ ਰਹੇ ਹਾਂ ਕਿ ਕੈਪਟਨ ਸਾਹਿਬ ਜਿਹੜਾ ਵਿਰੋਧ ਕਰ ਰਹੇ ਆ, ਅਸਲ ਦੇ ਵਿੱਚ ਚਾਹੇ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਹੋਵੇ, ਅਸਲ ਵਿੱਚ ਇਹ ਆ ਕਿ ਇਕਨੋਮੀ ਨੂੰ ਤੁਸੀਂ ਕਿੱਦਾਂ ਡਿਵੈਲਪ ਕਰਨਾ।
ਜੀ ਬਿਲਕੁਲ ਉਸੇ ਤਰ੍ਹਾਂ ਦੀਆਂ ਸਿਚੁਏਸ਼ਨ ਜਿਹੜੀਆਂ ਉਦੋਂ ਵੀ ਵਰਸਟ ਬਣ ਚੁੱਕੀਆਂ ਆ ਇਸ ਵੇਲੇ ਸਿਚੁਏਸ਼ਨ। 1991 ਦੇ ਵਿੱਚ ਕੀ ਹੋਇਆ ਸੀ, ਸਾਡੀ ਇਕਨੋਮੀ ਬਿਲਕੁਲ ਡਿੱਗੀ ਹੋਈ ਸੀ, ਕੋਈ 3% ਦੀ GDP ਤੇ ਅਸੀਂ ਗਰੋ ਕਰ ਰਹੇ ਸੀ। ਅੱਜ ਤਾਂ ਸਾਡੀ GDP -20 ਤੋਂ ਥੱਲੇ ਜਾ ਰਹੀ ਹੈ। ਬਿਲਕੁਲ ਇੰਨਾ ਜ਼ਿਆਦਾ ਸਾਡਾ ਨਿਘਾਰ ਆ ਗਿਆ। ਹੁਣ ਗਵਰਨਮੈਂਟ ਨੇ ਆਪਣੇ ਆਪ ਨੂੰ ਚੱਕਣਾ ਕਿੱਦਾਂ? ਜੀ ਉਸ ਵੇਲੇ ਉਹਨਾਂ ਨੇ ਇੱਕ 1969 ਦੇ ਵਿੱਚ ਐਕਟ ਬਣਿਆ ਸੀ MRTP। ਜੀ MRTP ਐਕਟ ਜਿਹੜਾ 1969 ਦਾ, ਉਹ ਇਹ ਕਹਿੰਦਾ ਸੀ ਕਿ ਜਿਹੜੇ ਪੈਸੇ ਆ ਜਾਂ ਜਿਹੜੀ ਇਨਕਮ ਆ ਉਹ ਕੁਝ ਹੱਥਾਂ ਦੇ ਵਿੱਚ ਨਾ ਲਿਮਟਡ ਰਵੇ, ਉਹ ਰੋਕ ਲਾਉਂਦਾ ਸੀ। ਇਸੇ ਕਰਕੇ ਉਹਨਾਂ ਨੇ ਬਹੁਤ ਜ਼ਿਆਦਾ ਸਹੂਲਤਾਂ, ਸਬਸਿਡੀਜ਼ ਦਿੱਤੀਆਂ ਬਹੁਤ ਜ਼ਿਆਦਾ। 1991 ਦੇ ਵਿੱਚ ਉਹ ਐਕਟ ਬੰਦ ਕੀਤਾ। ਉਹਦੇ ਨਾਲ ਕੀ ਹੋਇਆ ਕਿ ਗਵਰਨਮੈਂਟ ਸਬਸਿਡੀ ਜਿਹੜੀ ਆ ਉਹ ਬਹੁਤ ਘੱਟ ਕਰ ਦਿੱਤੀ, ਪਬਲਿਕ ਸੈਕਟਰ ਜਿਹੜੇ ਆ ਉਹ ਬੰਦ ਕਰ ਦਿੱਤੇ, ਪ੍ਰਾਈਵੇਟਾਈਜੇਸ਼ਨ ਸ਼ੁਰੂ ਹੋ ਗਈ, ਨਿੱਜੀਕਰਨ ਜਿਹਨੂੰ ਆਪਾਂ ਕਹਿ ਦਿੰਦੇ ਆ। ਅਸਲ ਵਿੱਚ ਉਹ ਜਿਹੜਾ 1991 ਦੇ, ਚਾਹੇ ਆਪਾਂ ਗੈਟ ਸਮਝੌਤੇ ਜਿਹਦੇ ਨਾਲ ਕਿ ਮੰਡੀਆਂ ਨੂੰ ਖੋਲ ਦਿੱਤਾ ਗਿਆ, ਬਾਹਰੋਂ ਵੀ ਇਨਵੈਸਟਰ ਮੰਗਵਾਏ ਗਏ ਕਿ ਇਨਵੈਸਟ ਤੁਸੀਂ ਕਰੋ। ਅੱਜ ਵੀ ਮੋਦੀ ਸਰਕਾਰ ਦੀ ਇਹ ਆ ਕਿ ਅਸੀਂ ਹੁਣ ਲੋਕਾਂ ਨੂੰ ਮੂੰਹ ਕੀ ਦਿਖਾਈਏ। GDP ਇੰਨੀ ਜ਼ਿਆਦਾ ਡਿੱਗ ਗਈ ਆ, ਇੰਨਾ ਜ਼ਿਆਦਾ ਕੰਮ ਖਰਾਬ ਹੋ ਗਿਆ। ਹੁਣ ਉਹ ਜਿਹੜਾ ਇਹ ਵਸਤੂਆਂ ਦਾ ਵੀ ਆਪਾਂ ਗੱਲ ਕਰ ਲਈਏ, ਜਿੱਦਾਂ ਤੁਸੀਂ ਕਿਹਾ ਕਿ ਮੋਦੀ ਸਾਹਿਬ ਹੁਣਾਂ ਦਾ ਮੰਨਣਾ ਹੈ ਕਿ ਲੋਕਾਂ ਨੂੰ ਕਿੱਦਾਂ ਮੂੰਹ ਵਿਖਾਈਏ, GDP ਇੰਨੀ ਡਿੱਗੀ। ਪਰ ਜਦੋਂ GDP ਡਿੱਗੀ ਉਹਦੇ ਵੀ ਵੇਰਵੇ ਕੱਢੇ ਗਏ ਕਿ ਕਿਹੜੇ ਜਿਹੜੀਆਂ ਕਾਰੋਬਾਰ ਆ ਉਹ ਘਾਟੇ ਦੇ ਵਿੱਚ ਗਏ। ਉਦੋਂ ਵੀ ਜਦੋਂ ਵੇਰਵੇ ਕੱਢੇ ਗਏ ਤੇ ਉਦੋਂ ਵੀ ਖੇਤੀ ਜਿਹੜੀ ਸੀ, ਖੇਤੀ ਸੈਕਟਰ ਉਹ ਫਾਇਦੇ 'ਚ ਜਾ ਰਿਹਾ ਸੀ। ਹੁਣ ਇੱਕ ਚੀਜ਼ ਜਦੋਂ ਤੁਹਾਡੀ GDP ਡਿੱਗ ਰਹੀ ਆ, ਉਦੋਂ ਵੀ ਇੱਕ ਚੀਜ਼ ਦਾ ਫਾਇਦੇ 'ਚ ਜਾਣਾ, ਉਹਨੂੰ ਵੀ ਇੱਕ ਤਰ੍ਹਾਂ ਨਾਲ ਨਿੱਜੀਕਰਨ ਕਰਨਾ, ਇਹ ਕਿੱਥੋਂ ਤੱਕ ਜਾਇਜ਼ ਹੈ? ਨਹੀਂ ਦੇਖੋ, ਉਹਦੇ ਵਿੱਚ ਇਹੀ ਆ ਕਿ ਸਬਸਿਡੀ, ਖਾਸ ਤੌਰ ਤੇ ਆਪਾਂ ਇਲੈਕਟ੍ਰਿਸਿਟੀ ਬਿੱਲ ਅਮੈਂਡਮੈਂਟ ਉਹ ਵੀ ਲਿਆਂਦਾ ਕਿ ਬਿਜਲੀ ਦਾ ਵਿੱਚ, ਉਹਦੇ ਵਿੱਚ ਦੇਖੋ ਗੱਲਾਂ ਤਾਂ ਬਹੁਤ ਵਧੀਆ, ਜਿੱਦਾਂ ਦੋ ਪੱਖ ਆਪਾਂ ਗੱਲ ਕਰ ਲਈ ਜੀ। ਇੱਕ ਪੱਖ ਤਾਂ ਇਹ ਹੈਗਾ ਕਿ ਉਹ ਬਿਜਲੀ ਵਿੱਚ ਵੀ ਕਿਹਾ ਗਿਆ ਕਿ ਹਾਈਡਰੋ ਪਾਵਰ ਪਲਾਂਟ ਜਿਹੜੇ ਹੈਗੇ ਆ ਜਾਂ ਸੋਲਰ ਪਲਾਂਟ ਹੈਗੇ ਆ, ਉਹਨਾਂ ਦੇ ਉੱਤੇ ਜ਼ਿਆਦਾ ਡਿਪੈਂਡੈਂਟ ਹੋਈਏ ਆਪਾਂ। ਬਹੁਤ ਵਧੀਆ ਗੱਲ ਹੈ। ਸਾਨੂੰ ਕੋਲ ਦੇ ਪੋਲੂਸ਼ਨ ਬਹੁਤ ਜ਼ਿਆਦਾ ਬਣ ਗਿਆ, ਐਕਸਪੈਂਸਿਵ ਜ਼ਿਆਦਾ ਪੈਂਦੀ ਹੈ, ਸਾਨੂੰ ਬਹੁਤ ਵਧੀਆ ਜੇ ਤੁਸੀਂ ਜਿਹੜੇ ਨਵਿਆਉਣਯੋਗ ਸੋਮੇ ਆਪਾਂ ਕਹਿ ਦਿੰਦੇ ਉਹਨਾਂ ਦੇ ਉੱਤੇ ਆਪਾਂ ਜੇ ਡਿਪੈਂਡ ਹੁੰਦੇ ਹਾਂ। ਪਰ ਨਾਲ ਹੀ ਇਹ ਕਹਿ ਦਿੱਤਾ ਵੀ ਖੇਤੀ ਸੈਕਟਰ ਦੇ ਉੱਤੇ ਸਬਸਿਡੀ ਵੀ ਬੰਦ ਹੋਣੀ, ਕਿਸੇ ਵੀ ਤਰੀਕੇ ਦੇ ਨਾਲ ਸਬਸਿਡੀ ਜਿਹੜੀ ਆ ਉਹ ਬੰਦ ਹੋਣੀ ਚਾਹੀਦੀ ਆ। ਬਿਲਕੁਲ ਇਸੇ ਤਰੀਕੇ ਦੇ ਨਾਲ ਖੇਤੀਬਾੜੀ ਦੇ ਵਿੱਚ ਕੀਤਾ ਗਿਆ ਕਿ ਚਾਹੇ ਉਹ ਖਾਦਾਂ ਦੇ ਉੱਤੇ ਜਿਹੜਾ ਇਹ ਐਕਟ ਵੀ ਕੱਲ ਲੋੜੀਂਦੀਆਂ ਵਸਤਾਂ ਦਾ ਸੀ ਕਿ ਤੁਸੀਂ ਸਟਾਕ ਕਿੰਨਾ ਜ਼ਿਆਦਾ ਰੱਖ ਸਕਦੇ ਆ ਜੀ, ਕਿ 1955 ਦਾ ਇਹ ਸੀ ਕਿ ਤੁਸੀਂ ਸਟਾਕ ਨਹੀਂ ਰੱਖ ਸਕਦੇ ਜੀ। ਤੁਸੀਂ 2019 ਦੇ ਵਿੱਚ ਦੇਖੋ 78,000 ਦੇ ਕਰੀਬ ਰੇਡਾਂ ਪਈਆਂ ਜੀ। ਕਿੱਥੇ ਪਈਆਂ? ਕਿ ਜਿਹੜੇ ਲੋਕਾਂ ਨੇ ਵੀ ਸਟਾਕ ਤੇ ਨਹੀਂ ਕੀਤਾ। ਹੁਣ ਪਿਆਜ਼ ਦੀ ਕੀਮਤ ਕਿਉਂ ਇੰਨੀ ਜ਼ਿਆਦਾ ਵੱਧ ਗਈ ਆ? ਪਿਆਜ਼ ਉਸ ਐਕਟ ਦੇ ਅੰਡਰ ਆਉਂਦਾ ਸੀ ਕਿ ਤੁਸੀਂ ਇਹਨੂੰ ਸਟਾਕ ਨਹੀਂ ਸੀ ਕਰ ਸਕਦੇ। ਆਲੂ ਉਹਦੇ ਵਿੱਚ ਆਉਂਦਾ ਹੁੰਦਾ ਸੀ। ਪਰ ਹੁਣ ਸਰਕਾਰ ਇਹ ਕਹਿ ਰਹੀ ਆ ਕਿ ਸਾਡੇ ਕੋਲ ਇੰਨਾ ਜ਼ਿਆਦਾ ਭੰਡਾਰ ਬਣ ਗਿਆ। 1951 ਦੇ ਵਿੱਚ ਸਾਡੇ ਕੋਲ 10 ਮਿਲੀਅਨ ਟਨ ਹੁੰਦਾ ਸੀ ਅਨਾਜ, ਅੱਜ ਸਾਡੇ ਕੋਲ 100 ਮਿਲੀਅਨ ਆ। ਰਾਈਸ ਸਾਡੇ ਕੋਲ 25 ਮਿਲੀਅਨ ਉਸ ਵੇਲੇ ਟਨ ਹੁੰਦਾ ਸੀ ਸਾਲ ਦੀ ਗਰੋਥ, ਤੇ ਅੱਜ ਜਿਹੜੀ ਆ ਸਾਡੇ ਕੋਲ 110 ਮਿਲੀਅਨ। ਜੀ ਇੱਕ ਬਿੱਲ ਦੇ ਤਹਿਤ, ਇੱਕ ਕਾਨੂੰਨ ਦੇ ਤਹਿਤ ਇਸ ਚੀਜ਼ ਤੇ ਸੀਮਾ ਹੀ ਨਹੀਂ ਹੋਊਗੀ ਤਾਂ ਕੋਈ ਵੀ ਜਿਹਨਾਂ ਕਾਰਪੋਰੇਟ ਘਰਾਣੇ ਆ ਉਹ ਇਸ ਦੀ ਕਰਨਗੇ, ਇਹਨੂੰ ਪਾਇਲ ਅਪ ਕਰਨਗੇ, ਇਹਨਾਂ ਨੂੰ ਸੰਭਾਲਣਗੇ। ਤੇ ਜਦੋਂ ਇਸ ਚੀਜ਼ ਦਾ ਰੇਟ ਵਧਣਗੇ ਉਦੋਂ ਇਹਨਾਂ ਨੂੰ ਕੱਢਣਗੇ ਤੇ ਉਸ ਚੀਜ਼ ਤੇ ਜਿਹੜਾ ਕਾਨੂੰਨੀ ਤਰੀਕੇ ਨਾਲ ਕੁਝ ਵੀ ਨਹੀਂ ਕੀਤਾ ਜਾ ਸਕਦਾ, ਕੋਈ ਰੋਕ ਨਹੀਂ ਕਰ ਸਕਦੇ ਤੁਸੀਂ ਇਦਾਂ। ਨਹੀਂ ਦੇਖੋ, ਜਿਹੜੀ ਮੈਂ ਗੱਲ ਕਰ ਰਿਹਾ ਕਿ ਜਿੱਦਾਂ ਹੁਣ ਉਹ ਕਹਿ ਰਹੇ ਆ ਕਿ ਹੁਣ ਸਾਡੇ ਕੋਲ ਝਾੜ ਬਹੁਤ ਵੱਧ ਗਿਆ, ਪਰ ਤੁਸੀਂ ਉਸ ਵੇਲੇ ਦੀ ਪੋਪੂਲੇਸ਼ਨ ਵੀ ਦੇਖੋ। 1951 ਦੀ ਜਿਹੜੀ ਜਨਸੰਖਿਆ ਆ ਉਹ ਸੀਗੀ 36 ਕਰੋੜ ਜੀ। ਅੱਜ ਸਾਡੇ ਕੋਲ 1 ਅਰਬ 30 ਕਰੋੜ ਤੋਂ ਉੱਤੇ ਆ, ਯਾਨੀ ਇੱਕ ਤਰੀਕੇ ਦੇ ਨਾਲ 1 ਅਰਬ ਸਾਡੇ ਕੋਲ ਜ਼ਿਆਦਾ ਲੋਕੀ ਆ ਗਏ ਜੀ। ਹੁਣ ਤੁਸੀਂ ਜਿੱਦਾਂ ਗੱਲ ਕਹੀ ਕਿ ਤੁਸੀਂ ਜਿਹੜਾ ਸਟਾਕ ਹੈ ਜਿੰਨਾ ਮਰਜ਼ੀ ਰੱਖ ਲਓ, ਅਸਲ ਵਿੱਚ ਇੱਥੇ ਹੀ ਆ ਕਿ ਕੋਆਪਰੇਟ ਕੁਝ ਹੱਥਾਂ ਤੱਕ ਪੈਸੇ ਜ਼ਿਆਦਾ ਪਹੁੰਚਾ ਦਿੱਤੇ ਜਾਣ, ਉਹਦੇ ਨਾਲ ਉਹ ਜ਼ਿਆਦਾ ਇੰਡਸਟਰੀ ਲਗਾਈ ਜਾਵੇ, ਇਹਨੂੰ ਜਿਹੜਾ ਐਗਰੋ ਇੰਡਸਟਰੀਅਲ ਨੂੰ ਲੈ ਕੇ ਜਾਇਆ ਜਾਵੇ। ਲੋਕੀ ਜਿਹੜੇ ਆਪਣੇ ਛੋਟੇ ਬਿਜ਼ਨਸ ਵਾਲੇ ਆ ਉਹਨਾਂ ਦੇ ਉੱਤੇ ਡਿਪੈਂਡ ਕਰ ਦਿੱਤਾ ਜਾਵੇ। ਹੁਣ ਅਸਾਮ ਦੀ ਚਾਹ ਪੱਤੀ ਦੀ ਆਪਾਂ ਗੱਲ ਕਰ ਲਈਏ, ਛੋਟੇ ਕਿਸਾਨ ਖਤਮ ਹੀ ਕਰ ਦਿੱਤੇ ਗਏ, ਉੱਥੇ ਵੱਡੀਆਂ ਕੰਪਨੀਆਂ ਆਈਆਂ ਤੇ ਉਹੀ ਕਿਸਾਨ ਜਿਹੜੇ ਕਿ ਮਾਲਕ ਸੀ, ਚਾਹੇ 2 ਏਕੜ ਦੇ 4 ਏਕੜ ਦੇ, ਅੱਜ ਉਹਨਾਂ ਕੰਪਨੀਆਂ ਲਈ ਕੰਮ ਕਰਦੇ ਆ। ਬਿਲਕੁਲ ਇਸੇ ਤਰੀਕੇ ਦੇ ਨਾਲ ਖੇਤੀ ਵਿੱਚ ਲਿਆਉਣਾ ਚਾਹੁੰਦੇ ਆ ਕਿ ਖੇਤੀਬਾੜੀ ਦੇ ਵਿੱਚ ਜਿੰਨੇ, ਹੁਣ ਤੁਸੀਂ ਮੰਨ ਲਓ ਇੱਕ ਖੇਤ ਵਾਲਾ ਆ ਉਹ ਵੀ ਟਰੈਕਟਰ ਰੱਖ ਲਿਆ ਜੀ, ਦੋ ਵਾਲਾ ਆ ਉਹ ਵੀ ਟਰੈਕਟਰ ਰੱਖ ਲਿਆ, 10 ਖੇਤ ਵਾਲੇ ਕੋ ਵੀ ਇੱਕ ਟਰੈਕਟਰ ਹੈ ਜੀ। ਇਸ ਕਰਕੇ ਉਹ ਕੀ ਆ ਕਿ ਇਹ ਹੁਣ ਸਰਕਾਰਾਂ ਸੋਚ ਰਹੀਆਂ ਆ ਵੀ ਸਿੱਧਾ 50-50 ਏਕੜ ਦੇ ਬਣਾ ਦਿੱਤੇ ਜਾਣ ਜਾਂ 100 ਏਕੜ ਦੀ ਜਦੋਂ ਕੰਪਨੀਆਂ ਹੋਣਗੀਆਂ ਉਹ ਤਾਂ ਇਦਾਂ ਹੋਣੀਆਂ, ਜਿਹੜੀ ਕੰਟਰੈਕਟ ਫਾਰਮਿੰਗ ਦੀ ਆਪਾਂ ਗੱਲ ਕਰ ਰਹੇ ਹਾਂ। ਪਰ ਉਹਦੇ ਨਾਲ ਜਾਂ ਤਾਂ ਉਹਦੇ ਅਲਟਰਨੇਟਿਵ ਅਜੇ ਤੱਕ ਸਮਝਾ ਨਹੀਂ ਪਾਏ, ਇਹਦਾ ਵੀ ਅਜੇ ਤੱਕ ਟੈਕਸਟ ਕੋਈ ਮੌਜੂਦ ਨਹੀਂ ਹੈਗਾ, ਰਾਸ਼ਟਰਪਤੀ ਕੋਲ ਪਹੁੰਚ ਗਿਆ। ਪਰ ਆਉਣ ਵਾਲੇ ਦਿਨਾਂ 'ਚ ਕਿਸਾਨਾਂ ਨੂੰ ਸ਼ੰਕਾ, ਸਾਰੇ ਇੱਕ ਨੂੰ ਇਹ ਸ਼ੰਕਾ ਹੈਗੀ ਆ ਕਿ ਇਹਨੂੰ ਸਿੱਧਾ ਹੀ ਕੋਆਪਰੇਟ ਨੂੰ ਜਦੋਂ ਮੁਨਾਫਾ ਜਾਣਾ ਆ, ਕਿਸਾਨਾਂ ਦੇ ਉੱਤੇ ਸਿੱਧੀ ਮਾਰ ਪੈਣੀ ਆ। ਖਾਸ ਤੌਰ ਤੇ ਜਦੋਂ ਸਬਸਿਡੀਜ਼ ਜਿਹੜੀਆਂ ਬੰਦ ਕੀਤੀਆਂ ਜਾ ਰਹੀਆਂ, ਨਿਰਧਾਰਤ ਜਿਹੜੇ ਰੇਟ ਆ ਫਸਲਾਂ ਦੇ, ਹੁਣ ਤੁਸੀਂ ਇਹ ਕਿਹਾ ਜਾ ਰਿਹਾ ਜੀ, ਜਿੱਦਾਂ ਅਕਾਲੀ ਦਲ ਨੇ ਫੇਵਰ ਇਹ ਕੀਤਾ, ਤੁਸੀਂ ਦੱਸਿਆ
ਕਿ ਅਕਾਲੀ ਦਲ ਨੇ ਕਿਹਾ ਨਹੀਂ ਜੀ ਉਹ ਅਸੀਂ ਤਾਂ ਇਹ ਤਾਂ ਬਹੁਤ ਵਧੀਆ ਬਿੱਲ ਹੈ, ਇਹਦੇ ਵਿੱਚ ਇਹ ਕਿਹਾ ਗਿਆ ਵੀ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਹੈ ਇੰਨਾ ਹੋਣਾ ਚਾਹੀਦਾ। ਬਿਲਕੁਲ। ਪਰ ਜਦੋਂ ਤੁਹਾਡੇ ਕੋਲ ਸਟਾਕ ਆ, ਤੁਸੀਂ ਅੰਦਰ ਰੱਖ ਰਹੇ ਆ ਜੀ, ਸਟਾਕ ਹੈ ਤੁਹਾਡੇ ਕੋਲ, ਤੁਸੀਂ ਉੱਥੇ ਮੰਡੀ ਦੇ ਵਿੱਚ ਆਏ ਹੋਏ ਆ, ਕੰਪਨੀ ਇੱਕ ਆ ਜਾਂ ਦੋ ਆ, ਕੰਪਨੀ ਕੋਆਪਰੇਟ ਕੀ ਕਰਦੇ ਆ, ਹਰ ਇੱਕ ਕੋਈ ਮਿਲਦੇ ਆ, ਚਾਹੇ ਇੱਥੇ ਦੀ ਆਪਾਂ ਗੱਲ ਕਰ ਲਈ ਚਾਹੇ ਉੱਥੇ ਦੀ, ਉਹਨਾਂ ਦੇ ਇਸ਼ੂ ਸਿੱਕੇ ਹੁੰਦੇ ਆ, ਆਪਸ ਵਿੱਚ ਰਲੇ ਹੁੰਦੇ ਆ, ਉਹਨਾਂ ਨੇ ਕਹਿ ਦੇਣਾ ਅਸੀਂ ਤਾਂ ਜੀ ਇੰਨੇ ਦੇਣਾ ਜੀ। ਹੁਣ ਕਿਸਾਨ ਇਹ ਥੋੜੀ ਆ ਵੀ ਘਰ ਨੂੰ ਚੱਕ ਕੇ ਲੈ ਜਾਊਗਾ, ਬਿਲਕੁਲ। ਉਹਨੂੰ ਇਹ ਆ ਵੀ ਮੈਂ ਛੇਤੀ ਤੁਹਾਨੂੰ ਯਾਦ ਪਾਵਾਂ, ਕਿਤੇ ਸੁਣਵਾਈ ਨਹੀਂ ਹੋਣੀ, ਕਿਉਂਕਿ ਸਰਕਾਰ ਜਿਹੜੀ ਆਪਣੇ ਹੱਥ ਆ ਉਹ ਖਿੱਚ ਰਹੀ ਆ। ਮੇਰੇ ਖਿਆਲ ਇਹ ਚੀਜ਼ਾਂ ਸਾਰੀਆਂ ਵੇਖਦੇ ਹੋਏ ਕਿਸਾਨ ਜਿਹੜੇ ਆ ਉਹ ਸੜਕਾਂ ਤੇ ਉਤਰੇ ਹੋਏ ਆ, ਪਰ ਉਹਨਾਂ ਦੀ ਜਿਹੜੀ ਗੁਹਾਰ ਆ ਉਹ ਸ਼ਾਇਦ ਸਰਕਾਰ ਦੇ ਬੋਲੇ ਕੰਨਾਂ ਤੱਕ ਨਹੀਂ ਪਹੁੰਚ ਰਹੀ। ਦੇਖੋ ਕਿਸਾਨਾਂ ਨੂੰ ਵੀ ਇਹ ਦੇਖਣਾ ਪੈਣਾ ਕਿਸਾਨ ਕੌਣ ਨੇ ਜੀ। ਕਿਸਾਨ ਵੀ ਇਹਨਾਂ ਚੀਜ਼ਾਂ ਸਾਡੇ ਜਿਹੜੇ ਮਨੋਰਥ ਆ, ਹੁਣ ਵੀ ਮੈਂ ਬਹੁਤ ਸਾਰੇ ਲੋਕਾਂ ਦੇ ਨਾਲ ਗੱਲ ਕਰਦਾ, ਉਹਨਾਂ ਉੱਤੇ ਇੰਨਾ ਹਾਵੀ ਹੋ ਚੁੱਕਾ ਆ ਪਾਰਟੀਪਨ ਸਾਡੇ ਪੰਜਾਬੀਆਂ ਦੇ ਉੱਤੇ, ਜੀ। ਉਹ ਇੰਨਾ ਜ਼ਿਆਦਾ ਹੋਇਆ ਕਿ ਉਹ ਅਜੇ ਵੀ ਡਿਫੈਂਡ ਕਰ ਰਹੇ ਆ, ਉਹਨਾਂ ਨੂੰ ਲਾਅ ਦੇ ਬਾਰੇ ਨਹੀਂ ਕੁਝ ਪਤਾ। ਤੁਸੀਂ ਇੱਥੇ ਕੁਝ ਬੰਦੇ ਇਦਾਂ ਦੇ ਆ, ਉਹ ਮੋਦੀ ਸਾਹਿਬ ਦਾ ਬਸ ਇਦਾਂ ਹੈ ਵੀ ਮੋਦੀ ਸਾਹਿਬ ਜੋ ਕਰਨਗੇ ਸਹੀ ਕਰਨਗੇ। ਨੋ ਡਾਊਟ ਕਿ ਸਰਕਾਰਾਂ ਇਹ ਚਾਹੁੰਦੀਆਂ ਹੁੰਦੀਆਂ ਕਿ ਅਸੀਂ ਮੁਨਾਫੇ ਵਿੱਚ ਕਿੱਦਾਂ ਰਹੀਏ, ਕਿਉਂਕਿ ਜੇ ਮੁਨਾਫੇ ਵਿੱਚ ਹੋਈਏ ਅਸੀਂ ਵਰਲਡ ਲੈਵਲ ਦੇ ਉੱਤੇ ਕਿੱਥੇ ਜਾਣਾ ਜੀ। ਉਸ ਏਵਜ ਦੇ ਵਿੱਚ ਅਸੀਂ ਕੁਝ ਕਹਿ ਸਕਦੇ ਹਾਂ ਕਿ ਇਹ ਇਦਾਂ ਦੇ ਸੁਧਾਰਾਂ ਦੀ ਲੋੜ ਹੈਗੀ ਆ। 1991 ਦੀ ਅੱਜ ਅਸੀਂ ਐਗਜ਼ਾਮਪਲ ਦਿੰਦੇ ਹਾਂ, ਮਨਮੋਹਨ ਸਰਕਾਰ ਨੇ ਨਿੱਜੀਕਰਨ ਕਰ ਦਿੱਤਾ, ਉਸ ਵੇਲੇ ਹੀ ਬਹੁਤ ਵਿਰੋਧ ਹੋਇਆ ਸੀ ਜੀ, ਪਰ ਉਸ ਤੋਂ ਬਾਅਦ GDP ਸਾਡੀ ਜੇ ਦੇਖਿਆ 1991 ਤੋਂ ਬਾਅਦ ਸਾਡੀ ਡਿਵੈਲਪਮੈਂਟ ਵੀ ਬਹੁਤ ਜ਼ਿਆਦਾ ਹੋਈ ਹੈ ਜੀ। ਪਰ ਨਾਲ ਦੀ ਨਾਲ ਉਹ ਜਿਹੜੇ ਪਬਲਿਕ ਸੈਕਟਰ ਖਤਮ ਕੀਤੇ ਆ ਉਹਨਾਂ ਦੇ ਨਾਲ ਲੋਕਾਂ ਦੇ ਉੱਤੇ ਮਾਰ ਵੀ ਪਈ ਆ। ਬਿਲਕੁਲ। ਪਰ ਹੁਣ ਜਿਹੜਾ ਆ ਚੀਜ਼ਾਂ ਆ ਇਹਨਾਂ ਦੇ ਨਾਲ ਵੀ ਜੇ ਤੁਸੀਂ ਕਿਉਂਕਿ ਜਿਹੜਾ ਕਿਸਾਨੀ ਜਿਹੜੀ ਆ ਉਹ ਉਹਦੇ ਉੱਤੇ ਬਹੁਤ ਵੱਡਾ ਮਤਲਬ ਇਹ ਤੇ ਡਿਪੈਂਡ ਕਰਦਾ ਭਾਰਤੀ ਇਕਨੋਮੀ ਜਾਂ ਪੰਜਾਬ ਦੀ ਇਕਨੋਮੀ ਆਪਾਂ ਕਹੀਏ ਤਾਂ ਖੇਤੀਬਾੜੀ ਤੇ ਬਹੁਤ ਜ਼ਿਆਦਾ ਡਿਪੈਂਡ ਕਰਦੀ ਹੈ। ਇਹ ਜਿਹੜੇ ਕਾਨੂੰਨ ਹੈ ਇਹਨਾਂ ਨਾਲ ਜਿਹੜੀ ਕਿਸਾਨੀ ਆ ਬਿਲਕੁਲ ਜਿੱਦਾਂ ਤੁਸੀਂ ਕਿਹਾ ਕਿ ਉਹਦਾ ਲੱਕ ਟੁੱਟ ਜੂਗਾ ਤੇ ਉਹਦੇ ਪੱਲੇ ਕੁਝ ਨਹੀਂ ਰਹਿਣਾ। ਇਹਦੇ ਨਾਲ ਦੇਖੋ ਇਕਨੋਮੀ ਦਾ ਵਧਣ ਹੀ ਆ ਇੰਡੀਆ ਜਦੋਂ ਕੋਆਪਰੇਟ ਦੇ ਕੋਲ ਜਾਣਾ, ਪਰ ਜਿਹੜੇ ਛੋਟੇ ਕਿਸਾਨ ਗਰੀਬ ਆਦਮੀ ਜਿਹੜਾ ਆਮ ਆਦਮੀ ਆ ਉਹ ਉਹਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਜਿਹੜੇ ਜ਼ਮੀਨ ਮਾਲਕ ਆ ਉਹਨਾਂ ਨੂੰ ਇੱਕ ਦਿਨ ਇਹ ਹੋ ਜਾਣਾ ਕਿ ਮਜ਼ਦੂਰੀ ਤੱਕ ਸੀਮਤ ਜਿਹੜਾ ਆ ਹੋ ਜਾਣਾ ਹੈ ਜੀ। ਇੱਥੇ ਮੈਂ ਟਿੱਪਣੀਆਂ ਦੀ ਗੱਲ ਕਰਾਂ ਤਾਂ ਸੁਖਪਾਲ ਦਰਿਆ ਹੁਣਾਂ ਨੇ ਟਿੱਪਣੀ ਕੀਤੀ ਆ, ਪ੍ਰੋਗਰਾਮ 'ਚ ਸ਼ਿਰਕਤ ਕੀਤੀ, ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸੁਖਪਾਲ ਜੀ। ਤੇ ਨਾਲ ਦੀ ਨਾਲ ਗੁਰਪ੍ਰੀਤ ਸਿੰਘ ਬਰਾੜ ਹੁਣੀ ਪ੍ਰੋਗਰਾਮ ਨੂੰ ਪਸੰਦ ਕਰ ਰਹੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਜਿੱਦਾਂ ਆਪਾਂ ਗੱਲ ਕਰ ਰਹੇ ਸੀ ਇੱਥੇ ਪਰਮਜੀਤ ਭੁੱਲਰ ਹੁਣਾਂ ਨੇ ਵੀ ਉਹੀ ਕਿਹਾ ਕਿ ਜਿਸ ਤਰੀਕੇ ਨਾਲ ਇਹਦਾ ਨਿੱਜੀਕਰਨ ਕੀਤਾ ਜਾ ਰਿਹਾ, ਕਾਰਪੋਰੇਟ ਘਰਾਣੇ ਆ ਰਹੇ ਆ, ਤਾਂ ਉਹ ਇਹ ਜਿਹੜੀਆਂ ਚੀਜ਼ਾਂ ਆ ਜਦੋਂ ਆਲੂ ਪਿਆਜ਼ ਜਾਂ ਇਹਨਾਂ ਦੀ ਗੱਲ ਹੁੰਦੀ ਹੈ ਤਾਂ ਉਹ ਸਸਤੇ ਭਾਅ ਤੇ ਖਰੀਦਣਗੇ ਤੇ ਇਹਨਾਂ ਨੂੰ ਜਿਹੜਾ ਪਾਈਲ ਅਪ ਕਰਨਗੇ ਜਾਂ ਉਹਨਾਂ ਨੂੰ ਬਾਅਦ ਚ ਜਿਹੜਾ ਜਦੋਂ ਕੀਮਤਾਂ ਬਹੁਤ ਜ਼ਿਆਦੀਆਂ ਵੱਧ ਜਾਣਗੀਆਂ ਉਦੋਂ ਵੇਚਿਆ ਜਾਊਗਾ, ਜਿਹਦੀ ਮਾਰ ਸਿੱਧੀ ਜਿਹੜੀ ਆਮ ਆਦਮੀ ਤੇ ਪਊਗੀ। ਦੇਖੋ 700 ਸਾਲ ਪਹਿਲਾਂ ਆਪਾਂ ਚਲੇ ਜਾਈਏ, ਅਲਾਉਦੀਨ ਖਿਲਜੀ ਜਿਹੜਾ ਰਾਜਾ ਹੁੰਦਾ ਸੀ ਜੀ, ਉਹ ਇਹ ਕਿਹਾ ਸੀ ਉਹਨੇ ਵੀ ਕ੍ਰਾਈਸਿਸ ਦੇ ਵੇਲੇ ਤੱਕ ਆਪਾਂ ਨੂੰ ਸਟਾਕ ਕਰਕੇ ਰੱਖਣਾ ਚਾਹੀਦਾ। ਉੱਥੋਂ ਗੱਲ ਸ਼ੁਰੂ ਹੋਈ ਸੀ ਕਿ ਸਾਨੂੰ ਜਿਹੜਾ ਆ ਸਟਾਕ ਰੱਖਣਾ ਚਾਹੀਦਾ ਤਾਂ ਕਿ ਸਾਨੂੰ ਕ੍ਰਾਈਸਿਸ ਦੇ ਵਿੱਚ ਜਿਹੜੀ ਆ ਮਦਦ ਮਿਲ ਸਕੇ ਜੀ। ਹੁਣ ਬਿਲਕੁਲ ਉਸੇ ਤਰ੍ਹਾਂ ਦੀ ਥਿਊਰੀ ਇਹਦੇ ਵਿੱਚ ਦਿੱਤੀ ਗਈ ਹੈ ਕਿ ਕ੍ਰਾਈਸਿਸ ਜਦੋਂ ਆਉਣਾ ਆ ਉਸ ਵੇਲੇ ਸਰਕਾਰ ਇੰਟਰਪਟ ਕਰੂਗੀ ਜੀ। ਸਰਕਾਰ ਉਦੋਂ, ਹੁਣ ਮੈਂ ਜਿੱਦਾਂ ਦੱਸ ਰਿਹਾ ਕਿ 2019 ਦੇ ਵਿੱਚ ਨਹੀਂ 70,000 ਤੋਂ ਉੱਤੇ ਰੇਟ ਬਣ ਗਿਆ, ਇਹਦੇ ਨਾਲ ਇਹ ਵੀ ਕਿਹਾ ਕਿ ਕ੍ਰਾਈਸਿਸ 'ਚ ਇੰਟਰਪਟ ਕਰੂਗੀ ਜਾਂ ਜਦੋਂ ਕੀਮਤਾਂ ਦੁੱਗਣੀਆਂ ਹੁੰਦੀਆਂ। ਪਰ ਜੇਕਰ ਆਪਾਂ ਨੂੰ ਜੇ ਪੈਟਰੋਲ ਦੀ ਰੁਪਈਆ ਵੀ ਕੀਮਤ ਵਧਦੀ ਜਾਂ ਡੀਜ਼ਲ ਦੀ ਕੁਝ ਪੈਸੇ ਵੀ ਕੀਮਤ ਵਧਦੀ ਆ, ਉਹ ਵੀ ਜਿਹੜੀ ਆਮ ਆਦਮੀ ਤੇ ਬਹੁਤ ਜ਼ਿਆਦਾ ਪ੍ਰਭਾਵ ਛੱਡਦੀ ਆ। ਜੇ ਹੁਣ ਇਹ ਆਮ ਚੀਜ਼ਾਂ ਜਿਹੜੀਆਂ ਆਲੂ ਪਿਆਜ਼ ਜਾਂ ਦਾਲਾਂ ਆ ਜਿਹੜੀਆਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਯੂਜ਼ ਹੁੰਦੀਆਂ ਆਮ ਆਦਮੀ ਦੇ, ਜੇਕਰ ਉਹਦੀ ਕੀਮਤ 1 ਰੁਪਈਆ ਜਾਂ 2 ਰੁਪਏ ਵੀ ਵਧਦੀ, ਉਹ ਬਹੁਤ ਸਾਰਾ ਪ੍ਰਭਾਵ ਜਿਹੜੇ ਆਮ ਆਦਮੀ ਦੇ ਬਜਟ ਤੇ ਛੱਡੂਗੀ। ਦੇਖੋ ਜਿਹੜਾ ਸਰਕਾਰ ਨੇ ਵੀ ਕਿਹਾ ਵੀ 1 ਸਾਲ ਦੀ ਕੀਮਤ ਦੇਖਣੀ ਆ ਜੀ, ਕਿ ਪਿਛਲੇ ਸਾਲ ਨਾਲੋਂ ਦੁੱਗਣੀਆਂ ਨਾ ਹੋਣ। ਇਹ ਨਹੀਂ ਕਿ ਅੱਜ ਤੋਂ 10 ਸਾਲ ਪਹਿਲਾਂ ਦਾ ਆਪਾਂ ਚੱਕ ਲਈ ਜੀ, 1 ਸਾਲ ਦੇ ਵਿੱਚ ਤਾਂ ਦੁੱਗਣੀਆਂ ਨਹੀਂ ਕਰਨਗੇ, ਹੋ ਹੀ ਨਹੀਂ ਸਕਦੀਆਂ। ਹੁਣ ਇੱਥੇ ਤੁਸੀਂ ਦੇਖ ਲਓਗੇ ਜਦੋਂ ਕੋਈ ਡਾਲਰ ਦੀ ਇੱਕ ਚੀਜ਼ ਆਪਾਂ ਡਾਲਰ ਨਹੀਂ ਰੱਖਦੇ ਜੀ, ਉਹ 0.99 ਸੈਂਟ ਕਰ ਦਿੰਦਾ ਆਪਾਂ, ਹਨਾ 99 ਸੈਂਟ ਦੀ ਆਪਾਂ ਗੱਲ ਕਰ ਲਈਏ। ਉਹ ਕਿਸ ਲਈ ਹੁੰਦਾ ਕਿ ਡਾਲਰ ਦੇ ਨਾਲ ਜਿਹੜਾ ਆ ਵੱਖਰਾ ਟੈਕਸ ਸਿਸਟਮ ਸਾਰਾ ਹੋ ਜਾਣਾ, ਕਈ ਉਹਦੇ ਵਿੱਚ ਹਿਡਨ ਹੈਗੇ ਕਾਰਨ। ਕਾਰਪੋਰੇਟ ਨੇ ਇਹ ਚੀਜ਼ਾਂ ਪਹਿਲਾਂ ਹੀ ਉਹਨਾਂ ਨੇ ਵਰਕਆਊਟ ਕੀਤੀਆਂ ਹੋਣੀਆਂ। ਐਕਚੁਅਲੀ ਕੀ ਆ ਕਿ ਹੁਣ ਇੰਨੀ ਜ਼ਿਆਦਾ ਜ਼ਰੂਰਤ ਰਹੀ ਨਹੀਂ ਜੀ। ਪਹਿਲਾਂ ਬਹੁਤ ਜ਼ਿਆਦਾ ਸਬਸਿਡੀ ਦਿੱਤੀਆਂ ਗਈਆਂ, ਇਹ ਪੰਜਾਬ ਤੇ ਹਰਿਆਣਾ ਹੀ ਸੀ ਜਿਨ੍ਹਾਂ ਨੇ ਇੰਡੀਆ ਨੂੰ ਬਹੁਤ ਜ਼ਿਆਦਾ ਡਿਪੈਂਡੈਂਟ ਕਰ ਦਿੱਤਾ ਕਿ ਹੁਣ ਸੈਲਫ ਡਿਪੈਂਡੈਂਟ ਆਪਾਂ ਕਹਿ ਸਕਦੇ ਹਾਂ ਕਿ ਹੁਣ ਇੰਡੀਆ ਨੂੰ ਲੋੜ ਨਹੀਂ ਜੀ।
ਹੁਣ ਉਹਨਾਂ ਨੂੰ ਨਾ ਤਾਂ ਬਹੁਤੀ ਹੁਣ ਜੇ ਆਪਾਂ ਰਾਈਸ ਦੀ ਚੌਲਾਂ ਦੀ ਗੱਲ ਕਰ ਲਈਏ, ਜਿਸ ਵੇਲੇ ਪੰਜਾਬ ਨੇ ਉਗਾਉਣਾ ਸ਼ੁਰੂ ਕੀਤਾ, ਖਾਸ ਤੌਰ ਤੇ ਪੰਜਾਬ ਵਾਲੇ ਤਾਂ ਚੌਲ ਖਾਂਦੇ ਹੀ ਨਹੀਂ ਸੀ, ਇਹਨਾਂ ਤੋਂ ਉਗਾਇਆ ਪੂਰੇ ਦੇਸ਼ ਨੂੰ ਰਜਾਉਂਦਾ, ਇਸ ਲਈ ਅੰਨਦਾਤਾ ਕਿਹਾ ਗਿਆ। ਹੁਣ ਅੱਜ ਦੀ ਅਸੀਂ ਗੱਲ ਕਰ ਲਈਏ, ਬਿਹਾਰ ਦੇ ਵਿੱਚ ਬਹੁਤ ਢਾਂਚਾ ਡਿਵੈਲਪ ਹੋ ਗਿਆ ਚੌਲਾਂ ਦਾ, ਉੱਤਰ ਪ੍ਰਦੇਸ਼ ਦੇ ਵਿੱਚ ਬਹੁਤ ਢਾਂਚਾ, ਨਦੀਆਂ ਦਾ ਉਹਨਾਂ ਨੇ ਬਹੁਤ ਪ੍ਰਬੰਧ ਕਰ ਲਿਆ। ਅਸੀਂ ਤਾਂ ਪਾਣੀ ਥੱਲਿਓਂ ਕੱਢ ਕੇ ਕਰਦੇ ਰਹੇ, ਜਿੰਨਾ ਨੁਕਸਾਨ ਪੰਜਾਬੀਆਂ ਨੇ ਕਰਵਾਇਆ ਆਪਣਾ, ਉਹਨਾਂ ਦਾ ਕੋਈ ਸੋਚ ਹੀ ਨਹੀਂ ਸਕਦੇ। ਜਿੰਨੀ ਜ਼ਿਆਦਾ ਖਾਦਾਂ ਦੀ ਆਪਾਂ ਗੱਲ ਕਰ ਲਈਏ, ਜਿੰਨਾ ਜ਼ਿਆਦਾ ਇੱਥੇ ਉਪਯੋਗ ਹੋਇਆ, ਉਹ ਬਹੁਤ ਹੀ ਜ਼ਿਆਦਾ ਮਾਰੂ ਸੀ। ਉਹਦੇ ਪ੍ਰਭਾਵ ਸਾਡੀ ਜਨਰੇਸ਼ਨ ਨੂੰ ਵੀ ਭੁਗਤਣੇ ਪੈ ਰਹੇ ਆ। ਜਿੰਨੇ ਕੈਂਸਰਸ ਵਗੈਰਾ ਹੋਰ ਤੁਸੀਂ ਇੰਡੀਆ ਜਾ ਕੇ ਜਦੋਂ ਹਰੀ ਕ੍ਰਾਂਤੀ ਲਿਆਉਣ ਦੀ ਗੱਲ ਚੱਲਦੀ ਹੈ ਤਾਂ ਜਿਹੜੇ ਸਾਡਾ ਪੰਜਾਬ ਦਾ ਕਿਸਾਨ ਹੈ ਉਹਨੇ ਖਾਦਾਂ ਯੂਜ਼ ਕਰਨੀਆਂ ਸ਼ੁਰੂ ਕਰਤੀਆਂ, ਦਵਾਈਆਂ ਯੂਜ਼ ਕਰਨੀਆਂ ਸ਼ੁਰੂ ਕਰਤੀਆਂ, ਜਿਹਦੇ ਜਿਹੜੇ ਪ੍ਰਭਾਵ ਹੈ ਉਹ ਅਗਲੀ ਜਨਰੇਸ਼ਨ ਅਜੇ ਤੱਕ ਭੁਗਤਣੇ ਪੈ ਰਹੇ। ਫਿਰ ਜਦੋਂ ਦੁੱਧ ਦੀ ਗੱਲ ਹੁੰਦੀ ਆ ਤਾਂ ਅਸੀਂ ਆਪਣੇ ਮੱਝਾਂ ਨੂੰ ਟੀਕੇ ਲਾਉਣੇ ਸ਼ੁਰੂ ਕਰਤੇ। ਉਹ ਸਾਰਾ ਕੁਝ ਜਿਹੜਾ ਆ ਉਹ ਜਿਹੜਾ ਕਿਸਾਨ ਆ ਜਾਂ ਪੰਜਾਬ ਦਾ ਜ਼ਿਮੀਂਦਾਰ ਹੈ ਉਹਨੇ ਕੀਤਾ ਪੂਰੇ ਦੇਸ਼ ਲਈ, ਪਰ ਭੁਗਤਦਾ ਉਹ ਪਿਆ ਹੈ। ਬਿਲਕੁਲ ਆ ਤੁਸੀਂ ਕਾਹਨ ਸਿੰਘ ਪੰਨੂ ਪਿਛਲੇ ਦਿਨ ਆਪਾਂ ਗੱਲ ਕੀਤੀ, ਰਿਟਾਇਰਡ ਹੋਏ ਆ ਉਹਨਾਂ ਵੇਲਿਆਂ ਦੇ ਵਿੱਚ 100 ਸੈਂਪਲ ਲਿਆ ਗਿਆ, 32 ਸੈਂਪਲ ਦੁੱਧ ਦੇ ਫੇਲ ਸੀ ਕਿ ਜਿਹੜੇ ਹਾਰਮੋਨਸ ਆ ਉਹ ਦੁੱਧ ਦੇ ਵਿੱਚ ਆਏ ਹੋਏ ਆ, ਜਿਹੜੇ ਅਸੀਂ ਡੈਰੀਆਂ ਤੋਂ ਦੁੱਧ ਖਰੀਦ ਰਹੇ ਆ। ਹੁਣ ਆ ਬੇਰਕਾ ਵਰਗੀਆਂ ਕੰਪਨੀਆਂ ਆ ਜਾਂ ਕੋਆਪਰੇਟਿਵ ਸੁਸਾਇਟੀਆਂ ਦੀ ਗੱਲ ਕਰ ਲਈਏ ਆਪਾਂ, ਉੱਥੇ ਤੁਹਾਨੂੰ ਫੈਟ ਦੇਖ ਲੈਂਦੇ ਆ, ਉਹਦੇ ਵਿੱਚ ਕੈਮੀਕਲ ਦੀ ਮਾਤਰਾ ਕੀ ਹੈ ਉਹਦੇ ਬਾਰੇ ਪਤਾ ਹੀ ਕੁਛ ਨਹੀਂ, ਉਹ ਕੌਣ ਦੁੱਧ ਕਿੱਥੇ ਜਾ ਰਿਹਾ ਉਹ ਵੀ ਸਾਡੇ ਕੋਲੇ ਹੀ ਆ। ਤੇ ਇਸ ਕਰਕੇ ਇਹ ਜ਼ਰੂਰ ਲੋਕਾਂ ਨੂੰ ਹੁਣ ਦੇਖਣਾ ਪੈਣਾ ਆ ਵੀ ਜਿਹੜੀਆਂ ਖਾਸ ਤੌਰ ਤੇ ਪੋਲੀਟੀਕਲ ਪਾਰਟੀਆਂ ਆ ਉਹਨਾਂ ਨੂੰ ਭਾਵੇਂ ਵਿਰੋਧ ਜ਼ਰੂਰ ਕਰਨਾ ਚਾਹੀਦਾ। ਬਿਲਕੁਲ ਦਲਜੀਤ ਜੀ, ਇੱਥੇ ਨਿਰਮਲ ਸਿੰਘ ਚੁੰਗ ਹੁਣਾਂ ਦਾ ਟਿੱਪਣੀ ਹੈ, ਉਹ ਵੀ ਪ੍ਰੋਗਰਾਮ ਨੂੰ ਪਸੰਦ ਕਰ ਰਹੇ। ਨਾਲ ਦੀ ਨਾਲ ਸੁਖਪ੍ਰੀਤ ਸਿੰਘ ਹੁਣਾਂ ਦੀ ਟਿੱਪਣੀ ਇੱਕ ਆਈ ਹੈ, ਉਹਨਾਂ ਨੇ ਕਿਹਾ ਕਿ ਜਦੋਂ ਭਾਰਤ ਦੀ ਜਿਹੜੀ GDP ਆ ਉਹ 23% ਥੱਲੇ ਗਈ, ਉਦੋਂ ਅੰਬਾਨੀ ਦੀ ਜਿਹੜੀ ਇਨਕਮ ਹੈ ਉਹ 35% ਵਧੀ ਆ। ਉਹ ਜਿਹੜੀ ਇਹ ਚੀਜ਼ ਆ ਇਹ ਬਹੁਤ ਸਾਰੀ ਪਿਕਚਰ ਤੁਹਾਡੀ ਕਲੀਅਰ ਕਰਦੀ ਕਿ ਕਿੱਦਾਂ ਹਰ ਚੀਜ਼ ਨੂੰ ਇੱਕ ਪ੍ਰਾਈਵੇਟ ਘਰਾਣਿਆਂ ਨੂੰ ਜਾਂ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਕਿੱਦਾਂ ਕੀਤਾ ਜਾ ਰਿਹਾ। ਬਹੁਤ ਵਧੀਆ ਇਹਨਾਂ ਨੇ ਗੱਲ ਕੀਤੀ, ਇਹ ਬਹੁਤ ਵਧੀਆ ਕੰਪੈਰੀਜ਼ਨ ਆ, ਇਹੀ ਹਾਲਾਤ ਆ ਅਸਲ ਵਿੱਚ। ਅੱਜ ਤੋਂ 5 ਸਾਲ ਬਾਅਦ ਜਾਂ 10 ਸਾਲ ਬਾਅਦ ਇਹੀ ਚੀਜ਼ਾਂ ਹੋਣੀਆਂ, GDP ਥੱਲੇ ਜਾਣੀ ਆ, ਇਹਨਾਂ ਬੰਦਿਆਂ ਨੇ ਬਹੁਤ ਉੱਤੇ ਜਾਣਾ। ਜਿਹੜਾ 1969 ਦਾ ਐਕਟ ਹੈ MRTP, ਮੈਂ ਫਿਰ ਉਹੀ ਗੱਲ ਕਹਿ ਰਿਹਾ ਕਿ ਉਹ ਜਦੋਂ ਦਾ ਹਟਾਇਆ ਗਿਆ, ਉਹ MRTP ਐਕਟ ਕੀ ਕਹਿੰਦਾ ਸੀ ਕਿ ਜਿਹੜਾ ਪੈਸਾ ਆ ਕੁਛ ਹੱਥਾਂ ਦੇ ਵਿੱਚ ਨਾ ਹੋਵੇ। ਪਹਿਲਾਂ ਜਿਹੜੇ ਜ਼ਗੀਰਦਾਰ ਸਿਸਟਮ ਸੀ, ਆਪਾਂ ਪੰਜਾਬ ਦੇ ਵਿੱਚ ਵੀ ਆਪਾਂ ਗੱਲ ਕਰ ਲਈਏ, ਮੁਲਾਜ਼ੇਦਾਰੀ ਇੱਕ ਲਹਿਰ ਵੀ ਚੱਲੀ ਆ, ਉਹ ਜਿਹੜਾ ਕੁਛ ਢਾਂਚਿਆਂ ਦੇ ਤੁਸੀਂ ਕੰਮ ਕਰਦੇ ਸੀ ਇੱਕ ਬੰਦੇ ਦੀ ਝੋਲੀ ਦੇ ਵਿੱਚ ਹੀ ਪੈ ਰਿਹਾ ਸੀ। ਬਿਲਕੁਲ ਉਸ ਤਰੀਕੇ ਦਾ ਹੀ ਇਹ ਸਿਸਟਮ ਆ ਜਾਣਾ ਆ। ਇਹਦੇ ਵਿੱਚ ਜਿਹੜੀ ਮਜ਼ਦੂਰ ਵਰਗ ਆ ਉਹ ਬਹੁਤ ਜ਼ਿਆਦਾ ਵੱਧ ਜਾਣਾ ਆ। ਜਿਹੜੇ ਆਊਨਰ ਆ, ਜਿਹੜੇ ਅੱਜ ਆਪਣੇ ਕੰਮ ਕਰ ਰਹੇ ਆ, ਉਹ ਜਿਹੜੇ ਆ ਬਹੁਤ ਘਟ ਜਾਣੇ ਆ ਇਹਨਾਂ ਨੂੰ ਮੁਨਾਫਾ ਦਿਵਾਉਣ ਦੇ ਲਈ। ਹੁਣ ਤੁਸੀਂ ਇਹ ਦੇਖੋ, ਮੁਕੇਸ਼ ਅੰਬਾਨੀ ਦੀ ਜਿਹੜੀ ਬਹੁਤ ਜ਼ਿਆਦਾ ਇਨਕਮ ਇੰਨੀ ਵਧੀਆ, ਚਾਹੇ ਆਪਾਂ ਟਾਟਾ ਦੀ ਕਰ ਲਈਏ, ਬਜਾਜ ਦੀ ਗੱਲ ਕਰ ਲਈਏ, ਭਾਵੇਂ ਉਹਦੇ ਵਿੱਚ ਹੋਰ ਵੀ ਕਈ ਬਹੁਤ ਸਾਰੇ ਕਾਰਨ ਹੈਗੇ ਆ, ਪਰ ਨਾਲ ਦੀ ਨਾਲ ਇਹ ਆ ਕਿ ਸਰਕਾਰਾਂ ਦਾ ਹੱਥ ਉਹਨਾਂ ਦੇ ਉੱਤੇ ਰਿਹਾ। ਸਰਕਾਰਾਂ ਦਾ ਹਮੇਸ਼ਾ ਹੀ ਉਹਨਾਂ ਵੱਲ ਧਿਆਨ ਰਿਹਾ, ਕਿਉਂਕਿ ਸਰਕਾਰਾਂ ਨੂੰ ਇਹ ਆ ਕਿ ਜਿੰਨਾ ਜ਼ਿਆਦਾ ਉਹ ਡਿਵੈਲਪ ਹੋਣਗੇ ਸਾਨੂੰ ਦਿਖਾਉਣ ਦੇ ਲਈ ਹੈਗਾ ਆ ਕਿ ਸਾਡੀ ਜਿਹੜੀ GDP ਆ ਜਾਂ ਸਾਡਾ ਜਿਹੜਾ ਹੁਣ ਦੇਖੋ ਐਗਰੀਕਲਚਰ ਦੇ ਨਾਲੋਂ ਇਹਨਾਂ ਦਾ ਮੇਨ ਹੋ ਗਿਆ ਇੰਡਸਟਰੀ ਵੱਲ। ਪਰ ਇੰਡਸਟਰੀ ਵੱਲ ਨੂੰ ਕਿਉਂਕਿ ਹੁਣ ਜ਼ਿਆਦਾ ਕਈ ਵਾਰੀ ਕੀ ਆ ਕਿ ਸਾਨੂੰ ਸਬਸਿਡੀਆਂ ਇੰਨੀਆਂ ਦੇਣੀਆਂ ਪੈ ਰਹੀਆਂ, ਸਾਨੂੰ ਬਾਹਰੋਂ ਕਣਕ ਮੰਗਾਉਣੀ ਸਸਤੀ ਪੈ ਜਾਂਦੀ ਆ, ਇੱਥੋਂ ਸਾਡੀ ਜਿਹੜੀ ਉਗਾਈ ਆ, ਜਿਹੜੀ ਕਣਕ ਆ ਜਾਂ ਝੋਨਾ ਆ, ਸਾਨੂੰ ਮਹਿੰਗਾ ਪੈਂਦਾ ਆ। ਸਰਕਾਰਾਂ ਨੇ ਹੁਣ ਇਹ ਦੇਖ ਲਿਆ ਕਿ ਸਾਨੂੰ ਹੁਣ ਇਹਨਾਂ ਦੀ ਜ਼ਰੂਰਤ ਹੈ ਨਹੀਂ, ਜੇ ਸਾਨੂੰ ਲੋੜ ਪੈਂਦੀ ਆ, ਸਾਡੇ ਕੋਲ ਸਟਾਕ ਘਟਦਾ, ਪਹਿਲਾਂ ਤਾਂ ਸਟਾਕ ਸਾਡੇ ਕੋਲ ਬਹੁਤ ਪਿਆ, ਜੇ ਸਾਡੇ ਕੋਲ ਘਟ ਜਾਂਦਾ ਸਾਨੂੰ ਬਾਹਰੋਂ ਮੰਗਾਉਣਾ ਸੌਖਾ। ਸਰਕਾਰਾਂ ਦਾ ਸਿੱਧਾ ਧਿਆਨ ਸਿਰਫ ਕਾਰਪੋਰੇਟ ਘਰਾਣਿਆਂ ਵੱਲ ਆ, ਨਾ ਕਿ ਆਮ ਆਦਮੀ ਦੇ ਜਿਹੜੇ ਹੱਕਾਂ ਦੀ ਰਾਖੀ ਕਰਨੀ। ਬਿਲਕੁਲ ਇਹ ਕਹਿੰਦੇ ਹੀ ਆ। ਹੁਣ ਤੁਸੀਂ ਇਹ ਦੇਖੋ ਕਿ ਪਿਛਲੇ ਰਾਜ ਸਭਾ ਦੇ ਵਿੱਚ ਹੀ, ਲੋਕ ਸਭਾ ਦੇ ਵਿੱਚ ਸੈਸ਼ਨ 'ਚ ਜਦੋਂ ਇਹ ਪੁੱਛਿਆ ਗਿਆ ਕਿ ਜਿਹੜਾ ਜਦੋਂ ਕਰੋਨਾ ਦੇ ਕਰਕੇ ਇੰਨਾ ਸਭ ਕੁਝ ਬੰਦ ਹੋ ਗਿਆ ਸੀ, ਉਸ ਵੇਲੇ ਜਦੋਂ ਲੋਕੀ ਕਿੰਨੇ ਮਰਿਆ ਦੱਸੋ ਤੁਸੀਂ? ਸਰਕਾਰ ਨੇ ਹੱਥ ਖੜੇ ਕਰਤੇ, ਸਾਨੂੰ ਪਤਾ ਹੀ ਨਹੀਂ ਜੀ, ਸਾਡੇ ਕੋਲ ਰਿਕਾਰਡ ਹੀ ਕੋਈ ਨਹੀਂ। ਸਰਕਾਰ ਨੇ ਪਹਿਲਾਂ ਤਾਂ ਦੀਵੇ ਜਗਾਏ, ਥਾਲੀਆਂ ਖੜਕਾਈਆਂ, ਤੇ ਹੁਣ ਜੋ ਨਰਿੰਦਰ ਮੋਦੀ ਸਾਹਿਬ ਮਨ ਕੀ ਬਾਤ ਕਰਦੇ ਤਾਂ ਹੁਣ ਐਡੀ ਵੱਡੀ ਮਹਾਮਾਰੀ ਦਾ ਜ਼ਿਕਰ ਤੱਕ ਨਹੀਂ ਕਰਦੇ। ਬਿਲਕੁਲ, ਹੁਣ ਉਹ ਸਰਕਾਰਾਂ ਨੂੰ ਆਮ ਆਦਮੀ ਪਾਰਟੀ ਦੀ ਆਮ ਆਦਮੀ ਬੰਦੇ ਦੀ ਇੱਕ ਇੰਨੀ ਕੁ ਕੀਮਤ ਦਾ ਪਤਾ ਕਿ ਜਿਹੜਾ ਉਹਨਾਂ ਨੂੰ ਪੁੱਛਿਆ ਕਿ ਕਿੰਨੇ ਬੰਦੇ ਮਰੇ ਆ, ਜਦ ਕਿ ਖਬਰਾਂ ਦੇ ਵਿੱਚ ਹਰ ਰੋਜ਼ ਆਉਂਦਾ ਰਿਹਾ ਕਿ ਫਲਾਣੇ ਰੇਲ ਗੱਡੀ ਦੇ ਵਿੱਚ ਇੰਨੇ ਨਿਆਣੇ ਮਰ ਗਏ, ਇੰਨੇ ਲੋਕ ਇੱਥੇ ਮਰੇ, ਤੁਰੇ ਜਾਂਦੇ ਆ, ਇੰਨੇ ਬੰਦੇ ਮਰ ਗਏ ਆ, ਕੁਝ ਬੰਦਿਆਂ ਨੂੰ ਕੋਈ ਹੋਰ ਪ੍ਰੋਬਲਮਾਂ ਜਿਹੜੀਆਂ ਆ ਬਹੁਤ ਜ਼ਿਆਦਾ ਫੇਸ ਕਰਨੀਆਂ, ਭੁੱਖੇ ਹੋ ਗਏ ਆ, ਤੇ ਸਰਕਾਰ ਦੇ ਕੋਲ ਕੋਈ ਰਿਕਾਰਡ ਹੀ ਹੈ ਨਹੀਂ। ਜੇ ਰਿਕਾਰਡ ਹੀ ਹੈ ਨਹੀਂ ਤਾਂ ਉਹਨਾਂ ਨੂੰ ਮੁਆਵਜ਼ਾ ਕੀ ਮਿਲਣਾ? ਤੇ ਇਸ ਕਰਕੇ ਸਰਕਾਰਾਂ ਦਾ ਜਿਹੜਾ ਮੇਨ ਚੀਜ਼ਾਂ ਹੈਗੀਆਂ ਉਹ ਅਮੀਰ ਬੰਦੇ ਨੂੰ ਹੋਰ ਅਮੀਰ ਕਰਨ ਦੇ ਵਿੱਚ ਹੋ ਗਏ ਆ, ਤੇ ਗਰੀਬ ਬੰਦੇ ਜਿਹੜੇ ਆ ਉਹ ਅੱਜ ਵੀ, ਕਿਉਂ ਕਾਰਨ ਇਹ ਆ ਕਿ ਗਰੀਬ ਬੰਦੇ ਜਿੰਨੇ ਹੱਥ ਅੱਡਣਗੇ
ਉਨਾ ਹੀ ਸਰਕਾਰਾਂ ਨੂੰ ਫਾਇਦਾ ਹੁੰਦਾ। ਜੀ ਬਿਲਕੁਲ। ਦਲਜੀਤ ਜੀ, ਇਸ ਤੋਂ ਬਾਅਦ ਜੇ ਆਪਾਂ ਦੁਬਾਰਾ ਪੰਜਾਬ ਵੱਲ ਆਈਏ ਤਾਂ ਆਪਾਂ ਗੱਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਕੀਤੀ, ਹੁਣ ਮੈਂ ਕਾਂਗਰਸ ਦੀ ਵੀ ਗੱਲ ਕਰਨੀ ਚਾਹੁੰਦਾ। ਕਾਂਗਰਸ ਨੇ ਪੰਜਾਬ ਦੇ ਵਿੱਚ ਹਰ ਜਗ੍ਹਾ ਤੇ ਇਹਨਾਂ ਆਰਡੀਨੈਂਸ ਦਾ ਵਿਰੋਧ ਕੀਤਾ, ਪਰ ਹੁਣ ਜਿਸ ਤਰ੍ਹਾਂ ਦੇ ਕੈਪਟਨ ਸਾਹਿਬ ਤੇ ਇਲਜ਼ਾਮ ਲੱਗੇ ਕਿ ਇਹ ਕੈਪਟਨ ਸਾਹਿਬ ਦੀ ਮਨਜ਼ੂਰੀ ਤੋਂ ਬਾਅਦ ਹੀ ਆਰਡੀਨੈਂਸ ਲਿਆਂਦੇ ਗਏ, ਉਹ ਵੀ ਬਹੁਤ ਵੱਡੇ ਸਵਾਲ ਖੜੇ ਕਰਦੇ। ਹਾਲਾਂਕਿ ਉਹਨਾਂ ਨੇ ਬਾਅਦ ਚੋਂ ਝੁਠਲਾ ਦਿੱਤਾ ਆ ਕੈਪਟਨ ਸਾਹਿਬ ਨੇ ਇਹ ਸਾਰੀਆਂ ਚੀਜ਼ਾਂ ਨੂੰ ਕਿ ਇਦਾਂ ਦਾ ਕੁਝ ਨਹੀਂ ਹੈ, ਪਰ ਉਹ ਬਹੁਤ ਸਾਰੇ ਸਵਾਲ ਖੜੇ ਕਰ ਰਹੀ ਹੈ। ਦੇਖੋ, ਇਹਦੇ ਵਿੱਚ ਆਪਾਂ ਭਾਜਪਾ ਜਾਂ ਕਾਂਗਰਸ ਨਾਲ ਲੈ ਕੇ ਚੱਲੀਏ ਜੀ। ਅਸਲ ਦੇ ਵਿੱਚ ਕੀ ਆ ਕਿ ਪਾਲਿਸੀਜ਼ ਜਿਹੜੀਆਂ ਆ ਸੈਂਟਰਲ ਲੈਵਲ ਤੇ ਬਣਦੀਆਂ ਜੀ, ਬਿਊਰੋਕਰੈਟਸ ਬਣਾਉਂਦੇ ਆ, ਉਹਦੇ ਵਿੱਚ ਬਹੁਤ ਇੱਕ ਬਰੋਡ ਪਹਿਲਾਂ ਹੀ ਪਾਲਿਸੀਜ਼ ਬਣ ਚੁੱਕੀਆਂ ਹੁੰਦੀਆਂ ਆ, ਸਿਰਫ ਇੱਕ ਮੋੜ ਦੀ ਜ਼ਰੂਰਤ ਹੁੰਦੀ ਆ ਜੀ। ਜੇ ਇੱਥੇ ਮੋਦੀ ਨਾ ਹੁੰਦਾ, ਰਾਹੁਲ ਗਾਂਧੀ ਪ੍ਰਾਈਮ ਮਿਨਿਸਟਰ ਹੁੰਦਾ ਜਾਂ ਕੋਈ ਹੋਰ ਹੁੰਦਾ, ਕਾਂਗਰਸ ਦੇ ਹੁੰਦੇ ਚਾਹੇ ਕੋਈ ਹੋਰ ਹੁੰਦੇ ਜੀ, ਉਹਨਾਂ ਨੇ ਵੀ ਆਹੀ ਕੰਮ ਕਰਨਾ ਸੀ। ਫਰਕ ਇੰਨਾ ਪੈਣਾ ਸੀ ਕਿ ਅੱਜ ਕਾਂਗਰਸ ਵਿਰੋਧ ਕਰਦੀ ਆ, ਉਦੋਂ ਜੇ ਉਹ ਹੁੰਦੇ ਤਾਂ ਬੀਜੇਪੀ ਨੇ ਵਿਰੋਧ ਕਰਨਾ ਸੀ ਜੀ। ਇਹ ਅਸਲ ਦੇ ਵਿੱਚ ਕੋਈ ਨਵਾਂ ਏਜੰਡਾ ਨਹੀਂ, ਜਿੱਦਾਂ ਮੈਂ ਦੱਸਿਆ 1991 ਦੇ ਜੋ ਏਜੰਡੇ ਆ ਉਹਨਾਂ ਨੂੰ ਹੀ ਇੱਕ ਨਵੀਂ ਤਰਤੀਬ ਜਿਹੜੀ ਆ ਦਿੱਤੀ ਜਾ ਰਹੀ ਆ, ਕਿਉਂਕਿ ਉਸ ਤੋਂ ਬਾਅਦ ਹੀ ਇਹਨਾਂ ਨੇ ਦੇਖ ਲਿਆ ਕਿ ਜਦੋਂ ਅਸੀਂ GDP ਨੂੰ ਅੱਗੇ ਲੈ ਕੇ ਜਾਣਾ ਆ, ਸਾਨੂੰ ਜਿਹੜੇ ਛੋਟੀਆਂ ਜਿਹੜੀਆਂ ਚੀਜ਼ਾਂ, ਛੋਟੇ ਜਿਹੜੇ ਕਿਸਾਨੀ ਆ, ਚਾਹੇ ਛੋਟੇ ਬਿਜ਼ਨਸ ਆ, ਉਹ ਸਾਨੂੰ ਬੰਦ ਕਰਨੇ ਪੈਣੇ। ਸਾਨੂੰ ਕੋਆਪਰੇਟ ਵਧਾਉਣਾ ਪੈਣਾ ਸੈਕਟਰ, ਸਾਨੂੰ ਜਿਹੜੇ ਆ ਬਾਹਰਲੀ ਇਨਵੈਸਟਮੈਂਟ ਜਿਹੜੀ ਆ ਉਹ ਬਹੁਤ ਜ਼ਿਆਦਾ ਵਧਾਉਣੀ ਪੈਣੀ ਆ। ਉਹਦੇ ਕਰਕੇ ਜਿਹੜਾ ਹੁਣ ਅਮਰਿੰਦਰ ਸਿੰਘ ਹੋਣਾ ਨੇ, ਵੈਸੇ ਤਾਂ ਉਹਨਾਂ ਨੇ ਇਨਕਾਰ ਕੀਤਾ, ਹੋ ਸਕਦਾ ਇਹਨਾਂ ਨੇ ਹਾਂ ਵੀ ਕੀਤੀ ਹੋਵੇ ਜੀ, ਕਿਉਂਕਿ ਇਹਨਾਂ ਦੇ ਉੱਤੇ ਵੀ ਪ੍ਰੈਸ਼ਰ ਹੁੰਦਾ ਤੇ ਕਈ ਵਾਰੀ ਕੀ ਹੁੰਦਾ ਕਿ ਇਹਦੇ ਵਿੱਚ ਵੀ ਸ਼ਬਦਾਂ ਦਾ ਬੜਾ ਹੇਰ ਫੇਰ ਹੁੰਦਾ ਜੀ। ਉਹ ਪਹਿਲੀ ਨਜ਼ਰੇ ਇੰਨਾ ਵਧੀਆ ਲੱਗਦਾ ਆ, ਤੁਸੀਂ ਇਹ ਅਮੈਂਡਮੈਂਟ ਐਕਟ ਵੀ ਪੜ੍ਹ ਕੇ ਦੇਖੋ, ਉਸ ਤੋਂ ਬਾਅਦ ਤੁਹਾਨੂੰ ਲੱਗਦਾ ਕਿਤੇ ਵੀ ਬੜਾ ਵੀ ਸ਼ਬਦਾਂ ਨੂੰ ਪਾਲਿਸ਼ ਕੀਤਾ ਗਿਆ ਹੁੰਦਾ ਆ ਜਦੋਂ ਐਕਟ ਬਣਦਾ ਜੀ। ਉਹ ਫਿਰ ਬਾਅਦ ਦੇ ਵਿੱਚ ਜਿਹੜੇ ਉਹਦੇ ਸਿੱਟੇ ਆ, ਜਦੋਂ ਉਹਨੂੰ ਫਰਦਰ ਦੀ ਸਟੱਡੀ ਦੇ ਲਈ ਜਾਂਦੇ ਆ ਜਾਂ ਕੰਟੈਂਪਰੇਰੀ ਸਟੱਡੀ ਕੋਈ ਹੋਰ ਕਰਦੇ ਆ, ਫੇਰ ਤੁਹਾਨੂੰ ਪਤਾ ਲੱਗਦਾ ਕਿ ਨਹੀਂ, ਇਹ ਰੋਂਗ ਹੋ ਗਿਆ ਜੀ। ਬਾਕੀ ਇਹ ਆ ਕਿ ਹੁਣ ਵਿਰੋਧ ਹੋ ਰਿਹਾ ਜਿਸ ਤਰੀਕੇ ਨਾਲ, ਜਿੱਦਾਂ ਕਾਂਗਰਸ ਪਹਿਲਾਂ ਵਿਰੋਧ ਕਰਦੀ ਆ ਪਰ ਇਹ ਇਲਜ਼ਾਮ ਲੱਗਦੇ ਆ ਵੀ ਇਹ ਮਨਜ਼ੂਰੀ ਨਾਲ ਹੋਇਆ, ਉਧਰ ਬਾਦਲ ਹੋਣੀ ਪਹਿਲਾਂ ਚਿੱਠੀ ਵਿਖਾਉਂਦੇ ਆ ਕਿ ਇਹ ਹੱਕ ਦੇ ਵਿੱਚ ਆ, ਬਾਅਦ ਚੋਂ ਇੱਕਦਮ ਆ ਕੇ ਵਿਰੋਧ ਕਰਦੇ ਆ। ਇਹ ਲੀਡਰ ਆਪਣੇ ਆਪ ਨੂੰ ਜ਼ਿਆਦਾ ਸਿਆਣੇ ਸਮਝਦੇ ਕਿ ਲੋਕਾਂ ਨੂੰ ਜ਼ਿਆਦਾ ਬੇਵਕੂਫ ਸਮਝਦੇ ਆ? ਨਹੀਂ, ਦੇਖੋ ਇਹ ਤਾਂ ਹੈ ਹੀ, ਉਹ ਆਪਣੇ ਨੂੰ ਸਿਆਣੇ ਸਮਝਦੇ, ਬਿਲਕੁਲ ਬੇਵਕੂਫ ਇਹ ਸਮਝਣ ਨਾ ਸਮਝਣ। ਅੱਜ ਦੀ ਗੱਲ ਕਰਦੇ ਉਹ ਸ਼ਾਇਦ ਭੁੱਲ ਜਾਂਦੇ ਕੱਲ ਅਸੀਂ ਕੀ ਕਿਹਾ ਸੀ। ਬਿਲਕੁਲ, ਇਹ ਦੇਖੋ ਇਹੀ ਪੋਲਿਟਿਕਸ ਆ। ਸਾਡੇ ਲੋਕਾਂ ਨੂੰ ਵੀ ਇਹ ਭੁੱਲਣ ਦੀ ਆਦਤ ਹੈ ਨਾ, ਕਿ ਲੋਕ ਅਸੀਂ ਕੀ ਕਰਦੇ ਆ ਕਿ ਅਸੀਂ ਝੱਟ ਭੁੱਲ ਜਾਂਦੇ ਆ। ਅਸੀਂ ਸਾਡਾ ਕੀ ਹੁੰਦਾ ਕਿ ਸਾਡਾ ਇਹ ਹੁੰਦਾ ਕਿ ਜੋ ਸਾਡਾ ਲੀਡਰ ਆ ਪਿਛਲੀ ਵਾਰ ਸਾਨੂੰ ਕੀ ਕਿਹਾ ਸੀ। ਹੁਣ ਇਸੇ ਕਰਕੇ ਅਕਾਲੀ ਦਲ ਦੇ ਬਹੁਤ ਸਾਰੇ ਲੀਡਰ ਇਦਾਂ ਦੇ ਬਿਆਨ ਦੇ ਰਹੇ ਆ ਕਿ ਅਸੀਂ ਤਾਂ ਜੀ ਇਹਦੇ ਵਿਰੋਧ ਵਿੱਚ ਆ ਜੀ, ਜਦ ਕਿ ਸੁਖਬੀਰ ਬਾਦਲ ਉਹਨਾਂ ਦਿਨਾਂ ਦੇ ਵਿੱਚ ਉਹ ਲੈਟਰ ਦਿਖਾ ਰਿਹਾ ਸੀ ਕਿ ਆਹ ਦੇਖੋ ਜੀ ਸਮਰਥਨ ਮੁੱਲ ਜਿਹੜਾ ਆ ਉਹ ਕਿਹਾ ਗਿਆ ਇਹਨਾਂ। ਸਮਰਥਨ ਮੁੱਲ ਦੀ ਵੀ ਜੇ ਆਪਾਂ ਫਾਇਦੇ ਦੀ ਗੱਲ ਕਰ ਲਈਏ, ਹੁਣ ਆਪਾਂ ਕਹਿੰਦੇ ਆ ਵੀ ਅਲਟਰਨੇਟਿਵ ਇਹਦਾ ਕੱਢਿਆ ਜਾਵੇ ਜੀ। ਪ੍ਰੋਬਲਮ ਝੋਨੇ ਤੇ ਕਣਕ ਤੋਂ ਆ ਜੀ, ਇਹ ਤੋਂ ਹਟਾ ਕੇ ਹੋਰ ਅਲਟਰਨੇਟਿਵ ਇਹਦੇ ਕੱਢੇ ਜਾਣ। ਬਹੁਤ ਸਾਰੇ ਕੋਸ਼ਿਸ਼ਾਂ ਕੀਤੀਆਂ ਗਈਆਂ, ਸਹਾਇਕ ਬਹੁਤ ਧੰਦੇ ਚਲਾਏ ਗਏ ਆ, ਬਹੁਤ ਲੋਕਾਂ ਨੇ ਤਜਰਬੇ ਵੀ ਇਹਦੇ ਉੱਤੇ ਕਰਕੇ ਦੇਖੇ, ਚਾਹੇ ਆਪਾਂ ਸ਼ਹਿਦ ਦੀਆਂ ਮੱਕੀਆਂ ਦੀ ਗੱਲ ਕਰ ਲਈਏ, ਚਾਹੇ ਆਪਾਂ ਡੈਰੀ ਫਾਰਮਿੰਗ ਦੀ ਕਰ ਲਈਏ, ਚਾਹੇ ਆਪਾਂ ਸੂਰਜਮੁਖੀ ਲੋਕਾਂ ਨੇ ਬੀਜਣਾ ਸ਼ੁਰੂ ਕੀਤਾ, ਪੈਪਰਾਮੈਂਟ ਬੀਜਣਾ ਸ਼ੁਰੂ ਕੀਤਾ, ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਟਰਾਈ ਕਰਕੇ ਦੇਖੇ ਆ। ਪਰ ਕੀ ਆ ਕਿ 1-2 ਸਾਲ ਤੱਕ ਉਹਦਾ ਫਾਇਦਾ ਹੁੰਦਾ, ਉਸ ਤੋਂ ਬਾਅਦ ਮੰਡੀਆਂ ਦੇ ਵਿੱਚ ਜਦੋਂ ਰੁਲਦਾ ਬੰਦਾ ਕਹਿੰਦਾ ਇਹਦੇ ਨਾਲੋਂ ਤਾਂ ਫਿਰ ਕਣਕ ਹੀ ਠੀਕ ਹੈ, ਸਾਡਾ ਜਿਹੜਾ ਆ ਉਹ ਘੱਟੋ ਘੱਟ ਵਿਕ ਤਾਂ ਜਾਂਦੀ ਹੈ ਚੀਜ਼। ਹੁਣ ਇਹ ਬਿਲਕੁਲ ਜਦੋਂ ਕੋਆਪਰੇਟ ਦੇ ਤੁਸੀਂ ਬੱਸ ਪੈ ਜਾਣਾ ਆ, ਜਦੋਂ ਸਾਡੀ ਜਿਹੜੀ ਚੀਜ਼ ਆ ਉਹਨੂੰ ਪਤਾ ਆ ਸਾਨੂੰ ਵੀ 2 ਦਿਨਾਂ ਤੱਕ ਖਰਾਬ ਹੋਣੀ ਆ, ਚਾਹੇ ਸਪੈਸ਼ਲੀ ਸਬਜ਼ੀਆਂ ਦੇ ਉੱਤੇ ਆਪਾਂ ਗੱਲ ਕਰ ਲਈਏ, ਉਸ ਵੇਲੇ ਬਹੁਤ ਜ਼ਿਆਦਾ ਇਹਦਾ ਇਫੈਕਟ ਆਮ ਲੋਕਾਂ ਦੇ ਉੱਤੇ ਪੈਣਾ। ਉਹਨਾਂ ਨੂੰ ਜਿਹੜੀਆਂ ਸਸਤੀਆਂ ਚੀਜ਼ਾਂ, ਆਪਣੀ ਤੁਸੀਂ ਚੀਜ਼ ਜਿਹੜੀ ਆ ਸਸਤੇ ਭਾਅ ਦਿੱਤੀ ਹੋਣੀ ਆ, ਤੁਹਾਨੂੰ ਜਦੋਂ ਮੁੜ ਕੇ ਆਉਣੀ ਆ ਉਹੀ ਚੀਜ਼ ਤੁਹਾਨੂੰ ਉਹ ਮਹਿੰਗੀ ਪੈਣੀ ਹੈ ਜੀ। ਬਿਲਕੁਲ। ਇੱਥੇ ਅਮਰਜੀਤ ਸਿੰਘ ਧਾਲੀਵਾਲ ਹੁਣਾਂ ਨੇ ਟਿੱਪਣੀ ਕੀਤੀ, ਉਹਨਾਂ ਨੇ ਕਾਫੀ ਸਾਰੇ ਪੁਆਇੰਟ ਚੁੱਕੇ ਆ। ਧਾਲੀਵਾਲ ਸਾਹਿਬ, ਮੈਂ ਬੇਨਤੀ ਕਰੂੰਗਾ, ਇਹ ਟਿੱਪਣੀ ਕਾਫੀ ਵੱਡੀ ਆ, ਇਹਨੂੰ ਪੜ੍ਹਨ ਲਈ ਅਸੀਂ ਪੜ੍ਹਾਂਗੇ। ਜੇਕਰ ਤੁਸੀਂ ਛੋਟੀ ਟਿੱਪਣੀ ਦੇ ਵਿੱਚ ਸਮੀਖਿਆ ਕਰਕੇ ਤੁਸੀਂ ਆਪਣੇ ਪੁਆਇੰਟਸ ਕਰ ਸਕਦੇ ਹੋ ਤਾਂ ਉਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਮਦਦ ਹੋ ਜਾਊਗੀ। ਪ੍ਰੋਗਰਾਮ ਦੇ ਵਿੱਚ ਇੰਨੇ ਪੁਆਇੰਟਸ ਇਕੱਠੇ ਪੜ੍ਹ ਕੇ ਡਿਸਕਸ ਕਰਨੇ ਔਖੇ ਹੋ ਜਾਂਦੇ ਆ। ਜੇਕਰ ਤੁਸੀਂ ਛੋਟੀਆਂ ਟਿੱਪਣੀਆਂ ਦੇ ਵਿੱਚ ਗੱਲ ਕਰੋ ਤਾਂ ਉਹ ਜ਼ਿਆਦਾ ਈਜ਼ੀ ਹੋਊਗੀ, ਨਹੀਂ ਤਾਂ ਇਸ ਟਿੱਪਣੀ ਤਾਂ ਅਸੀਂ ਪੜ੍ਹ ਕੇ ਪ੍ਰੋਗਰਾਮ ਤੋਂ ਬਾਅਦ ਅਗਲੇ ਪ੍ਰੋਗਰਾਮ ਦੇ ਵਿੱਚ ਇਹਨੂੰ ਡਿਸਕਸ ਜ਼ਰੂਰ ਕਰਾਂਗੇ। ਦਲਜੀਤ ਜੀ, ਇਸ ਤੋਂ ਬਾਅਦ ਮੈਂ ਇਹਦੇ ਨਾਲ ਆਮ ਆਦਮੀ ਪਾਰਟੀ ਤੇ ਵੀ ਗੱਲ ਜ਼ਰੂਰ ਕਰਨੀ ਚਾਹੂੰਗਾ। ਭਗਵੰਤ ਮਾਨ ਸਾਹਿਬ ਉਹਨਾਂ ਦੀ ਵੀਡੀਓ ਆਈ ਸੀਗੀ, ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਖੜਾਂਗੇ, ਡਟ ਕੇ ਖੜਾਂਗੇ, ਮੈਂ ਆਪਣੇ ਵਿਰੋਧ ਉੱਥੇ ਦਰਜ ਕਰਾਊਂਗਾ। ਪਰ ਜਿੱਦਾਂ ਸੁਖਬੀਰ ਬਾਦਲ ਹੋਣਾ ਨੇ ਕਿਹਾ ਕਿ ਜਦੋਂ ਵੋਟਿੰਗ ਹੋਈ ਤਾਂ ਮੈਂ ਸਿਰਫ ਇਕੱਲਾ ਸੀ ਉੱਥੇ, ਬੇਸ਼ੱਕ ਉਹਦੇ ਵਿੱਚ ਮਗਰ ਜੋ ਵੀ ਰਾਜਨੀਤੀ ਹੋਈ ਜਾਂ ਜਿੱਦਾਂ ਯੂਟਰਨ ਆ ਉਹਦੇ ਬਾਰੇ ਆਪਾਂ ਗੱਲ ਕੀਤੀ, ਪਰ ਜਦੋਂ ਵਿਰੋਧ ਦਰਜ ਹੋਇਆ ਕਾਰਵਾਈ ਦੇ ਵਿੱਚ ਤਾਂ ਸੁਖਬੀਰ ਬਾਦਲ ਨੇ ਇਕੱਲਿਆਂ ਨੇ ਦਰਜ ਕਰਾਇਆ, ਬਾਕੀ ਕਾਂਗਰਸੀ ਤੇ ਆਮ ਆਦਮੀ ਪਾਰਟੀ ਵਾਲੇ ਵਾਕਆਊਟ ਕਰਕੇ।
ਦੇਖੋ ਇਹ ਦੋਨੇ ਤਰ੍ਹਾਂ ਦੇ ਵਿਰੋਧ ਆ ਜੀ। ਪਹਿਲਾਂ ਤਾਂ ਇਹ ਹੈ ਕਿ ਜਵਾਨੀ VOTING ਹੋਈ ਆ ਜੀ। ਜੇ ਆਪਾਂ ਕਹਿ ਲਈਏ ਕਿ ਕੋਈ ਉੱਥੇ ਬੈਲਟ ਵਾਲੀ ਨਹੀਂ ਹੋਈ, ਜਵਾਨੀ VOTING ਸੀ। ਦੂਜਾ ਹੈ ਕਿ ਬਾਈਕਾਟ ਵੀ ਇੱਕ ਵਿਰੋਧ ਦਾ ਢੰਗ ਆ ਜੀ। ਬਹੁਤ ਸਾਰੀਆਂ ਪਾਰਟੀਆਂ ਇੱਦਾਂ ਹੀ ਕਰਦੀਆਂ ਕਿ ਉਹ ਜਦੋਂ ਆਪਣਾ ਵਿਰੋਧ ਦਰਜ ਕਰਾਉਣਾ ਹੁੰਦਾ ਆ ਉਹ ਬਾਹਰ ਆ ਜਾਂਦੇ ਆ। ਉਹਦਾ ਮਤਲਬ ਇਹੀ ਹੁੰਦਾ ਕਿ ਅਸੀਂ ਇਹਦੇ ਹੱਕ ਦੇ ਵਿੱਚ ਹੈ ਨਹੀਂ। ਇੱਕ ਤਾਂ ਹੁੰਦੇ ਆ ਵੀ ਪਰ ਵਾਕਆਊਟ ਦੇ ਨਾਲ ਇਹਦੇ ਦੋਵੇਂ ਮਤਲਬ ਕੱਢੇ ਜਾਂਦੇ ਕਿ ਇਹਦੇ ਤੇ ਵੋਟ ਹੀ ਨਾ ਹੱਕ 'ਚ ਨਾ ਵਿਰੋਧ 'ਚ। ਨਾ ਨਹੀਂ ਦੇਖੋ ਇਹਦੇ ਜਦੋਂ ਵਿੱਚ ਇਹ ਹੁੰਦਾ VOTING ਹੋਈ ਮੇਰੇ ਖਿਆਲ ਹਾਂ ਨਾ ਦੇ ਵਿੱਚ ਤਾਂ ਆਪਾਂ ਨੂੰ ਜਵਾਬ ਦੇਣ ਜੇਕਰ ਅਸੀਂ ਵਿਰੋਧ 'ਚ ਹਾਂ ਤੇ ਉੱਥੇ ਨਾ 'ਚ VOTING ਕਰਨ 'ਚ ਕੋਈ ਮੇਰੇ ਖਿਆਲ ਨੁਕਸਾਨ ਨਹੀਂ। ਜ਼ਿਆਦਾਤਰ ਹਾਂ ਇਹ ਹੁੰਦਾ ਆ, ਪਰ ਇਹ ਵੀ ਇੱਕ ਢੰਗ ਵਰਤਿਆ ਜਾਂਦਾ। ਇਹ ਪਹਿਲਾਂ ਜਦੋਂ ਮੀਟਿੰਗ ਸਾ ਹਰ ਪਾਰਟੀ, ਚਲੋ ਭਗਵੰਤ ਮਾਨ ਹੁਣੀ ਤਾਂ ਹੈਗੇ ਹੀ ਇਕੱਲੇ ਆ ਜੀ, ਪਰ ਜਦੋਂ ਕੋਈ ਵੀ ਸੈਸ਼ਨ ਚੱਲਦਾ ਉਸ ਤੋਂ ਬਾਅਦ ਪਹਿਲਾਂ ਮੀਟਿੰਗ ਜਿਹੜੀ ਹੈ ਕੀਤੀ ਜਾਂਦੀ ਆ ਜੀ। ਉਹਦੇ ਵਿੱਚ ਜਿਹੜਾ ਵਿਪ ਹੁੰਦਾ ਤੁਹਾਡਾ ਜਿਹੜਾ ਚੀਫ ਤੁਹਾਡਾ ਮੁਖੀ ਹੈ, ਜਿਹੜਾ ਉਸ ਚਾਹੇ ਲੋਕ ਸਭਾ ਦੀ ਗੱਲ ਕਰ ਲਈਏ ਚਾਹੇ ਆਪਾਂ ਅਸੈਂਬਲੀ ਦੀ ਗੱਲ ਕਰ ਲਈਏ, ਉਹਦੇ ਵਿੱਚ ਉਹ ਫਿਰ ਇੰਸਟਰਕਸ਼ਨਾਂ ਦਿੰਦਾ ਵੀ ਤੁਸੀਂ ਕੀ ਕਰਨਾ। ਇੰਸਟਰਕਸ਼ਨਾਂ ਦੇ ਵਿੱਚ ਇਹ ਹੁੰਦਾ ਕਿ ਜੇ ਇਦਾਂ ਹੁੰਦਾ ਤਾਂ ਆਪਾਂ ਬਾਈਕਾਟ ਕਰਨਾ ਆ ਜੀ। ਉਹ ਫਿਰ ਬਾਈਕਾਟ ਜੇ ਪਹਿਲਾ ਪਲਾਨ ਕੋਈ ਬਣਿਆ ਹੁੰਦਾ ਆ ਉਹਦੇ ਨਾਲ ਉਹ ਬਾਹਰ ਆਉਂਦੇ ਆ ਜੀ। ਬਾਕੀ ਇਹ ਹੈ ਕਿ ਸਰਕਾਰ ਦੇ ਕੋਲ ਮੈਜੋਰਟੀ ਆ। ਇਹਦੇ ਵਿੱਚ VOTING ਦੇ ਵਿੱਚ ਉਸ ਵੇਲੇ ਬਹੁਤ ਜ਼ਿਆਦਾ ਭੂਮਿਕਾ ਵੱਧ ਜਾਂਦੀ ਆ ਜਦੋਂ ਸਰਕਾਰ ਘੱਟ ਗਿਣਤੀ ਦੇ ਵਿੱਚ ਹੋਵੇ। ਜਦੋਂ ਸਰਕਾਰ ਤੁਹਾਡੀ ਮੈਜੋਰਟੀ ਦੇ ਵਿੱਚ ਇਹ ਪਤਾ ਆ ਕਿ ਜਿਹੜੇ ਆਰਡੀਨੈਂਸ 'ਚ ਲਿਆਂਦੇ ਵੀ ਗਏ, ਆਰਡੀਨੈਂਸ ਇਸੇ ਕਰਕੇ ਲਿਆਂਦੇ ਕੋਈ ਲੋੜ ਤਾਂ ਐਡੀ ਹੈ ਨਹੀਂ ਸੀ, ਐਮਰਜੈਂਸੀ ਕੋਈ ਏਡੀ ਸਿਚੁਏਸ਼ਨ ਤਾਂ ਹੈ ਨਹੀਂ ਸੀ ਕਿ ਆਰਡੀਨੈਂਸ ਲਿਆਂਦਾ ਜਾਵੇ। ਬਿੱਲ ਦੇ ਉੱਤੇ ਪਹਿਲਾਂ ਹੀ ਬਹਿਸ ਹੋ ਸਕਦੀ ਸੀ ਜੀ। ਆਰਡੀਨੈਂਸ ਲਿਆ ਕੇ ਸਿਰਫ ਚੈੱਕ ਕੀਤਾ ਸੀ ਕਿ ਕੀ ਇਹਦੇ ਇਫੈਕਟ ਹੋ ਸਕਦੇ ਆ। 6 ਮਹੀਨੇ ਉਹਨਾਂ ਨੇ ਦੇਖਣੇ, 6 ਮਹੀਨੇ ਬਾਅਦ ਬਿੱਲ ਇਹ ਲਿਆਂਦਾ ਗਿਆ ਜੀ। ਹੁਣ ਇਹਦੇ ਵਿੱਚ ਇਹ ਸਿਰਫ ਉਹਨਾਂ ਨੇ ਚੈੱਕ ਕਰਨਾ ਸੀ ਕਿ ਸਾਡੇ ਖਿਲਾਫ ਕਿੰਨੇ ਕੁ ਲੋਕ ਉੱਠਦੇ ਆ, ਕਿੰਨਾ ਕੁ ਕੁਝ ਹੋ ਰਿਹਾ। ਉਹਨਾਂ ਨੇ ਪਹਿਲਾਂ ਹੀ ਵਰਕਆਊਟ ਕੀਤਾ ਸੀ। ਜੀ। ਹੁਣ ਉਹ ਜਿਹੜਾ ਬਿੱਲ ਆ ਉਹ ਤਾਂ ਇਹਨਾਂ ਤੋਂ ਰੋਕ ਨਹੀਂ ਹੋਣਾ। ਬਿੱਲ ਤਾਂ ਚਾਹੇ ਉਹ ਵਿਰੋਧ ਕਰਦੇ ਆ ਨਹੀਂ ਕਰਦੇ, ਉਹਨਾਂ ਨੇ ਸਾਰੇ ਦੇਖਿਆ ਹੋਣਾ ਕਿ ਅਕਾਲੀ ਦਲ ਵੀ ਜੇ ਸਭ ਤੋਂ ਵਿਰੋਧ ਕਰਦਾ ਸਾਡੇ ਕੋਲ ਮੌਜੂਦਾ ਹੈਗੀ ਆ। ਪਰ ਇਹਦੇ ਵਿੱਚ ਇਹ ਆ ਕਿ ਉਹ ਸੁਖਬੀਰ ਬਾਦਲ ਉਹਨਾਂ ਨੂੰ ਇੱਕ ਆਪਣਾ ਨੂੰ ਕ੍ਰੈਡਿਟ ਲੈਣ ਦਾ ਜ਼ਰੂਰ ਹੋ ਗਿਆ ਕਿਉਂਕਿ ਪਹਿਲੇ ਕੁਝ ਕੁ ਦਿਨਾਂ ਦੇ ਵਿੱਚ ਉਹਨਾਂ ਦਾ ਕਾਫੀ ਵਿਰੋਧ ਹੋ ਰਿਹਾ ਆ। ਇਹਦੇ ਨਾਲ ਥੋੜਾ ਜਿਹਾ ਉਹਨਾਂ ਨੂੰ ਹੰਬਲਾ ਜ਼ਰੂਰ ਮਿਲ ਗਿਆ ਕਿ ਦੇਖੋ ਮੈਂ ਹੀ VOTING ਦੇ ਵੇਲੇ ਉੱਥੇ ਬੈਠਾ ਸੀ ਤੇ ਬਾਕੀ ਬੰਦੇ ਚਲੇ ਗਏ। ਬਿਲਕੁਲ। ਜਿੱਦਾਂ ਦਲਜੀਤ ਜੀ ਆਪਾਂ ਗੱਲ ਕਰਦੇ ਹੁੰਨੇ ਕਿ ਸਾਡੇ ਜਿਹੜੇ ਲੋਕ ਆ ਉਹ ਭੁੱਲ ਜਾਂਦੇ ਆ ਪਹਿਲੋਂ ਆਪਣਾ ਜੇਕਰ ਕੋਈ ਮੁੱਦੇ ਆ ਉਹਨਾਂ ਖਿਲਾਫ ਬੋਲਦੇ ਜਾਂ ਪ੍ਰਦਰਸ਼ਨ ਕਰਦੇ, ਪਰ ਜਦੋਂ ਵੋਟਾਂ ਆਉਂਦੀਆਂ, ਜਦੋਂ ਲੀਡਰ ਉਹਨਾਂ ਦੇ ਦਰਵਾਜ਼ੇ ਤੇ ਆ ਕੇ ਖੜਦੇ ਆ, ਉਦੋਂ ਫਿਰ ਸਾਡੇ ਜਿਹੜੇ ਲੋਕ ਪੁਰਾਣੇ ਮੁੱਦੇ ਭੁੱਲ ਕੇ ਤੇ ਫਿਰ ਵੋਟਾਂ ਪਾ ਦਿੰਦੇ। ਇਦਾਂ ਦੀ ਟਿੱਪਣੀ ਜਿਹੜੀ ਆ ਨਿਰਮਲ ਸਿੰਘ ਚੂੰਗ ਹੁਣਾਂ ਦੀ ਆਈ, ਉਹਨਾਂ ਨੇ ਕਿਹਾ ਕਿਸਾਨ ਯੂਨੀਅਨ ਇਸ ਵੇਲੇ ਵਿਰੋਧ ਤਾਂ ਕਰ ਰਹੀ ਆ ਪਰ ਜਦੋਂ ਵੋਟਾਂ ਆਉਣੀਆਂ ਤਾਂ ਫਿਰ ਜਿਹੜੀਆਂ ਸਾਡੇ ਲੋਕ ਆ ਉਹਨਾਂ ਨੇ ਉਹਨਾਂ ਪਾਰਟੀਆਂ ਨੂੰ ਹੀ ਵੋਟਾਂ ਪਾ ਦੇਣੀਆਂ ਕਿਉਂਕਿ ਸਾਡੇ ਕੋਲ ਬਦਲ ਕੋਈ ਨਹੀਂ ਹੈਗਾ। ਬਿਲਕੁਲ ਇਹ ਗੱਲ ਇਹ ਸਾਡੇ ਨਾਲ ਹੁੰਦਾ, ਬਿਲਕੁਲ ਇਸੇ ਤਰੀਕੇ ਦੇ ਨਾਲ ਹੁੰਦਾ ਕਿ ਕਿਸਾਨ ਯੂਨੀਅਨਾਂ ਜਿੰਨਾ ਕੰਮ ਕਰਦੀਆਂ। ਆਪਾਂ ਲਖੋਵਾਲ ਸਾਹਿਬ ਦੀ ਗੱਲ ਛੱਡ ਦਈਏ ਪਰ ਇਹਨਾਂ ਦਾ ਉਗਰਾਹਾਂ ਵਾਲੇ ਹੈਗੇ ਆ, ਬਹੁਤ ਸਾਰੇ ਇਦਾਂ ਦੇ ਹੈਗੇ ਆ ਜਿਹੜੇ ਮਜ਼ਦੂਰ ਜਥੇਬੰਦੀਆਂ ਵੀ ਹੈਗੀਆਂ। ਪਰ ਜਦੋਂ VOTING ਦੇ ਵਿੱਚ ਇਹਨਾਂ ਦਾ ਇੱਕ ਸਰਪੰਚ ਵੀ ਨਹੀਂ ਜਿੱਤਿਆ ਹੁੰਦਾ, ਸਰਪੰਚ ਤੱਕ ਇਹਨਾਂ ਦੇ ਜਿਹੜੇ ਆ ਹਾਰ ਜਾਂਦੇ ਆ। ਉਹਦਾ ਕਾਰਨ ਇਹੀ ਹੁੰਦਾ ਕਿ ਜਦੋਂ ਅਸੀਂ VOTING ਵੀ ਹੁੰਦੀ ਆ। ਹੁਣ ਇੱਕ ਮੈਂ VOTING ਸਿਸਟਮ ਦੇ ਵਿੱਚ ਵੀ ਦੇਖਿਆ, ਇਹਦੇ ਵਿੱਚ ਵੀ ਕੁਝ ਤਰੁੱਟੀਆਂ ਹੈਗੀਆਂ। ਤਰੁੱਟੀਆਂ ਦੇ ਵਿੱਚ ਇਹ ਹੈਗਾ ਕਿ ਜਿਹੜੀਆਂ ਤਾਂ ਮੇਨ ਪਾਰਟੀਆਂ ਹੈਗੀਆਂ ਉਹਨਾਂ ਨੂੰ ਉੱਪਰ ਰੱਖਿਆ ਜਾਂਦਾ, ਯਾਨੀ ਕਾਂਗਰਸ ਜਾਂ ਜਿਹੜੀਆਂ ਰਜਿਸਟਰਡ ਪਾਰਟੀਆਂ ਹੈਗੀਆਂ। ਜਿਹੜੇ ਆਜ਼ਾਦ ਉਮੀਦਵਾਰ ਆ ਉਹ ਦੂਜੇ ਪੰਨੇ ਤੇ ਜਾਂ ਤੀਜੇ ਪੰਨੇ ਤੇ, ਜੇ ਮਸ਼ੀਨ ਆ ਤਾਂ ਮਸ਼ੀਨ ਦੂਜੀ ਮਸ਼ੀਨ ਦੇ ਉੱਤੇ। ਲੋਕਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਅਸੀਂ ਸਾਰੇ ਦੇਖੀਏ। ਤੇ ਦੂਜਾ ਹੈਗਾ ਕਿ ਜਿਹੜੇ ਆਜ਼ਾਦ ਉਮੀਦਵਾਰ ਹੁੰਦੇ ਉਹਨਾਂ ਕੋਲ ਪ੍ਰਮੋਟ ਕਰਨ ਲਈ ਆਪਣੇ ਕੋਲ ਟਾਈਮ ਜਾਂ ਸਾਧਨ ਜਿਹੜੇ ਆ ਨਹੀਂ ਹੁੰਦੇ। ਇਸ ਕਰਕੇ ਲੈ ਦੇ ਕੇ ਲੋਕਾਂ ਦੇ ਕੋਲ ਬੜੇ ਸੀਮਤ ਆਪਸ਼ਨਸ ਰਹਿ ਜਾਂਦੇ, ਸਿਰਫ ਇੱਕ ਜਾਂ ਦੋ ਆਪਸ਼ਨਸ। ਸਾਡੇ ਇੱਥੇ ਹੁਣ ਆਪਾਂ ਆਸਟ੍ਰੇਲੀਆ ਦੇ ਵਿੱਚ ਆਪਾਂ ਗੱਲ ਕਰ ਲਈਏ 7 ਜਾਂ 8 ਇੰਨੇ ਕੁ ਹੁੰਦੇ ਆ, 9 ਹੁੰਦੇ ਆ, 10 ਹੁੰਦੇ ਆ ਵੱਧ ਤੋਂ ਵੱਧ। ਆਪਣੇ ਉੱਥੇ ਹੁੰਦੇ ਆ 25 ਜਾਂ 30 ਵੀ ਹੋ ਜਾਂਦੇ ਆ, 40 ਵੀ ਹੋ ਜਾਂਦੇ ਆ। ਫਿਰ ਉਹਦੇ ਲਈ ਵੱਖਰੀ ਮਸ਼ੀਨਸ, ਵੱਖਰੇ ਜਿਹੜੇ ਉਹ ਥੱਲੇ ਜਾਂਦੇ ਆ। ਉਹਦੇ ਵਿੱਚ ਕਈ ਬੰਦਿਆਂ ਨੇ ਕੰਮ ਵੀ ਬਹੁਤ ਵਧੀਆ ਕੀਤੇ ਹੁੰਦੇ ਆ ਪਰ ਉਹ ਕਿਉਂਕਿ ਅਲਫਾਬੈਟਿਕਲ ਮੇਰੇ ਖਿਆਲ ਕਿਤੇ ਨਾ ਕਿਤੇ ਜਿੱਥੇ ਜੇਕਰ ਖਾਸ ਕਰਕੇ ਰਾਜਨੀਤਾਵਾਂ ਨੇ ਤੇ ਰਾਜਨੀਤੀ ਘੁੱਟਣੀ ਆ, ਉਹ ਆਪਣਾ ਹੀ ਰਾਜਨੀਤੀ ਕਰਦੇ ਰਹਿੰਦੇ ਪਰ ਸਾਡੇ ਲੋਕਾਂ ਦਾ ਬਹੁਤ ਵੱਡਾ ਕਸੂਰ ਹੈ। ਉਹ ਕਿਤੇ ਨਾ ਕਿਤੇ ਆਪਣੇ ਮਫਾਦਾਂ ਕਰਕੇ, ਜਿੱਦਾਂ ਤੁਸੀਂ ਦੱਸਿਆ ਕਿ ਸਾਡੇ ਲੋਕ ਪਾਰਟੀਬਾਜ਼ੀ ਤੋਂ ਉੱਤੇ ਨਹੀਂ ਉੱਠਦੇ। ਉਹਨਾਂ ਕੋਲ ਆਪਸ਼ਨ ਹੀ ਉਹ ਪਹਿਲੀਆਂ 2-3 ਪਾਰਟੀ ਦੇ ਵਿੱਚ ਰਹਿ ਜਾਂਦੇ ਆ, ਉਹਨਾਂ ਦੇ ਵਿੱਚ ਹੀ ਉਲਝ ਕੇ ਰਹਿ ਜਾਂਦੇ। ਜਿੱਦਾਂ ਮੈਂ ਦੱਸਿਆ ਕਿ ਜੇ ਮੋਦੀ ਸਰਕਾਰ ਨੇ, ਜੇ ਇੱਥੇ ਕਾਂਗਰਸ ਵੀ ਹੁੰਦੀ ਉਹਨਾਂ ਨੇ ਵੀ ਇਹ ਲੈ ਕੇ ਆਉਣਾ ਸੀ। ਸਾਡੇ ਲੋਕ ਪਾਰਟੀ ਨੂੰ ਵੋਟਾਂ ਪਾਉਂਦੇ ਨਾ ਕਿ ਬੰਦੇ ਨੂੰ। ਬੰਦਿਆਂ ਨਹੀਂ ਵੇਖਦੇ ਕਿ ਕਿੱਦਾਂ ਦਾ ਆ। ਤੁਸੀਂ ਹੁਣ ਹੈਰਾਨੀ ਦੇਖੋ, ਬਾਈਬਲ ਕਲਾ ਕਾਂਡ ਤੋਂ ਬਾਅਦ ਬੇਅਦਬੀ ਕਾਂਡ ਵੀ ਹੋਇਆ। ਦੇਖੋ ਬੜੇ ਸਾਰਿਆਂ ਸੱਟ ਲੱਗੀ ਆ। ਈਵਨ ਕਿ ਉਹ ਜੇ ਅਕਾਲੀ ਦਲ ਨਾਲ ਵੀ ਸੰਬੰਧ ਸੀਗੇ ਦਿਲੋਂ ਜ਼ਰੂਰ ਕਰਦੇ ਆ, ਉਹਨਾਂ ਬੰਦਿਆਂ ਨੇ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਅਕਾਲੀ ਦਲ ਨੂੰ। ਹੁਣ ਵੀ ਉਹ ਅਕਾਲੀ ਦਲ ਨੂੰ ਬਚਾ ਰਹੇ ਆ ਪੂਰਾ, ਭਾਵੇਂ ਕਿ ਹੋਰ ਤਰੀਕੇ ਦੇ ਉਹ ਬਹਾਨੇ ਬਣਾ ਰਹੇ ਆ। ਈਵਨ ਕਿ ਜਿਹੜੇ ਮੋਦੀ ਦੇ ਸਮਰਥਕ ਆ ਉਹ ਵੀ ਇਹ ਕਹਿ ਰਹੇ ਆ ਕਿ ਨਹੀਂ ਜੀ ਇਹ ਸਹੀ ਕੀਤਾ ਹੋਣਾ ਜੇ ਉਹਨੇ ਕੀਤਾ ਹੋਣਾ। ਪਰ ਸਾਨੂੰ ਇਹ ਚੀਜ਼ਾਂ ਸਮਝਣੀਆਂ ਪੈਣੀਆਂ ਜੇ ਅਸੀਂ ਲੌਂਗ ਗੋ ਦੇ ਲਈ ਜਾਣਾ। ਅਦਰਵਾਈਜ਼ ਅਗਲੇ ਜਿਹੜੇ ਆਉਣ ਵਾਲੇ ਸਾਲ ਆ, ਖਾਸ ਤੌਰ ਤੇ ਤੁਸੀਂ ਦੇਖ ਲਓ ਕਿ ਪੰਜਾਬ ਦੀ ਆਪਾਂ ਐਗਜ਼ਾਮਪਲ ਲੈ ਲਈਏ
ਪੰਜਾਬ ਦੇ ਵਿੱਚ ਲੋਕਾਂ ਦਾ ਕਿੰਨਾ ਇੱਕ ਜੀਵਨ ਪੱਧਰ ਉੱਚਾ ਰੱਖਿਆ ਜਾਂਦਾ ਬਣਦਾ ਸੀ। ਜੀ ਪਹਿਲੇ ਜਾਂ ਦੂਜੇ ਨੰਬਰ ਦੇ ਉੱਤੇ ਇਹ ਸਾਰੀਆਂ ਸਟੇਟਸ ਦੇ ਵਿੱਚੋਂ ਆਉਂਦਾ ਹੁੰਦਾ ਸੀ। ਹੁਣ ਇਹ 7ਵੇਂ 8ਵੇਂ ਤੇ ਆ। ਕੁਛ ਸਥਾਨ ਜਿਹੜੇ ਕੁਛ ਇਦਾਂ ਦੇ ਵੀ ਏਰੀਆ ਆ ਗਏ ਵੀ ਅਸੀਂ 16ਵੇਂ 17ਵੇਂ ਨੰਬਰ ਤੇ ਚਲੇ ਗਏ ਆ, ਤੇ ਇਹ ਬੜੇ ਮਾੜੇ ਹਾਲਾਤ ਆ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਖਾਸ ਤੌਰ ਤੇ ਜਿਹੜੇ ਹੁਣ ਟੀਨੇਜਰਸ ਹੈਗੇ ਆ ਉਹਨਾਂ ਲਈ ਬੜੀ ਹਾਰਡ ਲਾਈਫ ਹੋਣੀ ਹੈ। ਇੱਥੇ ਆਰਜੇ ਯੋਗੇਸ਼ ਗੁਰਨਾ ਹੁਣੀ ਪ੍ਰੋਗਰਾਮ ਨੂੰ ਪਸੰਦ ਕਰ ਰਹੇ, ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਦਲਜੀਤ ਜੀ, ਤੁਸੀਂ ਟੀਨੇਜਰਸ ਦੀ ਗੱਲ ਕੀਤੀ ਤਾਂ ਮੈਂ ਵੀ ਇੱਕ ਹੋਰ ਪੱਖ ਇਸ ਚੀਜ਼ ਦਾ ਵਿਚਾਰਨਾ ਚਾਹੁੰਦਾ। ਮੈਂ ਨਵੀਂ ਪੀੜ੍ਹੀ ਜਿਹੜੀ ਸਾਡੀ ਯੰਗ ਯੂਥ ਹੈ ਉਹਦੀ ਗੱਲ ਕਰਨੀ ਚਾਹੁੰਦਾ। ਆਪਾਂ ਬਹੁਤ ਸਾਰੀਆਂ ਵੀਡੀਓਜ਼ ਵੇਖੀਆਂ ਧਰਨੇ ਪ੍ਰਦਰਸ਼ਨਾਂ ਦੀਆਂ, ਕਿੱਦਾਂ ਜਿਹੜੇ ਕਿਸਾਨ ਆ ਉਹ ਸੜਕਾਂ ਤੇ ਉਤਰੇ ਹੋਏ, ਤੇ ਬਹੁਤ ਸਾਰੀਆਂ ਵੀਡੀਓਜ਼ 'ਚ ਇਹ ਦੇਖਣ ਨੂੰ ਮਿਲਿਆ ਕਿ ਜਿਹੜੇ ਬਜ਼ੁਰਗ ਕਿਸਾਨ ਆ ਉਹ ਧਰਨੇ ਦੇ ਰਹੇ ਆ, ਤੇ ਜਿਹੜੀ ਸਾਡੀ ਨਵੀਂ ਪੀੜ੍ਹੀ ਆ, ਸਾਡਾ ਯੂਥ ਹੈ, ਉਹ ਕਿਤੇ ਨਾ ਕਿਤੇ ਇਸ ਸੰਘਰਸ਼ ਤੋਂ ਦੂਰ ਆ। ਹਾਲਾਂਕਿ ਜੇ ਪੁਰਾਣੇ ਆਪਣਾ ਗੱਲ ਕਰੀਏ ਪਿਛਲੇ ਐਪੀਸੋਡਸ 'ਚ ਵੀ ਆਪਾਂ ਵਿਚਾਰਦੇ ਰਹੇ, ਜਦੋਂ ਸਿੰਗਰਾਂ ਦੀ ਲੜਾਈ ਹੁੰਦੀ ਆ, ਬੇਸ਼ੱਕ ਉਹ ਰੰਮੀ ਰੰਧਾਵਾ ਤੇ ਐਲੀ ਮੰਗਟ ਹੋਣੀ ਆਉਣ ਲੜਾਈ ਕਰਨ ਜਾਂ ਟਾਈਮ ਪਾਉਣ, ਉਦੋਂ ਸਾਡੀ ਜਿਹੜੀ ਯੂਥ ਹੈ ਉਹ ਵਹੀਰਾਂ ਘੱਤ ਕੇ ਉਹਨਾਂ ਕੋਲ ਪਹੁੰਚਦਾ, ਉਸ ਟਾਈਮ ਤੇ ਪਹੁੰਚਦਾ। ਹੁਣ ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਦੀ ਲੜਾਈ ਹੋਈ ਤਾਂ ਸਾਡਾ ਯੂਥ ਗਾਲੋ ਗਾਲੀ ਹੋਇਆ, ਪਰ ਜਦੋਂ ਹੱਕਾਂ ਦੀ ਗੱਲ ਹੁੰਦੀ ਆ ਤਾਂ ਸਾਡਾ ਯੂਥ ਆ ਉਹ ਕਿਤੇ ਵੀ ਨਜ਼ਰ ਨਹੀਂ ਆ ਰਿਹਾ। ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਹੜੀ ਸਾਡੀ ਨਵੀਂ ਪੀੜ੍ਹੀ ਆ ਉਹ ਕਿਤੇ ਨਾ ਕਿਤੇ ਭਟਕ ਚੁੱਕੀ ਆ? ਇਹ ਪਤਾ ਨਹੀਂ ਭੜਕ ਚੁੱਕੀ ਆ ਜਾਂ ਕਹਿ ਲਓ ਕਿ ਉਹਨਾਂ ਦਾ ਜੀਵਨ ਦਾ ਸਟਾਈਲ ਹੀ ਵੱਖਰਾ ਹੋ ਗਿਆ। ਜੀ, ਮੈਂ ਦੇਵ ਸਿੱਧੂ ਸਾਹਿਬ 1997-98 'ਚ ਪਹਿਲੀ ਵਾਰ ਕਾਲਜ ਗਿਆ ਜੀ, ਤੇ 1997-98 'ਚ ਫਗਵਾੜੇ ਹੁੰਦੇ ਸੀ ਤੇ ਉੱਥੇ ਗੰਨਾ ਮਿੱਲ ਦਾ ਪ੍ਰੋਟੈਸਟ ਚੱਲਦੇ ਹੁੰਦੇ ਸੀ। ਜੀ, ਗੰਨਾ ਮਿੱਲ ਪੈਸੇ ਨਹੀਂ ਸੀ ਦਿੰਦੀ ਹੁੰਦੀ, ਕਿਸਾਨ ਧਰਨੇ ਲਾਉਂਦੇ ਸੀ, ਤੇ ਸਾਡੇ ਜਿਹੜੇ ਕਾਲਜ ਦੇ ਸਟੂਡੈਂਟਸ ਹੁੰਦੇ ਸੀ ਉਹ ਸਾਨੂੰ ਕਹਿੰਦੇ ਹੁੰਦੇ ਸੀ ਵੀ ਚਲੋ ਆਪਾਂ ਅੱਜ ਧਰਨੇ 'ਚ ਜਾਣਾ। ਜੀ, ਇਹ ਦੇਖੋ ਇੱਕ ਫੀਲਿੰਗ ਹੁੰਦੀ, ਜਦ ਕਿ ਉਸ ਵੇਲੇ ਜੇ ਕਹਿ ਲਓ ਅਸੀਂ ਪਿੰਡਾਂ ਦੇ ਵਿੱਚੋਂ ਗਏ ਹੁੰਦੇ ਸੀ, ਬਹੁਤੀ ਵਾਰੀ ਪਤਾ ਵੀ ਨਹੀਂ ਹੁੰਦਾ ਸੀ। ਜੀ, ਜੀ, ਅਸੀਂ ਧਰਨੇ ਲਾਉਂਦੇ ਹੁੰਦੇ ਸੀ ਰੋਡਵੇਜ਼ ਦੀਆਂ ਬੱਸਾਂ ਦੇ ਖਿਲਾਫ ਕਿ ਰੋਡਵੇਜ਼ ਦੀਆਂ ਬੱਸਾਂ ਰੋਕਦੇ ਨਹੀਂ, ਅਸੀਂ ਇੱਥੇ ਐਡਾ ਏਕਾ ਹੁੰਦਾ ਸੀ। ਜੀ, ਜੀ, ਉਦੋਂ ਪਹਿਲਾਂ ਦੇ ਜਿਹੜੇ ਵਿਦਿਆਰਥੀ ਆ ਉਹ ਸਾਨੂੰ ਦੱਸਦੇ ਸੀ ਕਿ ਜਿਹੜੇ ਖਾੜਕੂਬਾਦ ਦੇ ਵੇਲੇ ਉਸ ਵੇਲੇ ਸਿੱਖ ਲਿਟਰੇਚਰ ਦਾ ਜਿੰਨਾ ਜ਼ਿਆਦਾ ਫਲਾਹ ਕਾਲਜਸ ਦੇ ਵਿੱਚ ਹੋਇਆ, ਉਹਦੇ ਨਾਲ ਲੋਕਾਂ ਦੀ ਜਿਹੜੀ ਮਾਨਸਿਕਤਾ ਆ, ਜਾਂ ਆਪਾਂ ਅੱਜ ਵੀ ਗੱਲ ਕਰ ਲਈਏ ਬਹੁਤ ਸਾਰੇ ਸਾਡੇ ਪ੍ਰੋਗਰਾਮ ਦੇ ਵਿੱਚ ਲੋਕ ਜੁੜਦੇ ਆ, ਜੀ, ਉਹ ਪਤਾ ਲੱਗ ਜਾਂਦਾ ਵੀ ਕਿੰਨੇ ਬੰਦੇ ਮੈਚਿਓਰ ਆ। ਬਿਲਕੁਲ, ਉਹ ਮੈਚਿਓਰ ਉਹ ਤੋਂ ਇਹ ਪਤਾ ਲੱਗ ਜਾਂਦਾ ਵੀ ਇਹ 2000 ਤੋਂ ਪਹਿਲਾਂ ਦੇ ਹੀ ਬੰਦੇ ਆ। ਜੀ, ਇਹ ਬਾਅਦ ਦੇ ਨਹੀਂ ਹੈਗੇ। ਉਹਨਾਂ ਦੀ ਗੱਲ ਤੋਂ ਪਤਾ, ਜਿੱਦਾਂ ਆਪਣੇ ਮੈਸੇਜ ਵੀ ਆਪਣੇ ਦੋਸਤ ਕਰਦੇ ਆ, ਉਹ ਮੈਚਿਓਰਿਟੀ ਦਾ ਲੈਵਲ ਪਤਾ ਲੱਗਦਾ। ਜੀ, ਜੀ, ਉਹ ਚਾਹੇ ਕਾਲਜ ਜਾਂਦੇ ਨਹੀਂ ਜਾਂਦੇ, ਉਦੋਂ ਉਸ ਵੇਲੇ ਟੀਨੇਜਰਸ ਦੇ ਵਿੱਚ ਉਹਨਾਂ ਨੂੰ ਇੱਕ ਫਲਾਅ ਮਿਲਦਾ ਸੀ ਪਿੰਡਾਂ ਦੇ ਸਕੂਲਾਂ ਦੇ ਵਿੱਚੋਂ ਜਾਂ ਸ਼ਹਿਰਾਂ ਦੇ ਕਾਲਜ ਦੇ ਵਿੱਚੋਂ। ਪਰ ਅੱਜ ਉਹ ਬਿਲਕੁਲ ਖਤਮ ਹੋ ਗਿਆ। ਕਾਲਜ ਦੇ ਤੁਸੀਂ ਜਾ ਕੇ ਦੇਖੋ, ਉੱਥੇ ਜਿਹੜੇ ਤੁਹਾਡਾ ਮੋਬਾਈਲ ਦੇ ਉੱਤੇ ਤੁਹਾਡੀ ਗੈਟਅਪ ਤੇ ਉਸ ਵੇਲੇ ਦੇ ਬੱਚੇ ਦੇਖੋ ਵੀ ਇੰਨੇ ਪੋਸ਼ਾਕਾਂ ਦੇ ਉੱਤੇ ਜ਼ਿਆਦਾ ਨਹੀਂ ਸੀ ਜ਼ੋਰ ਦਿੰਦੇ। ਜੀ, ਉਸ ਵੇਲੇ ਇਹਨਾਂ ਚੀਜ਼ਾਂ ਦੇ ਉੱਤੇ ਜ਼ਿਆਦਾ ਜ਼ੋਰ ਹੁੰਦਾ ਸੀ ਕਿ ਸਾਡੇ ਦੇਸ਼ ਨੂੰ, ਦੇਸ਼ ਦੀ ਇੱਕ ਭਾਵਨਾ, ਦੇਸ਼ ਭਗਤੀ ਦੀ ਭਾਵਨਾ ਉਹ ਬਿਲਕੁਲ ਗਾਇਬ ਹੋ ਚੁੱਕੀ ਹੈ। ਜੀ, ਹੁਣ ਜਿਹੜੀ ਭਾਵਨਾ ਹੈ ਉਹ ਇੱਕ ਬੰਦੇ ਖਾਸ ਤੱਕ ਸੀਮਤ ਹੋ ਗਈ। ਚਾਹੇ ਤੁਸੀਂ ਪਾਰਟੀ ਦੀਆਂ ਤੁਸੀਂ ਗੱਲਾਂ ਲਾ ਲਓ, ਉਸ ਬੰਦੇ ਨੂੰ ਤੁਸੀਂ ਡੈਡੀਕੇਟਡ ਹੋ ਗਏ, ਸਿੰਗਰਸ ਨੂੰ ਤੁਸੀਂ ਆਈਡੀਅਲ ਸਮਝਣ ਲੱਗ ਗਏ। ਬਿਲਕੁਲ। ਤੇ ਜਿਹੜੇ ਬਜ਼ੁਰਗ ਆ, ਹੁਣ ਤੁਸੀਂ ਦੇਖੋ ਵੀ ਉਹ ਜਿਹੜੇ ਜਾਂਦੇ ਆ, ਉਹ ਪੁਲਿਸ ਵਾਲੇ ਵੀ ਉਹਨਾਂ ਨੂੰ ਤੰਗ ਕਰਦੇ ਆ। ਤੇ ਜਿਹੜੇ ਉਹਨਾਂ ਦੇ ਘਰ ਨੌਜਵਾਨ ਬੈਠੇ ਆ, ਉਹਨਾਂ ਨੂੰ ਉਹ ਟਰੈਕਟਰ ਸਜਾਉਣ ਦੇ ਉੱਤੇ, ਉਹਨਾਂ ਦੇ ਉੱਤੇ ਰਿਕਾਰਡ ਲਾਉਣ ਦੇ ਉੱਤੇ ਉਹਨਾਂ ਤੋਂ ਹੈ ਹੀ ਨਹੀਂ। ਅਸਲ ਦੇ ਵਿੱਚ ਕੀ ਆ, ਇਹ 'ਚ ਵੀ ਸਰਕਾਰਾਂ ਕਾਮਯਾਬ ਹੋਈਆਂ। ਉਹਨਾਂ ਨੇ ਦੇਖ ਲਿਆ ਕਿ ਜਿਹੜੀਆਂ ਏਜੰਸੀਜ਼ ਆ ਉਹ ਕਾਲਜ ਦੇ ਵਿੱਚ ਹੀ ਇਹਦਾ ਫਲਾਅ ਹੁੰਦਾ ਸੀ, ਕਾਲਜ ਦੇ ਵਿੱਚ ਹੀ ਉਹਨਾਂ ਨੇ ਅਟੈਕ ਕਰਾਏ। ਜੀ, ਖਾਸ ਤੌਰ ਤੇ ਜਿਹੜੇ ਜਿਨ੍ਹਾਂ ਦੇ ਵਿੱਚ ਆਪਾਂ ਮਿਲੀਟੈਂਸੀ ਦੇ ਦੌਰ ਦੇ ਵਿੱਚ ਆਪਾਂ ਦੇਖ ਲਈ, ਜਿਨ੍ਹਾਂ ਵਿੱਚ ਜ਼ਿਆਦਾ ਫਲਾਅ ਸੀ, ਉਹਨਾਂ ਕਾਲਜਸ ਦੇ ਵਿੱਚ ਹੀ ਇੱਦਾਂ ਦੇ ਕੁਛ ਨਾ ਕੁਛ ਰੁੱਖ ਢੰਗ ਕੀਤੇ। ਉੱਥੇ ਕਲਚਰਲ ਮੇਲੇ ਕਰਾਏ ਗਏ, ਉੱਥੇ ਸਿੰਗਰ ਸੱਦੇ ਗਏ ਉਹਨਾਂ ਕਾਲਜਸ ਦੇ ਵਿੱਚ ਜਿੱਥੇ ਕਿ ਸਿੱਖੀ ਦਾ ਪੂਰਾ ਫਲਾਅ ਹੁੰਦਾ ਸੀ। ਸਿਰਫ ਇਸ ਕਰਕੇ ਕਿ ਉੱਥੇ ਦੇ ਜਿਹੜਾ ਯੂਥ ਆ ਉਹਨਾਂ ਨੂੰ ਹੋਰ ਪਾਸੇ ਲਾ ਦਿੱਤਾ ਜਾਵੇ। ਅੱਜ ਸਾਡੇ ਕੋਲ ਇਹੀ ਆ ਕਿ ਸਾਨੂੰ ਮੋਬਾਈਲ ਦੇ ਉੱਤੇ ਜੋ ਵੀ ਆ ਸਾਨੂੰ ਉਹਦੇ ਨਾਲ ਹੋ ਗਿਆ, ਸਾਨੂੰ ਜਿਹੜਾ ਸਾਡੀ ਜੋ ਬੈਕ ਚੀਜ਼ ਸੀਗੀ ਉਹ ਬਿਲਕੁਲ ਖਤਮ ਕਰ ਦਿੱਤੀ। ਜੀ, ਬਿਲਕੁਲ। ਸੋ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਜਾਂ ਸਾਡਾ ਯੂਥ ਆ, ਉਹਨੂੰ ਕਿਤੇ ਨਾ ਕਿਤੇ ਸੋਚਣ ਦੀ ਲੋੜ ਆ ਕਿ ਅਸੀਂ ਜਿਹੜੇ ਆਪਣੇ ਜਿਹੜੇ ਤੁਸੀਂ ਕਹਿੰਦੇ ਕਿ ਜਿਨ੍ਹਾਂ ਤੋਂ ਸਿੱਖਣਾ ਉਹ ਕਿੰਨਾਂ ਨੂੰ ਮੰਨਣਾ ਆ, ਕਿੰਨਾਂ ਨੂੰ ਆਪਣੇ ਆਈਡਲ ਮੰਨਣਾ ਆ। ਸੋ ਇਹ ਜਿਹੜੀ ਵਿਚਾਰਨ ਦੀ ਬਹੁਤ ਜ਼ਿਆਦਾ ਲੋੜ ਆ। ਦਲਜੀਤ ਜੀ, ਇਸ ਤੋਂ ਬਾਅਦ ਮੈਂ ਗੱਲ ਕਰਨੀ ਚਾਹੁੰਦਾ ਜਿਹੜੇ ਜੋ ਕੁਛ ਵੀ ਅੰਮ੍ਰਿਤਸਰ ਦੇ ਵਿੱਚ ਮੰਜੀ ਸਾਹਿਬ ਵਿਖੇ ਹੋਇਆ, ਇੱਕ ਵਾਰ ਫਿਰ ਡਾਂਗ ਸੋਟਾ ਚੱਲਿਆ, ਪੱਗਾਂ ਲੱਥੀਆਂ, ਕੇਸਾਂ ਨੂੰ ਹੱਥ ਪਾਇਆ ਗਿਆ, ਇਸ ਸਭ ਨੂੰ ਕਿੱਦਾਂ ਦੇਖਦੇ ਤੁਸੀਂ? ਦੇਖੋ, ਬੜੀ ਮੰਦਭਾਗੀ ਘਟਨਾ ਤੇ ਹੁਣ ਅਕਸਰ ਹੀ ਹੋਣ ਲੱਗ ਗਈ ਆ। ਜੀ, ਪਹਿਲਾਂ ਇਹ 2015 ਚ ਹੋਈ ਸੀ, ਫਿਰ 2017 ਚ ਹੋਈ ਸੀ, ਯਾਨੀ ਸਾਲ ਡੇਢ ਸਾਲ ਦਾ ਗੈਪ ਪੈ ਜਾਂਦਾ ਸੀ। ਜੀ, ਪਰ ਹੁਣ ਗੈਪ ਨਹੀਂ ਪੈਂਦਾ। ਫਿਰ ਉੱਥੇ ਹੀ ਗੱਲ ਆ ਜਾਂਦੀ ਆ ਕਿ ਸਾਡਾ ਜਿਹੜਾ ਨਿਗਾਰ ਆ, ਸਟੂਡੈਂਟਸ ਜਿਹੜੇ ਆ ਉਹ ਉਸ ਲੈਵਲ ਦੇ ਹੁਣ ਰਹੇ ਨਹੀਂ। ਜੀ, ਅਸਲ ਦੇ ਵਿੱਚ ਇਹ ਪ੍ਰੋਟੈਸਟ ਕਰ ਰਹੇ ਸਤਿਕਾਰ ਕਮੇਟੀ ਵਾਲੇ 328 ਸਰੂਪ ਜਿਹੜੇ ਆ ਵੀ ਉਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ, ਕਿਉਂਕਿ SGPC ਨੇ ਕਹਿ ਦਿੱਤਾ ਕਿ ਅਸੀਂ ਜਿਹੜਾ ਇਹਦੇ ਉੱਤੇ ਕੋਈ ਕੇਸ ਵਗੈਰਾ ਜਿਹੜੇ ਆ ਦਰਜ ਨਹੀਂ ਕਰਵਾਉਣੇ। ਉਹਦੇ ਪ੍ਰੋਟੈਸਟ ਦੇ ਵਿੱਚ ਹੈਗੇ ਸੀ ਤੇ ਉਹ ਧਰਨਾ ਦੇ ਰਹੇ ਸੀ
ਤੇ ਇਹ ਵੀ ਕਿਹਾ ਜਾ ਰਿਹਾ ਵੀ ਸ਼ਾਂਤੀਪੂਰਵਕ ਧਾਰਨਾ ਦਿੱਤਾ ਜਾ ਰਿਹਾ ਸੀ। ਪਹਿਲਾਂ ਤਾਂ ਉਹ 15-15 ਫੁੱਟ ਆਲੇ ਦੁਆਲੇ ਟੀਨ ਦੀਆਂ ਕੰਧਾਂ ਕਰ ਦਿੱਤੀਆਂ ਗਈਆਂ ਤਾਂ ਕਿ ਉੱਥੇ ਜਿਹੜਾ ਰਾਸਤਾ ਆ ਉਹ ਵੀ ਬੰਦ ਕਰ ਦਿੱਤਾ ਜਾਵੇ ਜੀ। ਹੁਣ ਉਹਦੇ ਵਿੱਚ ਨਾਲ ਹੀ ਫਿਰ ਜਦੋਂ ਪ੍ਰੋਟੈਸਟ ਕਰ ਰਹੇ ਆ ਉਹਨਾਂ ਦੇ ਉੱਤੇ ਕਿਉਂਕਿ ਉਹਨੇ ਪੱਕਾ ਧਾਰਨਾ ਲਗਾ ਦਿੱਤਾ ਆ, ਜਿਹੜੀ SGPC ਦੀ ਟਾਸਕ ਫੋਰਸ ਆ ਉਹਨਾਂ ਨੇ ਉਹਨਾਂ ਨੂੰ ਕੁੱਟਿਆ ਜੀ, ਕਈਆਂ ਦੀਆਂ ਪੱਗਾਂ ਵੀ ਲਾਈਆਂ ਗਈਆਂ। ਤੇ ਫਿਰ ਨਾਲ ਦੀ ਨਾਲ ਸਭ ਤੋਂ ਮੰਦਭਾਗੀ ਘਟਨਾ ਇਹ ਵੀ ਆ ਕਿ ਜਿਹੜੇ ਪੱਤਰਕਾਰ ਆ ਉਹਨਾਂ ਦਾ ਤਾਂ ਕੋਈ ਰੋਲ ਨਹੀਂ, ਉਹਨਾਂ ਨੇ ਤਾਂ ਇਨਫੋਰਮੇਸ਼ਨ ਪਹੁੰਚਾਉਣੀ ਆ ਜੀ ਜੀ। ਇਹਦਾ ਮਤਲਬ ਇਹ ਆ ਕਿ ਤੁਸੀਂ ਲੋਕਾਂ ਤੱਕ ਸੱਚਾਈ ਪਹੁੰਚਾਉਣਾ ਨਹੀਂ ਦੇਣਾ ਚਾਹੁੰਦੇ। ਇਹਨਾਂ ਨੇ ਕੈਮਰੇ ਵੀ ਤੋੜੇ, ਇਹਨਾਂ ਨੇ ਪੱਤਰਕਾਰ ਵੀ ਕੁੱਟੇ ਜੀ। ਇਹ ਇੱਕ ਬਹੁਤ ਮੰਦਭਾਗੀ ਘਟਨਾ ਆ, ਖਾਸ ਤੌਰ ਤੇ ਸਾਡੇ ਜਿਹੜੇ ਧੁਰੇ ਆ ਸਿੱਖੀ ਦੇ ਉਹਨਾਂ ਸਥਾਨਾਂ ਤੋਂ ਇਹੋ ਜਿਹੀਆਂ ਖਬਰਾਂ ਆਉਣੀਆਂ ਇਹ ਬੜੀਆਂ ਮੰਦਭਾਗੀਆਂ। ਇੱਥੇ ਪਹਿਲਾਂ ਮੈਂ ਟਿੱਪਣੀਆਂ ਦੀ ਗੱਲ ਕਰਾਂ, ਇੱਥੇ ਮੇਜਰ ਹੇਅਰ ਹੁਣੀ ਜਿਹੜੇ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਆ, ਤੁਹਾਡਾ ਬਹੁਤ ਬਹੁਤ ਧੰਨਵਾਦ ਮੇਜਰ ਸਾਹਿਬ। ਨਾਲ ਦੀ ਨਾਲ ਸੁਖਪ੍ਰੀਤ ਹੁਣਾਂ ਦੀ ਦੁਬਾਰਾ ਟਿੱਪਣੀ ਆਈ ਹੈ, ਜਿਹੜੀ ਆਪਾਂ ਨੌਜਵਾਨ ਪੀੜ੍ਹੀ ਬਾਰੇ ਗੱਲ ਕਰ ਰਹੇ ਸੀ। ਉਹਨਾਂ ਨੇ ਵੀ ਇਹੀ ਕਿਹਾ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਉਹਨਾਂ ਨੇ ਕਿਤੇ ਨਾ ਕਿਤੇ ਆਪਣੇ ਆਈਡਲ ਬਦਲ ਲਏ ਆ, ਉਹ ਹੁਣ ਸਿੰਗਰਾਂ ਨੂੰ ਆਪਣੇ ਆਈਡਲ ਮੰਨੀ ਬੈਠੇ ਆ। ਦਲਜੀਤ ਜੀ, ਤੁਸੀਂ ਗੱਲ ਕੀਤੀ ਕਿ ਜਿਹੜੀ ਸਾਡੀ ਸਿੱਖੀ ਦੇ ਧੁਰੇ ਆ ਉੱਥੋਂ ਇਦਾਂ ਦੀਆਂ ਖਬਰਾਂ ਆਉਣੀਆਂ ਬਹੁਤ ਮੰਦਭਾਗੀਆਂ। ਪਿਛਲੇ ਦਿਨੀ ਗੋਬਿੰਦ ਸਿੰਘ ਲੌਂਗੋਵਾਲ ਹੁਣਾਂ ਦੀ ਆਈ ਸੀਗੇ, ਬਿਆਨ ਆਇਆ ਸੀਗਾ ਕਿ ਮੰਜੀ ਸਾਹਿਬ ਵਿਖੇ ਧਰਨਾ ਨਹੀਂ ਲਾਇਆ ਜਾ ਸਕਦਾ। ਪਰ ਹੁਣ ਸਾਡੀਆਂ ਹਰ ਸਿੱਖ ਨੂੰ SGPC ਸਾਰਿਆਂ ਦੀ ਸਾਂਝੀ ਆ, ਅਕਾਲ ਤਖਤ ਸਭ ਦਾ ਸਾਂਝਾ, ਹਰ ਸਿੱਖ ਨੂੰ ਆਪਣਾ ਰੋਸ ਪ੍ਰਦਰਸ਼ਨ ਕਰਨ ਦਾ ਹੱਕ ਆ। ਉੱਥੇ ਧਰਨਾ ਨਹੀਂ ਲਾਇਆ ਜਾ ਸਕਦਾ ਪਰ ਡਾਂਗਾ ਚੱਲ ਸਕਦੀਆਂ। ਹੁਣ ਜਿਸ ਤਰੀਕੇ ਨਾਲ ਪੱਗਾਂ ਲੱਥੀਆਂ, ਉੱਥੇ ਵੀਡੀਓਜ਼ ਬਣੀਆਂ, ਇਹ ਜਦੋਂ ਵੀਡੀਓਜ਼ ਸਾਰੀ ਦੁਨੀਆ 'ਚ ਜਾਂਦੀਆਂ, ਅਸੀਂ ਵਿਦੇਸ਼ਾਂ 'ਚ ਤਾਂ ਲੜਾਈ ਲੜਦੇ ਹਾਂ ਦਸਤਾਰਾਂ ਦੀ ਕਿ ਸਾਡੀ ਦਸਤਾਰ ਦਾ ਸਾਨੂੰ ਹੱਕ ਮਿਲਣਾ ਚਾਹੀਦਾ, ਪਰ ਜਦੋਂ ਇਹ ਵੀਡੀਓਜ਼ ਬਾਹਰ ਜਾਂਦੀਆਂ ਤਾਂ ਉਦੋਂ ਅਸੀਂ ਕੀ ਤਸਵੀਰ ਪੇਸ਼ ਕਰਦੇ। ਇਸੇ ਕਰਕੇ ਦੇਖੋ ਫਰਾਂਸ ਦੇ ਵਿੱਚ ਜਦੋਂ ਪਾਬੰਦੀ ਲੱਗੀ ਆ ਜੀ, ਉਸ ਵੇਲੇ ਲੋਕੀ ਇਹੀ ਕਹਿੰਦੇ ਸੀ, ਈਵਨ ਕਿ ਦੇਖੋ ਸਾਡੇ ਪੰਜਾਬੀ ਆ ਜਿਹੜੇ ਵਿਰੋਧੀ ਹੈਗੇ ਇਹਨਾਂ ਦੇ, ਉਹੀ ਬੰਦਿਆਂ ਨੇ ਇਹ ਗੱਲਾਂ ਚੱਕੀਆਂ ਆ ਸੀ ਵੀ ਤੁਸੀਂ ਜਿਹੜੀ ਫਰਾਂਸ ਦੀ ਸਾਨੂੰ ਫਿਕਰ ਪਿਆ ਹੋਇਆ ਆ, ਪਰ ਤੁਸੀਂ ਇੱਥੇ ਦਾ ਦੇਖਦੇ ਨਹੀਂ, ਤੁਸੀਂ ਹਰ ਇੱਕ ਚੀਜ਼ ਨੂੰ ਉਛਾਲ ਰਹੇ ਆ ਬਹੁਤ ਜ਼ਿਆਦਾ। ਅਸਲ ਦੇ ਵਿੱਚ ਧੱਜੀਆਂ ਉਹਨਾਂ ਚੀਜ਼ਾਂ ਦੀਆਂ ਉਡਾਈਆਂ ਜਾਂਦੀਆਂ। ਜਿਹੜਾ ਮੀਰੀ ਪੀਰੀ ਦਾ ਸਿਧਾਂਤ, ਜਿਹੜਾ ਆਪਾਂ ਗੱਲ ਕਰ ਰਹੇ ਸੀ ਅਕਾਲੀ ਦਲ ਦਾ ਜਿਹੜਾ ਸਿਧਾਂਤ ਆ ਜੀ, ਉਹਦੇ ਵਿੱਚ ਪੀਰੀ ਬਹੁਤ ਪਿੱਛੇ ਰਹਿ ਗਈ। ਮੀਰੀ ਜਿਹੜੀ ਆ ਉਹ ਇੰਨੀ ਜ਼ਿਆਦਾ ਵਧਾ ਦਿੱਤੀ ਆ, ਜਦ ਕਿ ਬਰਾਬਰ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਕਿ ਬਰਾਬਰ ਚੱਲਣੀਆਂ ਚਾਹੀਦੀਆਂ, ਪਰ ਉਹਦੇ ਵਿੱਚ ਇੰਨਾ ਜ਼ਿਆਦਾ ਡਿਫਰੈਂਸ ਇਹਨਾਂ ਨੇ ਕ੍ਰੀਏਟ ਕਰ ਦਿੱਤਾ। ਧਰਮ ਦੇ ਖੇਤਰ ਦੇ ਵਿੱਚ ਐਡੀ ਰਾਜਨੀਤੀ ਇਹਨਾਂ ਨੇ ਬਾੜ ਦਿੱਤੀ ਆ ਕਿ ਉਹ ਜਿਹੜਾ ਧਰਮ ਦਾ ਸਰੋਕਾਰ ਸੀ, ਅਸਲ ਦੀ ਜਿਹੜੀ ਨੀਂਹ ਸੀ ਉਹ ਧਰਮ ਸੀ। ਧਰਮ ਨੂੰ ਬਚਾਉਣ ਦੇ ਲਈ ਮੀਰੀ ਅਸੀਂ ਲੈਣੀ ਸੀ, ਪਰ ਅੱਜ ਕੀ ਆ ਕਿ ਅਸੀਂ ਪੋਲਿਟਿਕਸ ਨੂੰ ਬਚਾਉਣ ਦੇ ਲਈ ਧਰਮ ਦਾ ਸਹਾਰਾ ਲੈਂਦੇ ਆ। ਫਿਰ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਰਹਿਣੀਆਂ, ਪਰ ਇਹਦੇ ਵਿੱਚ ਸਿੱਖ ਸੰਗਤ ਨੂੰ ਜ਼ਰੂਰ ਦੇਖਣਾ ਚਾਹੀਦਾ। ਇਹਦੀਆਂ ਵੀ ਇਲੈਕਸ਼ਨਸ ਆਉਣੀਆਂ ਆ, ਭਾਵੇਂ ਉਹਦੇ ਉੱਤੇ ਵੀ ਕਾਫੀ ਮੁੱਦੇ ਹੈਗੇ ਆ, ਚਾਹੇ ਉਹ ਸਹਿਜਧਾਰੀ ਦਾ ਮਾਮਲਾ ਹੋਵੇ, ਕਿਉਂਕਿ ਲੋਕਾਂ ਨੂੰ ਹੁਣ ਮੈਂ ਹੀ ਗੱਲ ਕਰ ਜਾਣੀ, ਰੱਖ ਲਓ ਮੇਰੀ ਐਗਜ਼ਾਮਪਲ ਰੱਖ ਲਓ ਕਿ ਇੱਕ ਮੋਨਾ ਬੰਦਾ ਇਹ ਗੱਲ ਕਿੱਦਾਂ ਕਰ ਸਕਦਾ। ਸਾਡੀ ਉਹ ਜਿਹੜੀ ਸਹਿਣਸ਼ੀਲਤਾ ਆ ਬਿਲਕੁਲ ਹੀ ਖਤਮ ਹੋ ਗਈ, ਜਿਹਦੇ ਵਿੱਚ ਕਿ ਇੰਨਾ ਸਾਡਾ ਇੰਨੀ ਜ਼ਿਆਦਾ ਸਾਨੂੰ ਉਹਦਾ ਵੀ ਮੇਰੇ ਖਿਆਲ ਕਾਰਨ ਆ ਕਿ ਜਿਉਂ ਹੁਣ ਇਹ ਜੇਕਰ ਮੁੱਦੇ ਦੀ ਵੀ ਗੱਲ ਕੀਤੀ ਜਾਵੇ, ਇਹਦੇ ਵਿੱਚ ਵੀ ਜਦੋਂ ਗੱਲ ਤਾਂ 328 ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਕਿ ਆਖਰ ਉਹ ਗਏ ਕਿੱਥੇ, ਤਾਂ ਉਹਦੇ ਜਿਹੜੇ ਸਵਾਲ ਆ ਮੇਰੇ ਖਿਆਲ ਉਹ ਕਿਤੇ ਨਾ ਕਿਤੇ ਉਹਦੇ ਜਵਾਬ ਨਹੀਂ ਹੈਗੇ, ਜਿਨ੍ਹਾਂ ਕਰਕੇ ਇਹ ਸਭ ਕੁਝ ਹੋਇਆ। ਦੇਖੋ ਇਹ ਜਾਇਜ਼ ਸਵਾਲ ਨੇ, ਇਹਨਾਂ ਨੂੰ ਕਿਸੇ ਦੇ ਜਾਂ ਬਿਲਕੁਲ ਤੁਸੀਂ ਜਿਹੜੇ ਸਵਾਲ ਹੈ ਉਹ ਤਾਂ ਬਿਲਕੁਲ ਜਾਇਜ਼, ਪਰ ਉਹਨਾਂ ਕੋਲ ਜਵਾਬ ਨਹੀਂ ਹੈਗੇ ਤੇ ਉਹ ਜਦੋਂ ਦੇਖੋ ਕੋਈ ਬੰਦਾ ਗਾਲ ਕੱਢਦਾ ਜਾਂ ਕੋਈ ਡਾਂਗ ਕਰਦਾ, ਉਹ ਇਹੀ ਹੁੰਦਾ ਕਿ ਜਦੋਂ ਉਹਦੇ ਕੋਲ ਸਵਾਲ ਦਾ ਜਵਾਬ ਨਹੀਂ ਹੁੰਦਾ, ਬਿਲਕੁਲ ਉਸ ਵੇਲੇ ਉਹ ਚੀਜ਼ਾਂ ਉਸ ਐਂਡ ਹੁੰਦਾ ਉਹ ਜੀ, ਉਹ ਇਹਦਾ ਸਿੱਧਾ ਜਿੱਦਾ ਆ। ਪਰ ਦਲਜੀਤ ਜੀ, ਜਿਸ ਤਰੀਕੇ ਨਾਲ ਟਾਸਕ ਫੋਰਸ ਵੱਲੋਂ ਡਾਂਗਾ ਨਾਲ ਹਮਲਾ ਕੀਤਾ ਗਿਆ, ਟਾਸਕ ਫੋਰਸ ਇੱਕ ਪ੍ਰਾਈਵੇਟ ਸੰਸਥਾ ਹੈ, ਇੱਕ ਪ੍ਰਾਈਵੇਟ, ਇਹਨਾਂ ਨੇ SGPC ਦੀ ਇੱਕ ਸ਼ਾਖਾ ਕਹਿ ਸਕਦੇ ਆ। ਇਹਨਾਂ ਨੂੰ ਹੱਕ ਕਿਹਨੇ ਦਿੱਤਾ ਹੈ ਜਿਹੜੇ ਸਿੱਖਾਂ ਦੀਆਂ ਪੱਗਾਂ ਉਛਾਲਣ ਦਾ ਜਾਂ ਸਿੱਖਾਂ ਨੂੰ ਕੇਸਾਂ ਤੋਂ ਫੜ ਕੇ ਧੂਣ ਦਾ? ਜੇਕਰ ਕੋਈ ਪ੍ਰੋਬਲਮ ਸੀ ਤਾਂ ਪੁਲਿਸ ਨੂੰ ਬੁਲਾ ਕੇ ਇਹ ਸਾਰਾ ਕੁਝ ਕਰਾਇਆ ਜਾ ਸਕਦਾ ਸੀਗਾ, ਉਹਨਾਂ ਨੂੰ ਗ੍ਰਿਫਤਾਰ ਕਰਾਇਆ ਜਾ ਸਕਦਾ ਸੀ। ਦੇਖੋ ਇਹ ਹੱਥ ਉਹਨਾਂ ਦੇ ਖੁੱਲੇ ਹੋਏ ਆ ਜੀ। ਜੇ ਤੁਸੀਂ 2015 ਦੀਆਂ ਖਬਰਾਂ ਪੜ੍ਹੋ, ਉਸ ਵੇਲੇ ਵੀ ਆਹੀ ਕੰਮ ਕੀਤਾ ਇਹਨਾਂ ਨੇ। ਅਕਾਲ ਤਖਤ ਦੇ ਉੱਤੇ ਵੀ ਇਹ ਕੰਮ ਕਰ ਚੁੱਕੇ ਆ, ਕਿਰਪਾਨਾਂ ਵੀ ਚਲਾ ਚੁੱਕੇ ਆ, 2017 ਦੇ ਵਿੱਚ ਇਹ ਕੰਮ ਕਰ ਚੁੱਕੇ ਆ। ਜਦੋਂ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ, ਉਹਨਾਂ ਨੂੰ ਤਾਂ ਸਿਰਫ ਇਹ ਕਿਹਾ ਜਾਂਦਾ ਕਿ ਤੁਸੀਂ ਹੁਣ ਜਿਹੜਾ ਬਾਈਬਲ ਕਾਂਡ ਆ ਉਹਦੇ ਵਿੱਚ ਵੀ ਉੱਪਰੋਂ ਇੰਸਟਰਕਸ਼ਨਸ ਆਈਆਂ ਵੀ ਬੰਦੇ ਚੱਕ ਦੋ ਜੀ, ਗੋਲੀ ਚੱਲਣੀ ਆ ਗੋਲੀ ਚਲਾਤੀ ਉਹਨਾਂ ਨੇ, ਤੇ ਸਾਨੂੰ ਜੀ ਉੱਪਰੋਂ ਆਰਡਰ ਆ। ਹੁਣ ਬਿਲਕੁਲ ਉਹ ਇੱਥੇ ਵੀ ਇਦਾਂ ਹੀ ਆਰਡਰ ਆਉਂਦੇ ਆ ਉੱਤੋਂ, ਹੈ ਤਾਂ ਉਹ ਵੀ ਸਿੱਖੇ ਹੀ ਨੇ। ਟਾਸਕ ਫੋਰਸ, ਜੇ ਟਾਸਕ ਫੋਰਸ ਦੀ ਆਪਾਂ ਗੱਲ ਕਰੀਏ, ਅਕਾਲੀ ਦਲ ਅਸਲ ਦੇ ਵਿੱਚ ਟਾਸਕ ਫੋਰਸ ਦੇ ਤੌਰ ਦੇ ਉੱਤੇ ਹੀ ਆਇਆ ਸੀ 1920 ਦੇ ਵਿੱਚ। ਉਹਨੂੰ ਉਸ ਵੇਲੇ ਟਾਸਕ ਫੋਰਸ ਹੀ ਕਹਿੰਦੇ ਸੀ ਕਿ ਅਸੀਂ ਧਰਮ ਨੂੰ ਪਹੁੰਚਾਉਣ ਦੇ ਲਈ ਕੰਮ ਕਰਨਾ ਜੀ। ਪਰ ਉਹ ਅੱਜ ਚੀਜ਼ਾਂ ਜਿਹੜੀਆਂ ਟਾਸਕ ਫੋਰਸ ਇੱਕ ਵੱਖਰੀ ਚੀਜ਼ ਰੱਖ ਦਿੱਤੀ ਗਈ ਆ, ਕਿਉਂਕਿ ਅਕਾਲੀ ਦਲ ਦੇ ਕੰਮ ਜਿਹੜੇ ਆ ਉਹ ਹੋਰ ਹੋ ਗਏ। ਟਾਸਕ ਫੋਰਸ ਨੂੰ ਤਾਂ ਮੇਰੇ ਖਿਆਲ ਗੁੰਡਾਗਰਦੀ ਕਰਨ ਲਈ ਰੱਖਿਆ ਗਿਆ ਇਸ ਵੇਲੇ। ਜਦੋਂ ਵੀ ਤਲਵਾਰਾਂ ਕੱਢਣੀਆਂ ਹੁੰਦੀਆਂ ਟਾਸਕ ਫੋਰਸ ਨੂੰ ਬੁਲਾਇਆ ਜਾਂਦਾ ਹੈ। ਦਿਲਜੀਤ ਜੀ, ਇਸ ਤੋਂ ਬਾਅਦ ਆਪਣਾ ਪ੍ਰੋਗਰਾਮ ਦਾ ਸਮਾਂ ਤਕਰੀਬਨ ਖਤਮ ਹੋ ਚੱਲਿਆ, ਪਰ ਮੈਂ ਇੱਕ
ਗੱਲ ਸੁਮੇਧ ਸੈਣੀ ਦੀ ਗੱਲ ਜ਼ਰੂਰ ਕਰਨੀ ਚਾਹੂੰਗਾ। ਸੁਮੇਧ ਸੈਣੀ ਨੂੰ ਸੁਪਰੀਮ ਕੋਰਟ ਤੋਂ ਜਿਹੜੀ ਉਹਨਾਂ ਦੀ ਗ੍ਰਿਫਤਾਰੀ ਤੇ ਰੋਕ ਲੱਗ ਗਈ ਆ 15 ਦਿਨਾਂ ਦੀ, ਇਸ ਨੂੰ ਕਿਦੋਂ ਦੇਖਦੇ ਹੋ ਤੁਸੀਂ? ਦੇਖੋ ਥੋੜਾ ਜਿਹਾ ਉਹਨੂੰ ਰਿਆਇਤ ਮਿਲੀ ਆ ਜੀ, ਪਰ ਇਹਦੇ ਵੀ ਹੁਣ ਦੋ ਪੱਖ ਹੈਗੇ ਆ, ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਆ ਕਿ ਤੁਸੀਂ 20 ਦਿਨਾਂ ਦੇ ਵਿੱਚ ਆਪਣਾ ਜਿਹੜਾ ਜਵਾਬ ਆ ਸਾਨੂੰ ਦਿਓ ਜੀ, ਪੰਜਾਬ ਸਰਕਾਰ ਨੂੰ। ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਇੱਕ ਮੈਂ ਦੇਖਿਆ ਕਿ ਜਿਹੜੇ ਜੱਜ ਨੇ ਟਿੱਪਣੀ ਕੀਤੀ ਆ, ਉਹਨਾਂ ਨੇ ਇਹ ਕਿਹਾ ਕਿ ਕਾਹਲੀ ਕਾਤੇ ਕਰ ਰਹੇ ਆ ਤੁਸੀਂ ਸੁਮੇਧ ਸੈਣੀ ਨੂੰ ਗ੍ਰਿਫਤਾਰ ਕਰਨ ਦੀ। ਜੀ, ਦੇਖੋ ਇੰਨੇ ਚਿਰ ਦਾ ਕੇਸ ਆ, 1992 93 ਦਾ ਕੇਸ ਆ, ਕਾਹਲੀ ਤਾਂ ਮੈਨੂੰ ਲੱਗਦਾ ਵੀ ਬਹੁਤ ਇਹਦਾ ਲੇਟ ਹੋ ਚੁੱਕੇ। ਬਿਲਕੁਲ, ਹੁਣ ਕਾਹਲੀ ਵਾਲੀ ਤਾਂ ਗੱਲੇ ਹੀ ਇਹ ਟਿੱਪਣੀ ਨਹੀਂ ਸੀ ਹੋਣੀ ਚਾਹੀਦੀ। ਤੁਸੀਂ ਇਹ ਕਹਿ ਸਕਦੇ ਸੀ ਕਿ ਤੁਸੀਂ, ਕਿਉਂਕਿ ਜਿਹੜਾ ਇਹਨਾਂ ਦਾ ਵਕੀਲ ਹੋਇਆ ਮੁਕਲ ਰੁਸਤਾਗੀ, ਉਹ ਪਹਿਲਾਂ ਭਾਰਤਿੰਦਰ ਸਿੰਘ ਚਾਹਲ ਨੂੰ ਇਹਨੇ ਫੜਿਆ ਸੀ, ਜਿਹੜਾ ਕਿ ਸਲਾਹਕਾਰ ਸੀ ਕੈਪਟਨ ਅਮਰਿੰਦਰ ਸਿੰਘ ਦਾ, ਉਹਦਾ ਵੀ ਵਕੀਲ ਉਹੀ ਸੀ। ਅੱਜ ਭਾਰਤਿੰਦਰ ਚਾਹਲ ਦੇ ਉਹ ਖਿਲਾਫ ਤੇ ਸੁਮੇਧ ਸੈਣੀ ਦਾ ਉਹ ਵਕੀਲ ਸੀ ਸੁਪਰੀਮ ਕੋਰਟ ਦੇ ਵਿੱਚ, ਇਸ ਕਰਕੇ ਦੋਨਾਂ ਦੀ ਉਹ ਜਾਣਦਾ ਸੀ। ਇਹ ਵੀ ਇੱਕ ਫਨੀ ਚੀਜ਼ ਸੀਗੀ ਉੱਥੇ। ਤੇ ਉਹਨਾਂ ਨੇ ਕਿਹਾ ਕਿ ਇਹ ਇੱਕ ਟਾਰਗੇਟ ਕੀਤਾ ਜਾ ਰਿਹਾ, ਬਹੁਤ ਜ਼ਿਆਦਾ ਪ੍ਰਸ਼ੰਸਾ ਉਹਨਾਂ ਨੇ ਕੀਤੀ ਕਿ ਜਿਹੜੇ ਕਿ ਪਹਿਲਾਂ ਭਾਰਤਿੰਦਰ ਚਾਹਲ ਦੇ ਵੇਲੇ ਉਹੀ ਵਕੀਲ ਕਹਿੰਦੇ ਸੀ ਵੀ ਉਹ ਬੰਦਾ ਗਲਤ ਆ, ਉਹਨਾਂ ਨੇ ਕਿਹਾ ਹੁਣ ਉਹਨਾਂ ਨੂੰ ਜਾਂਬਾਜ਼ ਆਫੀਸਰ ਲੱਗਦਾ ਸੁਮੇਧ ਸੈਣੀ। ਬਿਲਕੁਲ, ਤੇ ਇਹ ਤੋਂ ਸਾਨੂੰ ਇਹ ਵੀ ਪਤਾ ਲੱਗ ਜਾਂਦਾ ਵੀ ਵਕੀਲਾਂ ਦੀ ਭੂਮਿਕਾ ਕਿੱਦਾਂ ਦੀ ਹੁੰਦੀ ਹੈ। ਹਰ ਕੋਈ ਬੰਦਾ ਪੈਸੇ ਲਈ ਕੰਮ ਕਰਦਾ ਜੀ। ਹੁਣ ਉਹਦੇ ਵਿੱਚ ਉਹ ਕਿਹਾ ਤੇ ਉਹਨਾਂ ਨੇ ਕਿਹਾ ਵੀ ਇਹ ਰੋਕ ਲਾ ਦਿਓ, ਪਰ ਨਾਲ ਹੀ ਇਹ ਕਿਹਾ ਗਿਆ ਕਿ 20 ਦਿਨਾਂ ਤੋਂ ਬਾਅਦ ਫਿਰ ਜਿਹੜਾ ਲਾਸਟ ਵਾਲਾ ਹਫ਼ਤਾ ਆ ਉਹਦੇ ਵਿੱਚ ਤੁਹਾਨੂੰ ਸੁਮੇਧ ਸੈਣੀ ਉਹਨਾਂ ਨੂੰ ਵੀ ਜਵਾਬ ਇਹਦਾ ਦੇਣਾ ਪੈਣਾ ਜੀ। ਹੁਣ ਉਹ ਦੇਖਦੇ ਆ ਕਿ ਪੰਜਾਬ ਸਰਕਾਰ ਨੇ ਵੈਸੇ ਉਹਨਾਂ ਤੋਂ ਟਿੱਪਣੀ ਕੀਤੀ ਹੈ, ਕਿਹਾ ਹੈ ਉਹਨਾਂ ਨੂੰ ਕਿ ਸਾਡੇ ਤੋਂ ਜਵਾਬ ਲਏ ਤੋਂ ਬਿਨਾਂ ਕੋਈ ਡਿਸੀਜਨ ਨਾ ਦਿੱਤਾ ਜਾਵੇ। ਤੇ ਪੰਜਾਬ ਸਰਕਾਰ ਕਾਫੀ ਇਹ ਤੋਂ ਅਗਰੈਸਿਵ ਵੀ ਹੈਗੀ ਆ। ਤੇ ਉਸ ਤੋਂ ਬਾਅਦ ਸੁਮੇਧ ਸੈਣੀ ਇਸੇ ਬਹਾਨੇ ਨਾਲ ਕਿਹਾ ਗਿਆ ਕਿ ਤੁਸੀਂ ਜਿਹੜਾ ਕੋਆਪਰੇਟ ਕਰਨਾ ਪੁਲਿਸ ਨੂੰ। ਕੋਆਪਰੇਟ ਦਾ ਮਤਲਬ ਕੀ ਹੈ ਕਿ ਪੁਲਿਸ ਕਹਿ ਦਿੰਦੀ ਆ ਵੀ ਸਾਨੂੰ ਆ ਕੇ ਉੱਥੇ ਮਿਲ, ਇਹੀ ਕੋਆਪਰੇਟ ਆ। ਜੇ ਤੁਸੀਂ ਮਿਲਣ ਨਹੀਂ ਆਉਂਦੇ ਤੇ ਤੁਹਾਨੂੰ ਜਿਹੜਾ ਆ ਉਹ ਇੱਕ ਤਰ੍ਹਾਂ ਨਾਲ ਭਗੌੜਾ ਵੀ, ਭਗੌੜਾ ਤੇ ਚਲੋ ਹੈਗਾ ਹੀ ਆ, ਉਹ ਨਾਲ ਹੀ ਸੁਪਰੀਮ ਕੋਰਟ ਦੀ ਉਲੰਘਣਾ ਆ। ਬਿਲਕੁਲ, ਪਰ ਇਹ ਹੈ ਕਿ ਹੁਣ ਉਹ ਚਿੱਤੀ ਵਿੱਚ ਹੀ ਆ ਸੁਮੇਧ ਸੈਣੀ, ਕਿ ਹੁਣ ਉਹ ਜੇ ਕੋਆਪਰੇਟ ਕਰਨਗੇ ਪੁਲਿਸ ਵਾਲੇ ਉਹਨਾਂ ਨੂੰ ਬੁਲਾ ਲੈਂਦੇ ਆ, ਉਸ ਤੋਂ ਬਾਅਦ ਹੁਣ ਬਚਣਾ ਬਹੁਤ ਉਹਨਾਂ ਲਈ। ਪਰ ਇਹਦੇ ਵਿੱਚ ਉਹਦੀ ਗ੍ਰਿਫਤਾਰੀ ਤੇ ਰੋਕ ਲੱਗੀ ਹੋਈ ਆ। ਪਰ ਪਿਛਲੇ ਦਿਨ ਜਿਹੜੀ ਬਹਿਬਲ ਕਲਾਂ ਗੋਲੀਕਾਂਡ ਦੀ ਸਿੱਟ ਬੈਠੀ, ਉਹਨਾਂ ਨੇ ਵੀ ਇਹਨੂੰ ਸੁਮੇਧ ਸੈਣੀ ਨੂੰ ਮਾਸਟਰਮਾਈਂਡ ਦੱਸਿਆ ਹੋਇਆ। ਹੁਣ ਜੇਕਰ ਇਹ ਕੋਆਪਰੇਟ ਕਰਦਾ, ਉੱਥੇ ਆਉਂਦਾ, ਤਾਂ ਉੱਥੇ ਜਿਹੜੀ ਸਿੱਟ ਦੀ ਟੀਮ ਆ ਜਾਂਦੀ ਤਾਂ ਉਹ ਗ੍ਰਿਫਤਾਰੀ ਮੇਰੇ ਖਿਆਲ ਕਰ ਸਕਦੀ ਹੈ। ਨਹੀਂ, ਗ੍ਰਿਫਤਾਰੀ ਹੁਣ ਇਹ ਆ ਵੀ ਜੇ ਘੱਟੋ ਘੱਟ ਦੇਖੋ ਇਹ ਨਿਕਲਿਆ, ਹੁਣ ਜੈਡ ਸੁਰੱਖਿਆ ਦੇ ਵਿੱਚੋਂ ਨਿਕਲਿਆ ਜੀ। ਹੁਣ ਉਹਨਾਂ ਦੇ ਉੱਤੇ ਸਾਰਿਆਂ ਨੂੰ ਬੁਲਾਇਆ ਗਿਆ, ਉਹ ਸਾਰੇ ਕਹਿ ਰਹੇ ਆ ਜੀ ਸਾਨੂੰ ਤਾਂ ਇਹਨੇ ਛੁੱਟੀ ਤੇ ਭੇਜ ਦਿੱਤਾ ਸੀ, ਮੈਨੂੰ ਕਹਿ ਦਿੱਤਾ ਸੀ ਹੁਣ ਮੈਨੂੰ ਲੋੜ ਨਹੀਂ, ਤੂੰ ਘਰ ਨੂੰ ਜਾ। ਸਾਰਿਆਂ ਨੇ ਬਹਾਨੇ ਲਾਏ, ਜਦ ਕਿ ਉਹ ਇਹ ਸੀ ਵੀ ਇਦਾਂ ਦੇ ਬੰਦੇ ਦਾ ਡਰ ਬਹੁਤ ਹੁੰਦਾ। ਉਹ ਸਾਰਿਆਂ ਨੇ ਹੁਣ ਜਿਹੜੇ ਪੁਲਿਸ ਦੇ ਜਿਹੜੇ ਮੁਲਾਜ਼ਮ ਆ ਉਹ ਵੀ ਇਹਨਾਂ ਦੇ ਅੰਡਰ ਕੰਮ ਕੀਤੇ, ਉਹ ਇੱਕ ਰੈਸਪੈਕਟ ਕਹਿ ਲਓ ਜਾਂ ਇੱਕ ਡਰ ਬਣਿਆ ਹੁੰਦਾ। ਨਹੀਂ ਤਾਂ ਇੱਕ ਡੀਜੀਪੀ ਵਾਲਾ ਬੰਦਾ ਉਹ ਕਿਤੇ ਲੱਭਣਾ ਕਿਤੇ ਔਖਾ। ਪੁਲਿਸ ਵਾਲੇ ਤੇ ਜਿਹੜੇ ਇਹਨਾਂ ਕੋਲ ਬਹੁਤ ਹੋਰ ਢੰਗ ਤਰੀਕੇ ਵੀ ਹੁੰਦੇ ਆ। ਅਸਲ ਵਿੱਚ ਕੀ ਆ ਕਿ ਉਹ ਵਫਾਦਾਰੀਆਂ ਨਿਭਾਈਆਂ ਜਾ ਰਹੀਆਂ। ਇਹਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਕਾਂਗਰਸ ਸਰਕਾਰ ਦੇ ਵੱਲੋਂ ਕੋਈ ਹੈਗਾ, ਕਿਉਂਕਿ ਉਹਨਾਂ ਦਾ ਆਪਣਾ ਬੰਦਾ ਸੀ ਇਹ, ਉਹਨਾਂ ਦੀਆਂ ਵਫਾਦਾਰੀਆਂ, ਉਹਨਾਂ ਦੇ ਨਾਲ ਅੰਡਰ ਮਿੱਤਰਚਾਰਾ, ਇਹ ਸਾਰਾ ਕੁਝ ਭੂਮਿਕਾ ਨਿਭਾਉਂਦਾ ਆ। ਪਰ ਹੁਣ ਜੇ ਉਹ ਆਉਂਦਾ ਆ, ਉਹ ਤੋਂ ਬਾਅਦ ਫਿਰ ਇਹ ਆ ਵੀ ਉਹਨਾਂ ਨੇ ਨਜ਼ਰਸਾਨੀ ਪੂਰੀ ਕਰਨੀ ਆ। ਪਰ ਇਹਨੂੰ ਆਪਾਂ ਇਸ ਤਰੀਕੇ ਇੱਕ ਥੋੜੀ ਰਿਆਇਤ ਕਹਿ ਸਕਦੇ ਹਾਂ 15-20 ਦਿਨ ਦੇ ਲਈ ਸੁਮੇਧ ਸੈਣੀ ਲਈ, ਪਰ ਆਉਣ ਵਾਲੇ ਵੇਲੇ ਦੇ ਵਿੱਚ ਕਿਸੇ ਵੇਲੇ ਵੀ ਉਹ ਗ੍ਰਿਫਤਾਰ ਹੋ ਸਕਦੇ ਜੀ। ਇਹਦੇ ਨਾਲ ਮਨਜੀਤ ਸਿੰਘ ਧਾਲੀਵਾਲ ਹੁਣਾਂ ਨੇ ਟਿੱਪਣੀ ਕੀਤੀ, ਉਹ ਜਿਹੜੀ ਆਪਣਾ ਸਾਰੀ ਆਰਡੀਨੈਂਸ ਬਾਰੇ ਗੱਲ ਕੀਤੀ, ਉਹ ਹੀ ਉਹਨਾਂ ਨੇ ਪੁਆਇੰਟ ਚੁੱਕਿਆ ਕਿ ਅਕਾਲੀ ਦਲ ਨੇ ਦੇ ਵਿਰੋਧ 'ਚ ਵੋਟਾਂ ਪਾਈਆਂ ਤੇ ਜਿਹੜੇ ਕਾਂਗਰਸ ਤੇ ਆਮ ਆਦਮੀ ਪਾਰਟੀ ਆ ਉਹਨੇ ਵਾਕਆਊਟ ਕੀਤਾ ਹੈ। ਮੇਰੇ ਖਿਆਲ ਆਪਾਂ ਸਾਰਾ ਡਿਸਕਸ ਕਰ ਚੁੱਕੇ ਹਾਂ। ਪਰ ਤੁਹਾਡਾ ਬਹੁਤ ਬਹੁਤ ਧੰਨਵਾਦ ਮਨਜੀਤ ਜੀ। ਦਲਜੀਤ ਜੀ, ਹੁਣ ਸਮਾਂ ਜਿਹੜਾ ਆ ਉਹ ਆਪਣੇ ਪ੍ਰੋਗਰਾਮ ਦਾ ਮੁਕੰਮਲ ਹੋ ਚੁੱਕਾ, ਤੁਸੀਂ ਆਏ, ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਦੋਸਤੋ, ਉਮੀਦ ਕਰਦੇ ਹਾਂ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ, ਆਪਣੇ ਦੋਸਤਾਂ ਨਾਲ ਸਾਂਝਾ ਜ਼ਰੂਰ ਕਰਿਓ। ਤੇ ਸਾਡੇ ਪ੍ਰੋਗਰਾਮ 'ਚ ਜੇਕਰ ਤੁਹਾਨੂੰ ਕੋਈ ਵੀ ਤਰੁੱਟੀ ਲੱਗੀ ਤਾਂ ਉਹ ਤਰੁੱਟੀ ਆਪਣੀ ਫੀਡਬੈਕ ਰਾਹੀਂ ਸਾਡੇ ਤੱਕ ਜ਼ਰੂਰ ਪਹੁੰਚਾਇਓ, ਤਾਂ ਜੋ ਅਸੀਂ ਉਸ ਕਮੀ ਨੂੰ ਦੂਰ ਕਰਕੇ ਹੋਰ ਵੀ ਪ੍ਰੋਗਰਾਮ ਨੂੰ ਵਧੀਆ ਕਰਕੇ ਤੁਹਾਡੇ ਤੱਕ ਲੈ ਕੇ ਆਇਆ ਸਕੀਏ। ਤੇ ਜਿੰਨੇ ਵੀ ਦੋਸਤਾਂ ਨੇ ਟਿੱਪਣੀਆਂ ਕੀਤੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਕੋਈ ਟਿੱਪਣੀ ਰਹਿ ਗਈ ਹੋਵੇ ਤਾਂ ਉਹਦੇ ਲਈ ਹੱਥ ਜੋੜ ਕੇ ਮਾਫੀ। ਇਹ ਪ੍ਰੋਗਰਾਮ ਹਰ ਬੁੱਧਵਾਰ, ਹਰ ਐਤਵਾਰ ਸ਼ਾਮਾਂ ਨੂੰ ਬਿਲਕੁਲ ਲਾਈਵ ਕੀਤਾ ਜਾਂਦਾ। ਤੁਸੀਂ ਇੱਦਾਂ ਹੀ ਜੁੜਿਆ ਕਰੋ, ਆਪਣੀ ਟਿੱਪਣੀਆਂ, ਆਪਣੇ ਸਵਾਲ ਜ਼ਰੂਰ ਪੁੱਛਿਆ ਕਰੋ ਤੇ ਇੱਦਾਂ ਹੀ ਵੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਹੁਣ ਦਿਓ ਇਜਾਜ਼ਤ, ਮਿਲਦੇ ਹਾਂ ਅਗਲੇ ਹਫਤੇ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ।